ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਵੀਰਵਾਰ ਦਾ ਦਿਨ ਟਰੈਕਿੰਗ ਦੀਆਂ ਗੱਲਾਂ ਬਾਤਾਂ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਹੁੰਦੀਆਂ। ਜੁੜ ਚੁੱਕੇ ਨੇ ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 22 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ, ਜਿਹਦੇ ਵਿੱਚ ਟਰੱਕਿੰਗ ਨੂੰ ਲੈ ਕੇ, ਟਰੱਕਿੰਗ ਦੇ ਕੀ ਇਸ਼ੂਜ਼ ਹੈਗੇ ਆ, ਉਹ ਤੁਹਾਡੇ ਲਈ ਹਾਜ਼ਰ ਹੁੰਦੇ ਆ। ਤੇ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਟਰੈਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਆਪਣੇ ਨਾਲ ਰਮਨ ਸਿੰਘ ਢਿੱਲੋਂ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਤੇ ਸਤਿਕਾਰ ਜੀ। ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਸਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ, ਓਂਕਾਰ ਸਿੰਘ ਫਰੈਸਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਰੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਰੀਵਾਲ ਬੇਕਰਸਫੀਲਡ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575 ਤੇ ਰੌਬ ਐਂਡ ਰੌਡ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੀਆਂ ਦੋ ਲੋਕੇਸ਼ਨ ਨੇ, ਟਰਲਕ ਅਤੇ ਸਟਾਕਟਨ ਦੇ ਵਿੱਚ। ਹਰ ਤਰ੍ਹਾਂ ਦੇ ਹਾਈ ਕੁਆਲਿਟੀ OEM ਤੇ ਆਫਟਰ ਮਾਰਕੀਟ ਪਾਰਟਸ ਵਾਜਿਬ ਕੀਮਤਾਂ ਤੇ ਇਹਨਾਂ ਤੋਂ ਖਰੀਦ ਸਕਦੇ ਹੋ। ਟਰਲਕ ਲਈ ਕਾਲ 2096687183 ਤੇ ਸਟਾਕਟਨ ਲਈ ਕਾਲ 2094102222। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਤੇ ਰਾਜਗੁਰਵੀਰ ਸਿੰਘ ਜੀ, ਟਰੱਕਿੰਗ ਤੋਂ ਪਹਿਲਾਂ ਇੱਕ ਜ਼ਰੂਰੀ ਆਪਾਂ ਨਿਊਜ਼ ਸਾਂਝੀ ਕਰਨੀ ਆ। ਯੂਕਰੇਨ ਤੇ ਰਸ਼ੀਆ ਨੂੰ ਲੈ ਕੇ। ਰਸ਼ੀਆ ਦੇ ਵਿੱਚ ਬਹੁਤ ਵੱਡੇ ਪ੍ਰੋਟੈਸਟ ਹੋ ਰਹੇ ਆ। ਜਦੋਂ ਤੋਂ ਹੀ ਪ੍ਰੈਜ਼ੀਡੈਂਟ ਪੁਟਨ ਨੇ ਰਿਜ਼ਰਵਿਸਟ ਨੂੰ ਕਾਲ ਕੀਤਾ ਹੈਗਾ ਵੀ ਹਰ ਇੱਕ ਬੰਦੇ ਨੂੰ ਜੁਆਇਨ ਕਰਨਾ ਪਊਗਾ ਯੂਕਰੇਨ ਦੇ ਅਗੇਂਸਟ, ਤੇ 1300 ਤੋਂ ਵੱਧ ਲੋਕ ਅਰੈਸਟ ਹੋਏ ਆ ਤੇ ਉੱਥੋਂ ਦੀਆਂ ਸਾਰੀਆਂ ਫਲਾਈਟਾਂ ਬੁੱਕ ਹੋ ਗਈਆਂ। ਲੋਕਾਂ ਨੇ ਰਸ਼ੀਆ ਤੋਂ ਹੁਣ ਬਾਹਰ ਨੂੰ ਭੱਜਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੇ ਕੋਲ ਫਲਾਈਟਸ ਨਹੀਂ ਮਿਲ ਰਹੀਆਂ ਹੈਗੀਆਂ ਜੀ। ਬਿਲਕੁਲ, ਉਹਨੇ ਪੁਤਿਨ ਨੇ ਕਿਹਾ ਸੀਗਾ ਵੀ ਪਾਰਸ਼ਲ ਮੋਬਿਲਾਈਜੇਸ਼ਨ 3 ਲੱਖ ਜਿਹੜੇ ਲੋਕਾਂ ਨੂੰ ਯੂਕਰੇਨ ਦੇ ਵਿੱਚ ਘੱਲਣਾ ਸੀ, ਜਿਨ੍ਹਾਂ 'ਚ ਆਮ ਲੋਕ ਮੇ ਬੀ ਡਰਾਫਟਿੰਗ ਜਾਂ ਕੁਛ ਇੱਦਾਂ ਦਾ ਹੋਵੇ। ਸੋ ਉਸ ਤੋਂ ਡਰਦੇ ਪਹਿਲਾਂ ਹੀ ਲੋਕ ਜਿਹੜੇ ਆ ਉਹ ਉੱਥੋਂ ਨਿਕਲਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਆ। ਇੱਕ ਟਾਈਮ ਦੇ ਉੱਤੇ ਪੁਤਿਨ ਨੇ ਜਿਹੜੀਆਂ ਗੱਲਾਂ ਨੂੰ ਲੁਕਾ ਕੇ ਰੱਖਿਆ ਸੀਗਾ ਰੂਸੀ ਲੋਕਾਂ ਤੋਂ, ਪਰ ਹੁਣ ਉਸਨੇ ਆਪਣੀ ਉਸ ਸਟ੍ਰੈਟਜੀ ਨੂੰ ਬਦਲਦੇ ਹੋਏ ਲੋਕਾਂ ਨੂੰ ਹੀ ਇਸ ਜੰਗ ਦੇ ਵਿੱਚ ਸੁੱਟਣ ਦਾ, ਝੋਕਣ ਦਾ ਜਿਹੜਾ ਫੈਸਲਾ ਉਹ ਲਿਆ ਆ। ਤੇ ਇੱਦਾਂ ਲੱਗ ਰਿਹਾ ਆ ਹਰਜੋਤ ਸਿੰਘ ਜੀ ਵੀ ਕਿਤੇ ਨਾ ਕਿਤੇ ਪੁਤਿਨ ਦਾ ਵੀ ਮੇ ਵੀ ਪਤਨ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੋਵੇ। ਤੇ ਟਰੱਕਿੰਗ ਬਾਰੇ ਗੱਲਾਂ ਬਾਤਾਂ ਦੀ ਸ਼ੁਰੂਆਤ ਜਿਹੜੀ ਉਹ ਕਰਦੇ ਹਾਂ। ਤੇ ਰਮਨ ਜੀ, ਟਰੱਕਿੰਗ ਦੇ ਜਿਹੜੇ ਸਪੌਟ ਰੇਟਸ ਇਸ ਵੀਕ ਦੇ ਕਿੱਦਾਂ ਦੇ ਰਹੇ? ਸਪੌਟ ਰੇਟਸ ਰਾਜਕਿਰਨ ਥੋੜੇ ਨਰਮੀ ਆ, ਜਿਸ ਤਰ੍ਹਾਂ ਨਾਰਮਲ ਚੱਲ ਰਿਹਾ ਸੀ ਉਸੇ ਹਿਸਾਬ ਨਾਲ ਇਸ ਵੇਲੇ ਚੱਲ ਰਿਹਾ ਹੈਗਾ। ਨਰਮਾਈ ਹੈਗੀ ਆ ਕੋਈ, ਕਿਉਂਕਿ ਹੁਣ ਸੀਜ਼ਨ ਜਿਹੜਾ ਇੱਧਰ ਸਲੀਨਸ ਆ, ਇੱਧਰ ਨਾਰਦਰਨ ਕੈਲੀਫੋਰਨੀਆ ਦਾ ਸੀਜ਼ਨ ਹੈਗਾ, ਉਹ ਪ੍ਰੋਡਿਊਸ ਦਾ ਸੀਜ਼ਨ ਜਿਹੜਾ ਉਹ ਬਿਲਕੁਲ ਸਮਾਪਤੀ ਤੇ ਆ। ਥੋੜੇ ਦਿਨਾਂ 'ਚ ਹਫ਼ਤੇ 2 ਹਫ਼ਤਿਆਂ ਦੇ ਵਿੱਚ ਹੁਣ ਡਾਊਨ ਆਪਣੇ ਯੂਮਾ ਏਰੀਆ ਦੇ ਵਿੱਚ ਟਰਾਂਸਫਰ ਹੋ ਜਾਣਾ। ਸੋ ਇਹ ਜਿਹੜਾ ਜਦੋਂ ਟਰਾਂਸਫਰ ਹੁੰਦਾ ਉਦੋਂ ਸਲੋ ਥੋੜਾ ਹੁੰਦਾ, ਕਿਉਂਕਿ ਲੋਡਸ ਵਗੈਰਾ ਘੱਟ ਜਾਂਦੇ ਇੱਧਰੋਂ ਤੇ ਸਾਰਿਆਂ ਨੂੰ ਥੱਲੇ ਜਾਣਾ ਪੈਂਦਾ ਆ ਯੂਮਾ ਤੱਕ ਲੋਡਸ ਦੀ। ਸੋ ਜਿਹੜਾ ਪ੍ਰੋਡਿਊਸ ਦਾ ਕੰਮ ਹੈਗਾ ਉਹ ਮੂਵ ਹੋਣ ਦੇ ਨਾਲ ਥੋੜਾ ਜਿਹਾ ਸਲੋ ਹੁੰਦਾ ਉਹਦਾ। ਪਰ ਐਰਕੀ ਡੈਫੀਨੇਟਲੀ ਜਿਹੜਾ ਆਹ ਸਾਲ ਹੈਗਾ ਇਹ ਬਹੁਤ ਦੇਖਣ ਵਾਲਾ ਰਹੇਗਾ, ਜਿਹੜਾ ਸਿਆਲ ਦਾ ਟਾਈਮ ਹੈਗਾ, ਕਿਉਂਕਿ ਜਿੰਨਾ ਸਲੋ ਡਾਊਨ ਇਸ ਵੇਲੇ ਚੱਲ ਰਿਹਾ ਹੈਗਾ ਉਹਦੇ ਨਾਲ ਜਿਹੜਾ ਅੱਜ ਇੰਟਰਸਟ ਰੇਟ ਵੀ ਵਧਾ ਦਿੱਤੇ ਗਏ ਆ। ਸੋ ਉਹਦੇ ਕਰਕੇ ਵੀ ਜਿਹੜੀ ਸਲੋ ਡਾਊਨ ਹੈਗੀ ਆ
ਉਹ ਹੋਰ ਦੇਖਣ ਨੂੰ ਮਿਲ ਸਕਦੀ ਆ। ਔਰ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਫੈਡੈਕਸ ਵਾਲੇ ਹੈਗੇ ਆ ਉਹਨਾਂ ਨੂੰ ਵੀ ਹੁਣ ਇਹ ਪਹਿਲੀ ਮਤਲਬ ਕਿ ਕਾਫੀ ਜਿਹੜੀਆਂ ਕੰਪਨੀਆਂ ਨਾਲ ਅੱਜ ਫੈਡੈਕਸ ਨੂੰ ਵੀ ਦੇਖਣ ਨੂੰ ਮਿਲ ਰਿਹਾ ਕਿ ਉਹਨਾਂ ਦਾ ਵੀ ਕਾਫੀ ਸਲੋ ਡਾਊਨ ਜਿਹੜਾ ਟਾਈਮ ਹੈਗਾ ਉਹ ਆ ਰਿਹਾ ਹੈਗਾ। ਵਾਲਮਾਰਟ ਨੇ ਵੀ ਜਿਹੜੀ ਹਾਇਰਿੰਗ ਕਰਨੀ ਹੈਗੀ ਆ, ਆਪਣੇ ਸੀਜ਼ਨਲ ਹਾਇਰਿੰਗ ਕਰਦੇ ਆ ਹੌਲੀਡੇ ਸੀਜ਼ਨ ਲਈ, ਉਹ ਸਿਰਫ 40,000 ਦੇ ਕਰੀਬ ਉਹਨਾਂ ਨੇ ਹਾਇਰ ਕਰਨੇ ਹੈਗੇ, ਜਿਹੜੇ ਕਾਫੀ ਲੋ ਹੈਗੇ ਪਿਛਲੇ ਸਾਲ ਨਾਲੋਂ। ਜਿਹੜੇ ਫੈਡੈਕਸ ਆ ਉਹ ਵੀ ਸ਼ਾਰਟ ਹੈਗੀ ਆ ਕਿ ਉਹਦੇ ਲਈ ਵੀ ਜਿਹੜੇ ਆਰਡਰਸ ਹੈਗੇ ਆ, ਕਿਉਂਕਿ ਸਮਾਨ ਜਿਹੜਾ ਆਰਡਰਿੰਗ ਘੱਟ ਰਹੀ ਆ ਤੇ ਡੈਫੀਨੇਟਲੀ ਸਾਰੇ ਪਾਸੇ ਜਿਹੜਾ ਜਿਹੜਾ ਫਰੇਟ ਹੈਗਾ ਆ ਉਹ ਘੱਟ ਰਿਹਾ ਹੈਗਾ। ਸੋ ਜਿੱਦਾਂ ਫਰੇਟ ਘੱਟ ਰਿਹਾ ਹੈਗਾ ਤੇ ਇਹ ਸਿਚੁਏਸ਼ਨ ਜਿਹੜੀ ਆ ਹੋਰ ਜਿਹੜੀ ਆ ਡਾਇਰ ਬਣੀ ਜਾ ਰਹੀ ਆ। ਸੋ ਲੈਟਸ ਸੀ ਕੀ ਹੈਗਾ, ਬਟ ਡੈਫੀਨੇਟਲੀ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਰੇਟਸ ਹੈਗੇ ਆ ਕਾਫੀ ਲੋ ਚੱਲ ਰਹੇ ਹੈਗੇ ਆ। ਮਤਲਬ ਕਿ ਸੀਜ਼ਨਲ ਨਾਰਮਲ ਤੇ ਨਹੀਂ ਕਹਿ ਸਕਦੇ ਆਪਾਂ, ਸੀਜ਼ਨਲ ਨਾਰਮਲ ਨਾਲੋਂ ਲੋ ਹੈਗੇ ਆ ਥੋੜੇ, ਜਿੱਦਾਂ ਨਾਰਮਲ ਚੱਲਦਾ ਹੁੰਦਾ। ਸੋ ਰਿਸੈਸ਼ਨ ਦੀ ਦਸਤਕ, ਇੰਟਰਸਟ ਰੇਟਸ ਦਾ ਵਧਣਾ, ਐਕਸਪੋਰਟ ਇੰਪੋਰਟ ਦੇ ਵਿੱਚ ਉਹਨਾਂ ਦੇ ਨੰਬਰਾਂ ਨੂੰ ਥੱਲੇ ਆਉਣਾ, ਸੋ ਸੀਜ਼ਨਲ ਸਲੋ ਦੇ ਨਾਲ ਉੱਦਾਂ ਸਲੋ ਡਾਊਨ ਹੋਣਾ, ਇਹ ਕਿਤੇ ਨਾ ਕਿਤੇ ਕਾਫੀ ਜਿਹੜੀ ਆ ਕੰਮ ਖਰਾਬ ਆ। ਵੀ ਹੁਣ ਦੇਖੋ ਕਿ ਜਿਹੜਾ ਇਸ ਚੀਜ਼ ਦੇ ਵਿੱਚ ਅੱਗੇ ਬਣਦਾ ਆ। ਤੇ ਨਾਲ ਹੀ ਜੇ ਰਮਨ ਜੀ ਆਪਾਂ ਇਹ ਵੀ ਗੱਲ ਕਰਦੇ ਜਾਈਏ AB5 ਨੂੰ ਲੈ ਕੇ, ਕੁਝ ਹੋਰ ਅਪਡੇਟਸ ਜਿਹੜੀਆਂ ਉਹ ਆਈਆਂ ਹੈਗੀਆਂ, ਇਹ ਮਸਲਾ ਲੱਗਦਾ ਨਹੀਂ ਅਜੇ ਕਿਤੇ ਜਲਦੀ ਠੰਡਾ ਹੋਊਗਾ। ਬਿਲਕੁਲ AB5 ਦੇ ਵਿੱਚ ਨਾ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ, ਕਿਉਂਕਿ ਜਿਹੜੀ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਸੀ ਉਹਨਾਂ ਦੇ ਵੱਲੋਂ ਜਿਹੜਾ ਇਹ ਫਾਈਟ ਕੀਤਾ ਗਿਆ ਆ, ਉਹ ਕੀਤਾ ਗਿਆ ਇੱਕ ਜਿਹੜਾ 4FA ਲਾ ਜਿਹੜਾ ਹੈਗਾ ਉਹਦੇ ਉੱਤੇ, F4A ਜੀ। ਸੋ ਉਹਨੂੰ ਬੇਸਿਸ ਰੱਖ ਕੇ ਇਹਦੇ ਤੇ ਫਾਈਟ ਕੀਤੀ ਗਈ ਸੀਗੀ। ਤੇ 2021 ਦੇ ਵਿੱਚ ਟਰਾਈ ਕੀਤੀ ਸੀਗੀ ਓਇਡਾ ਨੇ ਇਹਦੇ ਵਿੱਚ ਇੰਟਰਵੀਨ ਕਰਨ ਦੀ। ਡਿਫਰੈਂਟ ਆਰਗੂਮੈਂਟ ਸੀ, ਡਿਫਰੈਂਟ ਬੇਸਿਸ ਦੇ ਉੱਤੇ ਆਰਗੂਮੈਂਟ ਸੀਗੀ। ਉਹਨਾਂ ਦੇ ਵੱਲੋਂ ਜਿਹੜਾ ਹੈਗਾ ਉਹ ਹੈਗਾ ਡੋਰਮੈਂਟ ਕਾਮਰਸ ਕਲੌਜ਼, ਜਿਹੜਾ ਉਹਦੇ ਉੱਤੇ ਗੱਲ ਉਹਨਾਂ ਨੇ ਕਰਨੀ ਚਾਹੀ ਸੀਗੀ। ਪਰ ਉੱਥੇ 2021 ਅਪ੍ਰੈਲ 2021 ਦੇ ਵਿੱਚ ਜਿਹੜੀ ਉਹਨਾਂ ਨੇ ਸੌਟ ਕੀਤੀ ਸੀਗੀ ਕਿ ਅਸੀਂ ਇੰਟਰਵੀਨ ਕਰਨਾ ਕੇਸ ਦੇ ਵਿੱਚ, ਉਹ ਡਿਨਾਈ ਕਰ ਦਿੱਤਾ ਸੀ ਕੋਰਟ ਨੇ ਉਦੋਂ। ਤੇ ਹੁਣ ਆਣ ਕੇ ਫਿਰ ਦੁਬਾਰਾ ਉਹਨਾਂ ਨੇ ਟਰਾਈ ਕਰ ਰਹੇ ਕਿ ਜੇ ਇਹਦੇ ਵਿੱਚ ਉਹਨਾਂ ਨੂੰ ਮਤਲਬ ਕਿ ਐਂਟਰੀ ਦਿੱਤੀ ਜਾਵੇ ਇਸ ਕੇਸ ਦੇ ਵਿੱਚ, ਜਿਹੜੀ ਕਿ ਕੋਰਟ ਵੱਲੋਂ ਪਹਿਲਾਂ ਹੀ ਡਿਨਾਈ ਕੀਤੀ ਜਾ ਚੁੱਕੀ ਆ। ਤੇ ਹੁਣ ਵੀ ਜਿਹੜਾ ਸਟੇਟ ਆਫ ਕੈਲੀਫੋਰਨੀਆ ਉਹਨਾਂ ਨੇ ਆਪਣਾ ਮੋਸ਼ਨ ਦਾਖਲ ਕਰਦੇ ਕਿਹਾ ਕਿ ਬਹੁਤ ਲੇਟ ਹੋ ਚੁੱਕਾ ਆ, ਵੀ ਜਿਹੜੀ ਟਾਈਮ ਗਾਈਡਲਾਈਨ ਹੁੰਦੀ ਆ ਉਹ ਵੀ ਐਕਸਪਾਇਰ ਹੋ ਚੁੱਕੀ ਆ। ਤੇ ਉਸਦੇ ਨਾਲ ਜਿਹੜਾ ਆ ਕਿ ਹੁਣ ਇਹਦਾ ਫੈਸਲਾ ਜਿਹੜਾ ਆ ਉਹ ਇੱਕ ਤਰਫਾ ਹੋਇਆ ਆ। ਪਰ ਡੈਫੀਨੇਟਲੀ ਜਿਹੜੀ ਹੁਣ ਅੱਗੇ ਕੰਮ ਚੱਲਣਾ ਹੈਗਾ ਉਹਦੇ ਵਿੱਚ ਉਹ ਇਹਨਾਂ ਨੂੰ ਓਇਡਾ ਨੂੰ ਐਂਟਰ ਨਹੀਂ ਕਰਨ ਦੇਣਾ ਚਾਹੁੰਦੇ। ਸਿੰਪਲੀ ਦੋਨੋਂ ਜਿਹੜੀਆਂ ਐਸੋਸੀਏਸ਼ਨਾਂ ਹੈਗੀਆਂ ਉਹਨਾਂ ਦੀ ਆਰਗੂਮੈਂਟ ਸੈਪਰੇਟ ਹੈਗੀ ਆ। ਸੋ ਦੇਖਣ ਵਾਲਾ ਟਾਈਮ ਇਹ ਆ ਕਿ ਜਿਹੜੀ ਕਿਉਂਕਿ ਅਜੇ ਤੱਕ ਮੈਨੂੰ ਉਹਦਾ ਜਿਹੜਾ ਕਲੌਜ਼ ਹੈਗਾ ਆ ਡੋਰਮੈਂਟ ਕਾਮਰਸ ਕਲੌਜ਼ ਹੈਗਾ, ਉਹਨੂੰ ਮੈਂ ਚੰਗੀ ਤਰੀਕੇ ਨਾਲ ਪੜ੍ਹਿਆ ਨਹੀਂ ਅਜੇ, ਪਰ ਡੈਫੀਨੇਟਲੀ ਉਹਨੂੰ ਦੇਖ ਕੇ ਪੜ੍ਹ ਕੇ ਦੇਖਦੇ ਆ ਕਿ ਉਹਦੇ ਵਿੱਚ ਕੀ ਜਿਹੜੇ ਓਇਡਾ ਵਾਲੇ ਆ ਉਹ ਕੀ ਚਾਹੁੰਦੇ ਹੈਗੇ ਆ। ਬਟ ਜਿਹੜੀ ਆਪਾਂ ਨੂੰ ਪਤਾ ਹੀ ਆ CTA ਵੱਲੋਂ ਜੋ ਚੱਲ ਰਿਹਾ ਸੀਗਾ, ਉਹਦੀ ਆਪਾਂ ਨੂੰ ਜਿਹੜੀ ਆ ਐਗਜ਼ਾਮਸ਼ਨ ਸੀਗੀ ਜਾਂ ਜਿਹੜੀ ਇੰਜੰਕਸ਼ਨ ਲੱਗੀ ਸੀ ਉਹ ਚੱਕੀ ਗਈ ਸੀਗੀ। ਸੋ ਇਸ ਕਰਕੇ ਹੁਣ ਥੋੜਾ ਟਫ ਲੱਗਦਾ ਆ, ਬਟ ਅਗੇਨ ਇਹ ਚੀਜ਼ ਜਿਹੜੀ ਆ ਫਿਰ ਤੋਂ ਸੁਰਖੀਆਂ 'ਚ ਆਈ ਆ। ਜੀ ਬਿਲਕੁਲ। ਅਗਲੀ ਖਬਰ ਰਮਨ ਜੀ ਬੜੀ ਸੀਰੀਅਸ ਅੱਜ ਵਾਲ ਸਟਰੀਟ ਜਰਨਲ ਨੇ ਛਾਪੀ ਹੈਗੀ ਆ, ਐਮਾਜ਼ੋਨ ਵੇਅਰਹਾਊਸ, ਐਮਾਜ਼ੋਨ ਕੰਪਨੀ ਨੂੰ ਲੈ ਕੇ। ਕਹਿੰਦੇ ਪਈ ਜਿਹੜੇ ਐਮਾਜ਼ੋਨ ਕੰਪਨੀ ਟਰੱਕਿੰਗ ਕੰਪਨੀਜ਼ ਨੂੰ ਐਜ਼ ਏ ਕੰਟਰੈਕਟਰ ਹਾਇਰ ਕਰਦੇ ਆ ਤੇ ਉਹਨਾਂ ਦੇ ਸਭ ਤੋਂ ਜ਼ਿਆਦਾ ਐਕਸੀਡੈਂਟ ਹੁੰਦੇ ਆ। ਇਹ ਬਹੁਤ ਵੱਡੀ ਰਿਪੋਰਟ ਅੱਜ ਵਾਲ ਸਟਰੀਟ ਜਰਨਲ ਨੇ ਛਾਪੀ ਆ। ਉਹਨਾਂ ਨੇ ਦੱਸਿਆ ਵੀ ਕਿੱਦਾਂ ਐਮਾਜ਼ੋਨ ਦਾ ਇੱਕ ਡਰਾਈਵਰ ਨੇ ਤਾਂ ਕਹਿੰਦਾ ਵੀ ਹਾਈ ਸੀ, ਉਹਨੂੰ ਭੰਗ ਪੀਤੀ ਹੋ ਸੀ, ਆਪਣਾ ਟਰੱਕ ਮਿਨੇਸੋਟਾ ਡਿਚ ਦੇ ਵਿੱਚ ਸਿੱਟ ਦਿੱਤਾ। ਇਸੇ ਤਰ੍ਹਾਂ ਇੱਕ ਹੋਰ ਐਮਾਜ਼ੋਨ ਦਾ ਜੋ ਕੰਟਰੈਕਟ ਬੇਸ ਦੇ ਉੱਤੇ ਡਰਾਈਵਰ ਸੀ, ਉਸਨੇ ਕੈਂਸਸ ਦੇ ਵਿੱਚ ਇੱਕ ਐਕਸੀਡੈਂਟ ਕੀਤਾ ਜਦੋਂ ਉਹ ਆਪਣਾ ਕੰਟਰੋਲ ਲੌਸ ਕਰ ਗਿਆ ਕਿਉਂਕਿ ਬ੍ਰੇਕਾਂ ਕੰਮ ਨਹੀਂ ਕਰਦੀਆਂ ਸੀ। ਹਾਲਾਂਕਿ ਉਹ ਬ੍ਰੇਕਾਂ ਦੀ ਟਿਕਟ 2 ਮਹੀਨੇ ਪਹਿਲਾਂ ਪੁਲਿਸ ਨੇ ਦਿੱਤੀ ਸੀ ਉਸ ਕੰਪਨੀ ਨੂੰ, ਉਹਨਾਂ ਨੇ ਫਿਕਸ ਨਹੀਂ ਕੀਤਾ। ਇਸੇ ਤਰ੍ਹਾਂ ਇੱਕ ਤੀਜੇ ਡਰਾਈਵਰ ਨੇ
2 ਕ੍ਰੈਸ਼ ਕਰ ਦਿੱਤੇ ਐਮਾਜ਼ੋਨ ਦੇ ਇੱਕ ਵੇਅਰ ਹਾਊਸ ਤੋਂ ਦੂਜੇ ਵੇਅਰ ਹਾਊਸ ਤਾਈਂ ਜਾਣ ਲਈ। ਤੇ ਕਹਿੰਦੇ ਵੀ 2020 ਫਰਵਰੀ ਤੋਂ ਲੈ ਕੇ ਤੇ ਅਗਸਤ 2022 ਤੱਕ 1300 ਦੇ ਕਰੀਬ ਐਮਾਜ਼ੋਨ ਦੇ ਟਰੱਕਿੰਗ ਕੰਟਰੈਕਟਰਸ ਆ, ਉਹਨਾਂ ਦੇ ਜਿਹੜੇ ਸਕੋਰਸ ਆ ਵਰਸ ਆਏ ਹੈਗੇ ਆ DOT ਦੇ ਆਫੀਸ਼ੀਅਲ ਦੇ ਮੁਤਾਬਕ। ਤੇ ਹੁਣ ਐਮਾਜ਼ੋਨ ਦੇ ਇੱਕ ਸੇਫਟੀ ਡਾਇਰੈਕਟਰ ਹੈਗੇ ਦਾਸ ਗੁਪਤਾ, ਉਹ ਕਹਿੰਦੇ ਨਹੀਂ ਇਦਾਂ ਦੀ ਗੱਲ ਨਹੀਂ ਹੈਗੀ, ਪਰ ਕਾਫੀ ਲੰਮੀ ਚੌੜੀ ਰਿਪੋਰਟ ਅੱਜ ਵਾਲ ਸਟਰੀਟ ਜਰਨਲ ਨੇ ਛਾਪੀ ਆ ਵੀ ਇੰਨਾ ਜ਼ਿਆਦਾ ਜਿਹੜੇ ਇਹ ਪਤਾ ਨਹੀਂ ਕਿੱਦਾਂ ਦੇ ਕੰਟਰੈਕਟਰ ਹਾਇਰ ਕਰਦੇ ਜਿਹੜੇ ਇੰਨੇ ਜ਼ਿਆਦਾ ਐਕਸੀਡੈਂਟ ਕਰਦੇ ਹੈਗੇ। ਡੈਫੀਨਿਟਲੀ ਜਿਹੜਾ ਐਮਾਜ਼ੋਨ ਦਾ ਹਾਇਰਿੰਗ ਪ੍ਰੋਸੈਸ ਹੈਗਾ ਆ ਉਹ ਬਹੁਤ ਹੀ ਈਜ਼ੀ ਹੈਗਾ ਆ, ਮਤਲਬ ਕੋਈ ਏਡਾ ਖਾਸ ਉਹਦੇ ਵਿੱਚ ਕੋਈ ਚੀਜ਼ ਨਹੀਂ ਹੈਗੀ, ਨਾ ਹੀ ਕੋਈ ਮੋਨੀਟਰਿੰਗ ਹੈਗੀ ਆ ਕਿ ਟਰੱਕ ਕਿੱਦਾਂ ਚੱਲ ਰਿਹਾ ਹੈਗਾ। ਬਿਕਾਜ਼ ਐਮਾਜ਼ੋਨ ਜਿਹੜੀ ਆ ਉਹ ਇੰਨੀ ਤੇਜ਼ੀ ਦੇ ਨਾਲ ਫੈਲੀ ਹੈਗੀ, ਇੰਨੀ ਤੇਜ਼ੀ ਦੇ ਨਾਲ ਉਹਨਾਂ ਦਾ ਬਿਜ਼ਨਸ ਵਧਿਆ ਹੈਗਾ। ਸੋ ਮੇਰੇ ਖਿਆਲ ਦੇ ਵਿੱਚ ਡੈਫੀਨੇਟਲੀ ਇੱਥੇ ਕਿਤੇ ਨਾ ਕਿਤੇ ਉਹਨਾਂ ਨੇ ਅਣਗਹਿਲੀ ਕੀਤੀ ਹੈਗੀ ਆ, ਕਰ ਰਹੇ ਹੈਗੇ ਆ ਕਿ ਜਿਹਦੇ ਵਿੱਚ ਹਾਇਰਿੰਗ ਜਿਹੜੀ ਹੈਗੀ ਆ, ਜਿਹੜੀ ਪ੍ਰਾਈਵੇਟ ਕੰਟਰੈਕਟਰ ਹੈਗਾ ਉਹਦਾ ਟਰੱਕ ਜਿਹੜਾ ਹੈਗਾ ਉਹਦੀ ਜਿਹੜੀ ਮੇਨਟੇਨੈਂਸ ਆ ਜਾਂ ਉਹਦੇ ਡਰਾਈਵਰਸ ਕਿੱਦਾਂ ਦੇ ਆ, ਕੀ ਆ, ਮੇਰੇ ਖਿਆਲ ਨਹੀਂ ਉਹਦੇ ਵਿੱਚ ਐਮਾਜ਼ੋਨ ਕੋਈ ਵੀ ਇੰਟਰਸਟ ਰੱਖਦਾ ਹੈ ਜਾਂ ਹੁੰਦਾ ਹੈ। ਕਿਉਂਕਿ ਅਸੀਂ ਵੀ ਵਰਕ ਕੀਤਾ ਹੈ ਐਮਾਜ਼ੋਨ ਦੇ ਨਾਲ ਪਿਛਲੇ 2 ਸਾਲਾਂ ਦੇ ਵਿੱਚ, ਤੇ ਇਹ ਦੇਖਿਆ ਹੈਗਾ ਕਿ ਉਹਨਾਂ ਨੂੰ ਸਿਰਫ ਤੇ ਸਿਰਫ ਆਪਣੀ ਜਿਹੜੀ ਆ ਸਪੀਡ ਤੇ ਆਪਣੀ ਔਨ ਟਾਈਮ ਡਿਲੀਵਰੀ ਤੇ ਉਹਦੇ ਨਾਲ ਮਤਲਬ ਹੈਗਾ। ਬਾਕੀ ਉਹ ਕੀ ਕਰਦੇ ਹੈਗੇ ਆ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿਸੇ ਵੀ ਟਰੱਕ ਦੀ ਪੋਜੀਸ਼ਨ ਕੀ ਆ, ਸਿਚੁਏਸ਼ਨ ਕੀ ਆ। ਸੋ ਡੈਫੀਨੇਟਲੀ ਜਿਹੜੀ ਇਹ ਖਬਰ ਆਈ ਆ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈਗਾ, ਪਰ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਸ਼ਾਇਦ ਐਮਾਜ਼ੋਨ ਵੀ ਇਸ ਮਾਡਲ ਨੂੰ ਖਤਮ ਕਰਨ ਜਾ ਰਹੀ ਆ, ਜਿਹੜਾ ਪ੍ਰਾਈਵੇਟ ਕੰਟਰੈਕਟਰ ਹਾਇਰ ਕਰਨ ਵਾਲਾ। ਸੋ ਜਿਵੇਂ ਕਿ ਐਮਾਜ਼ੋਨ ਨੇ ਜਿਹੜੀਆਂ ਵੈਨਸ, ਤੁਸੀਂ ਆਪਾਂ ਨੂੰ ਪਤਾ ਹੀ ਹੈ ਕਿ ਉਹਨਾਂ ਨੇ ਕਿੰਨੀਆਂ ਲੱਖਾਂ ਵੈਨ ਜਿਹੜੀਆਂ ਬਾਏ ਕਰਕੇ ਤੇ ਲੋਕਾਂ ਨੂੰ ਦਿੱਤੀਆਂ ਹੈਗੀਆਂ, ਤੇ ਉਹ ਕੰਟਰੈਕਟਰ ਬਣਾਤੇ ਹੈਗੇ ਆ। ਸੋ ਹੁਣ ਇਹੋ ਹੀ ਸਿਲਸਿਲਾ ਵੱਡੇ ਟਰੱਕਾਂ ਦੇ ਵਿੱਚ ਵੀ ਕਰਨ ਜਾ ਰਹੇ ਆ। ਜਲਦੀ ਹੀ ਜਿਹੜਾ ਵੱਡੇ ਟਰੱਕ ਹੈਗੇ ਆ 18 ਵੀਲਰ ਆ, ਉਹਨਾਂ ਦੇ ਤੁਸੀਂ ਕਿਸੇ ਯਾਰਡ 'ਚ ਜਾਓ ਤੇ ਹਜ਼ਾਰਾਂ ਟਰੱਕ ਉਹਨਾਂ ਨੇ ਪਰਚੇਸ ਕਰ ਕਰਕੇ ਖੜੇ ਕੀਤੇ ਆ, ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੇਮ ਮਾਡਲ ਦੇ ਉੱਤੇ ਜਿਹੜੀਆਂ ਵੈਨਸ ਜਿੱਦਾਂ ਦਿੱਤੀਆਂ ਉੱਦਾਂ ਹੀ ਟਰੱਕ ਉਹਨਾਂ ਦੇ ਤੁਸੀਂ ਚਲਾਓਗੇ ਤੇ ਉਹਨਾਂ ਦਾ ਟ੍ਰੇਲਰ ਹੋਊਗਾ। ਸੋ ਮੇਨਟੇਨੈਂਸ ਦਾ ਜਿਹੜਾ ਸਿਲਸਿਲਾ ਹੈਗਾ ਉਹ ਉਹਨਾਂ ਦੇ ਹੱਥ 'ਚ ਚਲੇ ਜਾਊਗਾ। ਦੂਸਰੀ ਗੱਲ ਹੈ ਕਿ ਜਿਹੜਾ ਇੱਕ AB5 ਦਾ ਸਿਚੁਏਸ਼ਨ ਹੈਗੀ ਆ ਇਸ ਵੇਲੇ ਕੈਲੀਫੋਰਨੀਆ ਦੇ ਵਿੱਚ, ਕਿਉਂਕਿ ਇਹ ਐਮਾਜ਼ੋਨ ਦਾ ਮਾਡਲ ਜਿਹੜਾ ਹੈਗਾ ਉਹ AB5 ਮਾਡਲ ਦੇ ਥੱਲੇ ਆਉਂਦਾ ਆ। ਸੋ ਉਹਨਾਂ ਨੂੰ ਇਸ ਮਾਡਲ ਨੂੰ ਚੇਂਜ ਕਰਨਾ ਹੀ ਪੈਣਾ ਆ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਜਿਹੜੀ ਆ ਅੱਜ ਖਬਰ ਆਈ ਹੈਗੀ ਆ, ਇਹ ਕਾਫੀ ਦੇਰ ਤੋਂ ਇਹ ਚੀਜ਼ਾਂ ਜਿਹੜੀਆਂ ਇਹ ਹੋ ਰਹੀਆਂ ਸੀਗੀਆਂ ਐਂਡ ਇਟ ਵਾਜ਼ ਹੈਪਨਿੰਗ, ਤੇ ਉਹਨਾਂ ਦਾ ਡੈਫੀਨੇਟਲੀ ਉਹਨਾਂ ਦਾ ਜਿਹੜਾ ਹਾਇਰਿੰਗ ਪ੍ਰੋਸੈਸ ਹੈਗਾ ਇੰਡੀਪੈਂਡੈਂਟ ਕੰਟਰੈਕਟਰ ਦਾ ਉਹ ਏਡਾ ਵਧੀਆ ਨਹੀਂ ਹੈਗਾ। ਸੋ ਇਸ ਕਰਕੇ ਨਾਰਮਲ ਜੀ ਖਬਰ ਹੈਗੀ ਆ, ਬਟ ਮਤਲਬ ਕਿ ਕਾਫੀ ਸ਼ੌਕਿੰਗ ਹੈਗੀ ਆ। ਪਰ ਜੀ ਹਾਂ ਬਿਲਕੁਲ, ਕਹਿੰਦੇ 2015 ਤੋਂ ਬਾਅਦ 2015 ਤੋਂ ਲੈ ਕੇ ਹੁਣ ਤੱਕ 75 ਲੋਕ ਮਾਰੇ ਜਾ ਚੁੱਕੇ ਆ ਐਮਾਜ਼ੋਨ ਦੇ ਲਈ, ਜਿਹੜੇ ਕੰਟਰੈਕਟਰ ਡਰਾਈਵਰ ਕੰਮ ਕਰਦੇ ਸੀ ਉਹਨਾਂ ਦੇ ਰਾਹੀਂ। ਸੋ ਇਸ ਖਬਰ ਦਾ ਅਸਰ ਵਕੀਲਾਂ ਤੇ ਹੋਰ ਬਹੁਤ ਪੈਣਾ, ਉਹਨੂੰ ਆਉਣ ਵਾਲੇ ਸਮੇਂ 'ਚ ਫਿਰ ਉਹ ਐਮਾਜ਼ੋਨ ਨੂੰ ਵੀ ਵਿੱਚੇ ਖਿੱਚੂਗਾ ਜਦੋਂ ਵੱਡਾ ਐਕਸੀਡੈਂਟ ਹੁੰਦਾ ਹੈਗਾ, ਆਪਾਂ ਨੂੰ ਪਤਾ ਹੀ ਹੈ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਇਕੱਲੇ ਵੈਨਾਂ ਨਹੀਂ, 63,000 ਤੋਂ ਵੱਧ ਟ੍ਰੇਲਰ ਵੀ ਉਹਨੇ ਬਾਈ ਕਰ ਲਏ ਹੈਗੇ ਆ। ਸੋ ਅਲਟੀਮੇਟਲੀ ਉਹ ਆਪਣਾ ਹੀ ਆਪਰੇਸ਼ਨ ਸੈਟਅਪ ਕਰਨ ਜਾ ਰਹੇ ਆ। ਲੌਜਿਸਟਿਕਸ ਪਰ ਐਮਾਜ਼ੋਨ ਨੂੰ ਰਾਈਟ ਨਾਓ ਜੇ ਉਦਾਂ ਦੇਖਿਆ ਜਾਵੇ, ਉਹ ਆਪ ਮੂੰਹੋਂ ਕਹਿੰਦੇ ਆ ਵੀ ਸਾਨੂੰ ਸਮਾਨ ਦਾ ਤਾਂ ਕੋਈ ਚੱਕਰ ਨਹੀਂ, ਸਮਾਨ ਸਾਡੇ ਕੋਲ ਬਥੇਰਾ, ਪਰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਉਹਨਾਂ ਦੀ ਲੌਜਿਸਟਿਕਸ ਦੀ ਹੈ, ਸਮਾਨ ਨੂੰ ਪਹੁੰਚਾਉਣ ਦੀ। ਵੇਅਰ ਹਾਊਸ ਤਾਂ ਇਹਨਾਂ ਨੇ ਥਾਂ ਦੇ ਉੱਤੇ ਬਣਾ ਲਏ, ਹੁਣ ਇਹ ਵੀ ਕਹਿੰਦੇ ਵੀ ਪਹੁੰਚਾਉਣ ਦੇ ਲਈ ਸਾਨੂੰ ਕਿਸੇ ਦੇ ਉੱਤੇ ਨਿਰਭਰ ਹੋਣਾ ਪੈਂਦਾ ਹੈ, ਕਿਸੇ ਤੇ ਟੇਕ ਆ, ਉਹ ਵੀ ਮਸਲਾ ਵਿੱਚੋਂ ਕੱਢ ਦੇਣਾ ਉਹ ਚਾਹੁੰਦੇ। ਸੋ ਸਾਰਾ ਕੁਛ ਆਪਣੇ ਬਿਲਕੁਲ ਕੰਟਰੋਲ ਦੇ ਵਿੱਚ ਰੱਖਣਾ ਜਿਹੜਾ ਉਹ ਚਾਹ ਰਹੇ ਨੇ, ਤੇ ਕਰ ਹੀ ਲੈਣਾ ਇਵੈਂਚੁਅਲੀ, ਉਹਨਾਂ ਨੇ ਕਰ ਹੀ ਲੈਣਾ। ਦੇ ਹੈਵ ਦਾ ਰਿਸੋਰਸਿਸ, ਉਹਨਾਂ ਨੇ ਉਹ ਚੀਜ਼ਾਂ ਜਿਹੜੀਆਂ ਆ ਕਰ ਲੈਣੀਆਂ। ਕੁਛ ਕੁ ਕਮੈਂਟ ਆਪਾਂ ਨੂੰ ਫੇਸਬੁੱਕ ਦੇ ਉੱਤੇ ਆ ਰਹੇ, ਕਹਿੰਦੇ ਵੀ ਐਮਾਜ਼ੋਨ ਵਾਲੇ ਫਰੀਵੇ ਦੇ ਉੱਤੇ ਵੀ ਅੱਗ ਕੱਢਦੇ ਜਾਂਦੇ ਨੇ, ਤੇ ਕਹਿੰਦੇ ਮੈਂ ਇੱਕ ਬਲਜਿੰਦਰ ਹੁਣੀ ਕਹਿੰਦੇ ਨੇ ਵੀ ਕਹਿੰਦੇ ਮੈਂ ਐਮਾਜ਼ੋਨ ਨਾਲ ਡਰਾਈਵ ਵੀ ਇਸੇ ਲਈ ਕਰਦਾ ਸੀ ਕਿਉਂਕਿ ਉਹਨਾਂ ਨੂੰ ਲੌਗ ਬੁੱਕ ਦੀ ਜਿਹੜੀ ਉਹ ਜ਼ਰੂਰਤ ਨਹੀਂ ਸੀ ਹੁੰਦੀ। ਪਰ ਇਸ ਹਿਸਾਬ ਦੇ ਨਾਲ ਤੇ ਜਿਹੜਾ ਓਨਰ ਓਪਰੇਟਰ ਨੂੰ ਇਹ ਹਾਇਰ ਕਰਨ ਵਾਲਾ ਸਿਲਸਿਲਾ ਹੌਲੀ ਹੌਲੀ ਐਮਾਜ਼ੋਨ ਘਟਾ ਦਊਗੀ। ਚਲੋ ਮੇ ਬੀ ਪੂਰੀ ਤਰ੍ਹਾਂ ਬੰਦ ਨਾ ਹੋਵੇ, ਪਰ ਉਸਨੂੰ ਘਟਾਉਣ ਜਾ ਰਹੀ, ਸਾਰਾ ਕੁਛ ਆਪਣੇ ਅੰਡਰ ਰੱਖਣਾ ਚਾਹੁੰਦੇ ਆ।
ਜੀ ਬਿਲਕੁਲ, ਜਿਸ ਹਿਸਾਬ ਨਾਲ ਰਿਪੋਰਟ ਆਈ ਹੈ ਇਹ ਵੀ ਲੱਗਦਾ ਵੀ ਜਿੱਦਾਂ ਕਈ ਕਹਿ ਦਿੰਦੇ ਨਾ GOT ਕੰਮ ਨਹੀਂ ਕਰਦੀ, ਉਹਨੇ ਕੱਲੀ ਰਿਪੋਰਟ ਜਿਹੜੀ ਛਾਪੀ ਆ 2015 ਤੋਂ ਲੈ ਕੇ ਹੁਣ ਤੱਕ। ਜੀ ਕੁਝ ਕਾਲਰ ਵੀ ਆਪਣੇ ਨਾਲ ਜੁੜੇ ਆ ਸਰੋਤੇ, ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਆ ਤਾਂ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ। ਨੰਬਰ 408 272 5200 408 2725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜੇ ਆਪਣੇ ਸਵਾਲ ਪੁੱਛ ਸਕਦੇ ਆ। ਤੇ ਰਮਨ ਜੀ ਆਪਣੇ ਨਾਲ ਜੁੜੇ ਨੇ ਰਾਜ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਇੱਕ ਤੇ ਇਨਫੋਰਮੇਸ਼ਨ ਦੇਣੀ ਸੀ ਸਾਰਿਆਂ ਨੂੰ, ਤੇ ਦੂਸਰਾ ਮੈਂ ਤੁਹਾਡੇ ਨਾਲ ਐਮਾਜ਼ਨ ਤੇ ਕਰੂੰਗਾ ਗੱਲ। ਪਹਿਲੀ ਇਨਫੋਰਮੇਸ਼ਨ ਇਹ ਜਿਹੜੀ ਆਪਣੀ ਜਿਹੜੀ 14 ਘੰਟੇ ਦੀ ਜਿਹੜੀ ਆਪਣੀ ਸ਼ਿਫਟ ਹੁੰਦੀ ਆ ਪਰ ਡੇ ਦੀ ਜੀ, ਉਹ ਭਾਜੀ ਜਿਹੜੀ ਇਹਨਾਂ ਨੇ ਲਾਅ ਬਣਾਇਆ ਸੀ ਕਿ ਉਹ ਤੁਹਾਡੇ ਕੋਲ 4-5 ਘੰਟੇ ਜਿੱਦਾਂ ਰਿਸੀਵਰ ਕੋਲ ਜਾਂ ਸ਼ਿਪਰ ਕੋਲ ਕਿਤੇ ਤੁਹਾਨੂੰ ਟਾਈਮ ਲੱਗ ਜਾਂਦਾ ਤੇ ਤੁਹਾਡੀ ਉਹ ਸਵਿਚ ਹੋ ਜਾਂਦੀ ਆ ਆਟੋਮੈਟਿਕਲੀ, ਉਹ ਭਾਜੀ ਬਿਲਕੁਲ ਗਲਤ ਆ। ਲਾਸਟ ਵੀਕ ਟਿਕਟ ਮਿਲੀ ਆ ਜੀ, ਓਰੀਗਨ ਵਾਲਿਆਂ ਨੇ ਟਿਕਟ ਦਿੱਤੀ ਮੇਰੇ ਡਰਾਈਵਰ ਨੂੰ, ਉਹ ਇਸੇ ਕਰਕੇ ਕਿ ਉਹਦੀ 14 ਘੰਟੇ ਦੇ ਕਰੀਬ 30-32 ਮਿੰਟ ਹੋ ਗਏ ਸੀ ਜੀ, ਪਰ ਉਹਦੇ ਕੋਲ ਉਹ ਆਪਣੇ ਆਪ ਸਵਿਚ ਹੋ ਕੇ ਉਹਦਾ ਟਾਈਮ ਗੇਨ ਹੋਇਆ ਸੀਗਾ। ਉਹਨੇ ਉਹਨੂੰ ਫੋਲੋ ਕੀਤਾ ਸੀ। ਈਵਨ ਦੈਨ ਕਿ ਟਰੱਕ ਐਕਸ ਵਾਲਿਆਂ ਨਾਲ ਗੱਲ ਵੀ ਕੀਤੀ ਸੀ, ਉਹਨੇ ਕਿਹਾ ਜੀ ਤੁਸੀਂ ਲੌਗ ਬੁੱਕ ਫੋਲੋ ਕਰਨੀ ਹੈ, ਇਹ ਆਲਰੇਡੀ ਰੂਲਿੰਗ ਦੇ ਅਕੋਰਡਿੰਗ ਸਵਿਚ ਹੁੰਦੀ ਹੈ, ਅਸੀਂ ਨਹੀਂ ਕਰਦੇ। ਲੇਕਿਨ ਓਰੀਗਨ ਵਾਲਿਆਂ ਨੇ ਉਹਨੂੰ ਟਿਕਟ ਦੇ ਦਿੱਤੀ ਜਿਹਦੀ ਅਸੀਂ ਹੁਣ ਟਿਕਟ ਫਾਈਟ ਕਰ ਰਹੇ ਹਾਂ ਜੀ ਕੋਰਟ 'ਚ। ਲੇਕਿਨ ਉਹ 14 ਘੰਟੇ ਤੋਂ ਉੱਪਰ ਅਗਰ ਸ਼ਿਫਟ ਹੀ ਚਾਲੂ ਕਰਦੇ ਹੋ ਤਾਂ ਜਿੰਨਾ ਵੀ ਟਾਈਮ ਯੂਜ਼ ਕਰਦੇ ਹੋ ਉਹ ਤੁਹਾਨੂੰ ਉਹਨਾਂ ਨੇ ਟਿਕਟ ਦੇਣੀ ਹੈ ਜੀ। ਯੂਟਾ 'ਚ ਵੀ ਹੋ ਚੁੱਕਿਆ ਜੀ, ਓਰੀਗਨ ਵਾਲਿਆਂ ਨੇ ਤਾਂ ਹੁਣ ਪ੍ਰੈਕਟੀਕਲ ਟਿਕਟ ਦਿੱਤੀ ਹੈ। ਦੂਜਾ ਭਾਜੀ, ਐਮਾਜ਼ੋਨ ਦੇ ਐਕਸੀਡੈਂਟ ਹੋਣ ਦਾ ਰੀਜ਼ਨ ਇਹ ਆ ਕਿ ਇਹਨਾਂ ਦੇ ਲੋਡ ਮੋਸਟਲੀ ਜਿਹੜੇ ਨੇ ਰਾਤ ਨੂੰ 10 ਵਜੇ ਤੋਂ ਲੈ ਕੇ 3-4 ਵਜੇ ਤੱਕ ਮੋਸਟਲੀ ਲੋਡ ਨਿਕਲਦੇ ਨੇ। ਲੋਕੀ ਆਪਣੇ ਹਿਸਾਬ ਨਾਲ ਬੈਠੇ ਹੁੰਦੇ ਕਿ ਲੋਡ ਨਹੀਂ ਮਿਲਣਾ, ਕੋਈ ਹਾਈ ਹੋ ਜਾਂਦਾ, ਕੋਈ ਗਲਾਸੀ ਲਾ ਕੇ ਬੈਠਾ ਹੁੰਦਾ, ਔਰ ਉਹ ਫਿਰ ਰਾਤ ਨੂੰ ਜਦੋਂ ਇੱਦਾਂ ਇੰਸਟੈਂਟ ਲੋਡ ਨਿਕਲਦੇ ਨੇ, ਪੈਸੇ ਜ਼ਿਆਦਾ ਹੁੰਦੇ ਨੇ, ਬੰਦਾ ਇਹ ਨਹੀਂ ਦੇਖਦਾ ਕਿ ਮੈਂ ਖਾਧੀ ਪੀਤੀ ਬੈਠਾ ਮੈਂ ਰਹਿਣ ਦੇਵਾਂ, ਉਹ ਜਾ ਕੇ ਲੋਡ ਪਿਕ ਕਰਦਾ। ਤਾਂ ਫਿਰ ਨੈਚੁਰਲ ਗੱਲ ਹੈ ਜੇ ਬੰਦਾ ਨੀਂਦਰ 'ਚ ਆ ਜਾਂ ਨਸ਼ੇ 'ਚ ਆ, ਉਹ ਫਿਰ ਉਸ ਦਾ ਐਕਸੀਡੈਂਟ ਹੋਣਾ ਜੀ। ਥੈਂਕ ਯੂ ਭਾਜੀ। ਧੰਨਵਾਦ ਤੁਹਾਡਾ, ਪਰ ਇਹ ਬਹੁਤ ਮਾੜੀ ਗੱਲ ਹੈ। ਜੇ ਪੀ ਕੇ ਤਾਂ ਕਾਰ ਨਹੀਂ ਚਲਾਉਣੀ ਚਾਹੀਦੀ ਤੇ ਤਾਂ ਫਿਰ ਟਰੱਕ ਚਲਾਉਣਾ ਤਾਂ ਜਮਾਂ ਹੀ ਮਾੜੀ ਗੱਲ। ਇਹ ਮੋਸਟਲੀ ਜੀ ਖਾਲਸਾ ਜੀ, ਇਹ ਮੋਸਟਲੀ ਜਿਹੜੇ ਨੇ ਨਾ ਜਿੰਨੇ ਵੀ ਹੁੰਦੇ ਨੇ ਬੌਬਟੇਲ ਲੈ ਕੇ, ਇਹ ਇਹਨਾਂ ਦੇ ਐਮਾਜ਼ੋਨ ਦੀਆਂ ਫੈਸਿਲਿਟੀ ਜਿਹੜੀਆਂ ਇਹਨਾਂ ਦੀ ਐਮਾਜ਼ੋਨ ਦੀਆਂ ਫੈਸਿਲਿਟੀਆਂ ਹੁੰਦੀਆਂ ਉੱਥੇ ਬਾਹਰ ਟਰੱਕ ਬੌਬਟੇਲ ਪਾਰਕ ਕੀਤੇ ਹੁੰਦੇ ਨੇ। ਮੈਂ 2 ਸਾਲ ਪਹਿਲੇ ਐਮਾਜ਼ੋਨ ਦਾ ਕੰਮ ਇਸੇ ਕਰਕੇ ਛੱਡਿਆ ਸੀਗਾ ਕਿ ਉਹਦੇ 'ਚ ਅਸੀਂ ਨਸ਼ਾ ਨਹੀਂ ਕਰਦੇ, ਪਰ ਘੱਟੋ ਘੱਟ ਸਾਡੀਆਂ ਜਿਹੜੀਆਂ ਨੇ ਨਾ ਚੀਜ਼ਾਂ, ਸਾਨੂੰ ਨੀਂਦ ਦਾ ਸਾਡੀ ਪੂਰੀ ਨਹੀਂ ਹੁੰਦੀ, ਕਿਉਂਕਿ ਇਹਨਾਂ ਦਾ ਹੁੰਦਾ ਹੈਵ ਟੂ ਹੈਵ, ਤੁਸੀਂ ਲੋਡ ਵੀ ਲੈਣਾ ਤੇ ਜੇ ਤੁਸੀਂ ਨੈਪ ਲੈਣਾ ਤੇ 30 ਮਿੰਟ ਤੋਂ ਉੱਪਰ ਜੇ ਤੁਹਾਡਾ ਟਰੱਕ ਕਿਤੇ ਵੀ ਸਟਾਪ ਕਰਦੇ ਹੋ, ਇਹਨਾਂ ਕੋਲ ਆਟੋਮੈਟਿਕ ਨੋਟੀਫਿਕੇਸ਼ਨ ਪਹੁੰਚ ਜਾਂਦੀ ਹੈ। ਇਹ ਫਿਰ ਤੁਹਾਨੂੰ ਕਹਿੰਦੇ ਵੀ ਟਰੱਕ ਕਿਉਂ ਕਰਦਾ, ਰੀਜ਼ਨ ਦੱਸੋ, ਤੇ ਇਹਨਾਂ ਨੇ 30 ਮਿੰਟ ਤੋਂ ਉੱਪਰ ਇਹਨਾਂ ਨੇ ਟਰੱਕ ਤੁਹਾਡਾ ਸਟਾਪ ਨਹੀਂ ਕਰਨ ਦੇਣਾ। ਤੇ ਇਸ ਕਰਕੇ ਹੈਵ ਟੂ ਹੈਵ, ਤੁਸੀਂ ਲੋਡ ਚੱਕਿਆ ਤਾਂ ਤੁਹਾਨੂੰ ਜਾਣਾ ਹੀ ਪੈਣਾ, ਭਾਵੇਂ ਕਿੰਨੀ ਵੀ ਨੀਂਦਰ ਹੋਈ ਹੈ। ਇਸ ਕਰਕੇ ਮੈਂ ਐਮਾਜ਼ੋਨ ਤਾਂ ਛੱਡਿਆ ਸੀ ਜੀ। ਥੈਂਕ ਯੂ। ਇਹ ਤਾਂ ਸ਼ਰੇਆਮ ਧੱਕਾ, ਇਹ ਤਾਂ ਉਹੀ ਹਰਜੋਤ ਸਿੰਘ ਜਿੱਦਾਂ ਵੇਅਰ ਹਾਊਸ ਦੇ ਤਾਂ ਆਪਾਂ ਅੰਦਰ ਦੀਆਂ ਖਬਰਾਂ ਸੁਣਦੇ ਆ ਵੀ ਪਿਸ਼ਾਬ ਕਰਨ ਨੂੰ ਵੀ ਅਗਲੇ ਟਾਈਮ ਨਹੀਂ ਦਿੰਦੇ, ਇਹ ਤਾਂ ਹੁਣ ਸੌਣ ਨੂੰ ਟਾਈਮ ਨਹੀਂ, ਤਾਂ ਫਿਰ ਤਾਂ ਭਾਈ ਐਕਸੀਡੈਂਟ ਹੀ ਹੋਣਗੇ ਨਾ। ਫਿਰ ਉਹ ਜੇ ਹੁਣ ਕਿਸੇ ਨੂੰ ਨੀਂਦ ਆ ਜਾਏ ਤਾਂ ਫਿਰ ਇਹਦਾ ਤਾਂ ਮਤਲਬ ਮਾੜੀ ਗੱਲ ਹੈ। ਪ੍ਰੋਬਲਮ ਜਿਹੜੀ ਆ ਹਰਜੋਤ ਭਾਜੀ ਤੇ ਰਾਜਵੀਰ, ਪ੍ਰੋਬਲਮ ਜਿਹੜੀ ਹੈ ਨਾ ਐਮਾਜ਼ੋਨ ਦੇ ਨਾਲ ਹੈਗੀ ਹੈ ਕਿ ਦੇ ਆਰ ਟਾਈਮ ਕੰਸਟ੍ਰੇਨ ਆ, ਇਹਨਾਂ ਦੇ ਉੱਤੇ ਟਾਈਮ ਕੰਸਟ੍ਰੇਨ ਬਹੁਤ ਜ਼ਿਆਦਾ ਆ, ਜਿਹੜੀ ਕਿ ਇੰਨੀ ਫੈਸਿਲਿਟੀ ਜਿਹੜੀ ਕਿ ਸੇਮ ਡੇ ਡਿਲੀਵਰੀ ਕਰੀ ਜਾਂਦੇ ਆ। ਸੋ ਉਹ ਅਲਟੀਮੇਟਲੀ ਕੰਸਟ੍ਰੇਨ ਕਿਤੇ ਪੈਣੀ ਆ, ਉਹ ਡਰਾਈਵਰ ਤੇ, ਵੈਨ ਵਾਲੇ ਤੇ, ਟਰੱਕਰ ਤੇ, ਇਹਨਾਂ ਸਾਰਿਆਂ ਤੇ ਕੰਸਟ੍ਰੇਨ ਪੈਣੀ ਆ। ਦੂਸਰੀ ਗੱਲ ਇਹ ਹੈ ਕਿ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਖਾਧੀ ਪੀਤੀ ਵਾਲਾ, ਉਹ ਤਾਂ ਚਲੋ ਮੈਂ ਨਹੀਂ ਗੱਲ ਕਰਦਾ ਹੈਗਾ, ਉਹਦੇ ਵਿੱਚ ਪਤਾ ਨਹੀਂ ਮੈਨੂੰ ਕੀ ਕਰਦੇ ਕਿ ਨਹੀਂ ਕਰਦੇ, ਪਰ ਡੈਫੀਨੇਟਲੀ ਜਿਹੜੇ ਲੋਡਸ ਆ ਉਹ ਪ੍ਰੀ ਪਲਾਨਡ ਵੀ ਹੁੰਦੇ ਆ, ਬਹੁਤ ਲੋਡ ਪ੍ਰੀ ਪਲਾਨਡ ਹੁੰਦੇ ਆ। ਜਦੋਂ ਤੁਸੀਂ ਲੇਟ ਲਾਸਟ ਮਿੰਟ ਤੇ ਤੁਸੀਂ ਕੋਈ ਲੋਡ ਚੱਕਦੇ ਆ ਤਾਂ ਡੈਫੀਨੇਟਲੀ ਤੁਹਾਨੂੰ ਪਲਾਨ ਕਰਨਾ ਚਾਹੀਦਾ। ਪਰ ਜਿਹੜਾ ਇਸ ਤਰ੍ਹਾਂ ਹੁੰਦਾ ਕਿ ਆਪਣੇ ਲੋਕੀ ਜਿਹੜੇ ਆ ਉਹ ਦਿਨੇ ਹੋਰ ਜਿਹੜੇ ਰੋਜ਼ਮर्रा ਦੇ ਕੰਮ ਹੈ ਉਹ ਕਰਦੇ ਰਹਿੰਦੇ ਆ ਤੇ ਰਾਤ ਨੂੰ ਫਿਰ ਲੋਡ ਲੈ ਕੇ ਤੁਰਦੇ ਆ। ਸੋ ਇਸ ਗੱਲ ਤਾਂ ਇਹ ਹੈ ਨਾ ਰਮਨ ਜੀ, ਵੀ ਦੇਖੋ ਵਾਲ ਸਟਰੀਟ ਜਰਨਲ ਇਹ ਕਹਿੰਦਾ ਵੀ ਤੁਸੀਂ ਠੀਕ ਆ ਜੇ ਬੰਦੇ ਹਾਇਰ ਕਰਦੇ ਆ, ਵੀ ਜਦ ਉਹਨਾਂ ਨੂੰ ਕੋਈ ਰੈਕਡ ਆ ਵੀ ਬੰਦੇ ਨੂੰ 2 ਮਹੀਨੇ ਪਹਿਲਾਂ ਪੁਲਿਸ ਨੇ ਟਿਕਟਾਂ ਦਿੱਤੀਆਂ ਬ੍ਰੇਕਾਂ ਫਿਕਸ ਕਰੋ ਹਨਾ ਉਸ ਕੰਪਨੀ ਨੂੰ, ਤੇ ਇਹ ਕੁਝ ਚੈੱਕ ਹੀ ਨਹੀਂ ਕਰਦੇ ਹੈਗੇ। ਜਦੋਂ ਉਹਨੇ ਇਹ ਤਦੇ ਹੀ ਇਹ ਲਿਖਿਆ ਡੇਂਜਰਸ ਟਰੱਕਿੰਗ ਕੰਪਨੀਜ਼ ਹਾਇਰ ਕਰਦੀ ਆ। ਨਹੀਂ, ਉਹ ਨਹੀਂ ਚੈੱਕ ਕਰਦੇ ਜੀ ਉਹਨਾਂ ਦੀ। ਉਹ ਦੇਖੋ ਜਦੋਂ ਉਹਨਾਂ ਨੇ ਤੁਹਾਨੂੰ ਹਾਇਰ ਕੀਤਾ ਆ, ਸੋ ਉਹ ਤੁਹਾਡੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਤੁਸੀਂ ਆਪਣੇ ਟਰੱਕ ਨੂੰ ਚੈੱਕ ਕਰਨਾ, ਉਹ ਤੁਹਾਡੇ ਉੱਤੇ ਰਿਸਪੌਂਸਿਬਿਲਿਟੀ ਛੱਡਦੇ ਆ। ਇਸੇ ਕਰਕੇ ਜਿਹੜਾ ਇੰਡੀਪੈਂਡੈਂਟ ਓਨਰ ਆਪਰੇਟਰ ਦਾ ਕੰਮ ਹੈਗਾ, ਉਹਦੇ ਵਿੱਚ ਜਿਹੜਾ ਆਪਣਾ ਲਾਅਸੂਟ ਹੁਣੇ ਹੋਇਆ ਸੀਗਾ, ਜਿਹੜਾ CH ਰੋਬਿਨਸਨ ਵਾਲਾ ਲਾਅਸੂਟ, ਜਦੋਂ ਸੁਪਰੀਮ ਕੋਰਟ 'ਚ ਉਹ ਵੀ ਡਿਨਾਈ ਹੋਇਆ, ਉਹ ਵੀ ਸੇਮ ਚੀਜ਼ ਸੀਗਾ ਕਿ ਉਹਦੇ ਵਿੱਚ ਉਹਨਾਂ ਨੇ CH ਰੋਬਿਨਸਨ ਨੂੰ ਜ਼ਿੰਮੇਵਾਰ ਮੰਨਿਆ ਸੀ ਕਿ ਤੁਸੀਂ ਹਾਇਰ ਕਰਨ ਲੱਗਿਆ, ਕੈਰੀਅਰ ਦਾ ਬੈਕਗਰਾਊਂਡ ਨਹੀਂ ਦੇਖਿਆ, ਕੈਰੀਅਰ ਦੀ ਰਿਪੋਰਟ ਨਹੀਂ ਦੇਖੀ। ਸੋ ਉਹ ਸਾਰੇ ਕਾਸੇ ਦੇ ਹੀ ਜਿਹੜਾ ਸੀਗਾ ਉਹ ਉਸੇ ਚੀਜ਼ ਤੇ ਉਹ ਡਿਨਾਈ ਹੋਇਆ ਨਾ, ਤੇ ਉਹਨਾਂ ਨੇ CH ਰੋਬਿਨਸਨ ਨੂੰ ਵਿੱਚ ਲੈ ਲਿਆ। ਸੋ ਹੁਣ ਆਹ ਜਿਹੜੀ ਰਿਪੋਰਟ ਆਈ ਹੈ, ਇਹਦੇ ਆਧਾਰ ਦੇ ਉੱਤੇ ਹੁਣ ਜਿਹੜੇ ਜਿਹੜੇ ਐਕਸੀਡੈਂਟ ਹੁੰਦੇ ਆ
ਡੈਫੀਨੇਟਲੀ ਨੈਗਲੀਜੈਂਸ ਹੈ, ਬਹੁਤ ਵੱਡੀ ਨੈਗਲੀਜੈਂਸ ਹੈ ਐਮਾਜ਼ੋਨ ਦੇ ਸਾਈਡ ਦੇ ਵੱਲੋਂ। ਤੇ ਸੋ ਮੇਰੇ ਖਿਆਲ ਦੇ ਵਿੱਚ ਤਾਂ ਇਹ ਬਹੁਤ ਕੁਝ ਚੀਜ਼ਾਂ ਜਿਹੜੀਆਂ ਉਹ ਅੱਗੇ ਆਉਣ ਵਾਲੇ ਸਮੇਂ 'ਚ ਇਹਦੇ 'ਚ ਦੇਖਣ ਨੂੰ ਮਿਲਣਗੀਆਂ। ਜੀ ਜੀ ਬਿਲਕੁਲ। ਤੇ ਸੋ ਤੇ ਤੁਹਾਡੇ ਵੀ ਜੇ ਕੋਈ ਸਵਾਲ ਨੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 4082725200। ਸੋ ਰਮਨ ਜੀ, ਅਜੋਤ ਜੀ, ਜਦੋਂ ਤੁਸੀਂ ਇਸ ਰਿਪੋਰਟ ਦਾ ਜ਼ਿਕਰ ਕੀਤਾ ਆ ਤੇ ਫਿਰ ਜਿਹੜੀ ਇਹ ਹਾਇਰਿੰਗ ਪ੍ਰੋਸੈਸ ਦਾ ਜਿਸ ਦੇ ਉੱਤੇ ਆਪਾਂ ਆਪਣੀਆਂ ਕਈ ਵਾਰੀ ਕੰਪਨੀਆਂ ਦੇ ਉੱਤੇ ਜ਼ਿਆਦਾ ਕਹਿ ਜਾਂਦੇ ਆ, ਫਿਰ ਕੰਮ ਤਾਂ ਇਹਨਾਂ ਦਾ ਵੀ ਤਕਰੀਬਨ ਉਹ ਜਿਹਾ ਹੀ ਆ ਵੀ ਜਿੱਦਾਂ ਆਇਆ ਜੋ ਮਰਜ਼ੀ ਆਇਆ, ਵੀ ਕੋਈ ਬਹੁਤੀ ਛਾਨਣਾ ਲਾਇਆ ਨਹੀਂ ਹੈ, ਚੱਲ ਸੋ ਚੱਲਦੀ ਆ ਕੰਮ। ਬਿਲਕੁਲ ਇਹੋ ਜਿਹਾ ਹੀ ਕੰਮ ਹੈਗਾ ਆ, ਕਿਉਂਕਿ ਰਿਸਪੌਂਸਿਬਿਲਿਟੀ ਇੰਡੀਪੈਂਡੈਂਟ ਓਨਰ ਆਪਰੇਟਰ ਦੀ ਹੈਗੀ ਆ। ਮੇਰੇ ਖਿਆਲ ਆਪਣਾ ਫੇਸਬੁੱਕ ਤੇ ਇੱਕ ਭਾਈ ਸਾਹਿਬ ਹੁਣੀ ਕਹਿ ਰਿਹਾ ਕਿ ਬਲਜਿੰਦਰ ਪਾਲ ਹੁਣੀ ਕਿ ਗਲਤੀ ਐਮਾਜ਼ੋਨ ਦੀ ਨਹੀਂ, ਗਲਤੀ ਡਿਸਪੈਚ ਵਾਲੇ। ਦੇਖੋ, ਡਿਸਪੈਚ ਵਾਲਾ ਤੁਹਾਨੂੰ ਕਹੂਗਾ ਖੂਹ ਛਾਲ ਮਾਰ ਦਿਓ, ਤੇ ਜੇ ਤੁਸੀਂ ਮਾਰ ਦਿੰਦੇ ਹੋ ਤੇ ਗਲਤੀ ਤੁਹਾਡੀ ਹੈ, ਡਿਸਪੈਚ ਦੀ ਨਹੀਂ। ਠੀਕ ਹੈ ਨਾ, ਤੁਸੀਂ ਆਪਣੇ ਹਿਸਾਬ ਦੇ ਨਾਲ ਚੱਲਣਾ ਹੈਗਾ। ਜਿੱਦਾਂ ਤੁਸੀਂ ਜਦੋਂ ਅਸੀਂ ਖੁਦ ਗਲਤੀ ਕਰਦੇ ਆ ਨਾ, ਅਸੀਂ ਕਿਸੇ ਦੇ ਉੱਤੇ ਆਪਾਂ ਨਹੀਂ ਡ੍ਰੌਪ ਕਰ ਸਕਦੇ ਜ਼ਿੰਮੇਵਾਰੀ, ਅਸੀਂ ਖੁਦ ਗਲਤ ਆ। ਅਸੀਂ ਜੇ ਅੱਜ ਜੇ ਮੈਂ ਕਹਿਣਾ ਕਿ ਮੈਂ ਲੌਗ ਬੁੱਕ ਦੇ ਹਿਸਾਬ ਦੇ ਨਾਲ ਚੱਲਣਾ ਆ, ਮੈਨੂੰ ਕਿਹੜਾ ਡਿਸਪੈਚਰ ਆ ਜਿਹੜਾ ਧੱਕੇ ਦੇ ਨਾਲ ਮੈਨੂੰ ਕਹੂਗਾ ਵੀ ਤੂੰ ਲੌਗ ਬੁੱਕ ਬ੍ਰੇਕ ਕਰਕੇ ਚੱਲ, ਹੈ ਨਾ। ਜੇ ਮੈਂ ਨਹੀਂ ਚੱਲਣਾ ਤੇ ਮੈਂ ਨਹੀਂ ਚੱਲਣਾ, ਇਹ ਤਾਂ ਆਪਣੀ ਜ਼ਿੰਮੇਵਾਰੀ ਆ। ਕਿਸੇ ਦੇ ਉੱਤੇ ਆਪਾਂ ਉਹਦਾ ਹੁਣ ਜਿੱਦਣ ਐਮਾਜ਼ੋਨ ਹਾਇਰ ਕਰਦੀ ਉਦੋਂ ਉਹ ਸਾਰੀਆਂ ਤੁਹਾਡੇ ਕੋਲ ਕਹਿੰਦੀ ਹੈ ਨਾ ਕਿ ਹਰ ਇੱਕ ਚੀਜ਼ ਤੁਹਾਨੂੰ ਫੋਲੋ ਕਰਨੀ ਪੈਣੀ, ਹਰ ਇੱਕ ਲਾਅ ਫੋਲੋ ਕਰਨਾ ਪੈਣਾ। ਹੁਣ ਜੇ ਤੁਸੀਂ ਨਹੀਂ ਕਰਦੇ ਹੋ ਤਾਂ ਐਮਾਜ਼ੋਨ ਦੀ ਗਲਤੀ ਥੋੜ੍ਹੀ ਹੋ। ਪਰ ਐਮਾਜ਼ੋਨ ਦੀ ਗਲਤੀ ਇਹ ਆ ਕਿ ਉਹ ਟਾਈਟ ਸਕੈਜੂਲ ਤੇ ਚੱਲਦੇ ਆ, ਬਹੁਤ ਜ਼ਿਆਦਾ ਟਾਈਟ ਜਿਹੜਾ ਟਾਈਮ ਹੁੰਦਾ ਆ, ਬਿਲਕੁਲ ਟਾਈਮ ਟੂ ਟਾਈਮ ਉਹਨਾਂ ਨੇ ਤੁਹਾਨੂੰ ਲੋਡ ਦੇਣਾ ਹੈ, ਟਾਈਮ ਟੂ ਟਾਈਮ ਉਹਨਾਂ ਨੇ ਪਹੁੰਚਣਾ ਆ। ਦੇ ਮੋਨੀਟਰ ਯੂ ਵੈਰੀ ਵੈਲ, ਵੈਰੀ ਟਾਈਟਲੀ। ਸੋ ਇਹ ਚੀਜ਼ ਜਿਹੜੀ ਆ ਇਹ ਯੈਸ ਡੈਫੀਨੇਟਲੀ, ਕਿਉਂਕਿ ਟਰੱਕਿੰਗ ਆ, ਰੋਡ ਦੇ ਉੱਤੇ ਟਰੱਕ ਜਾ ਰਿਹਾ, ਕਿਤੇ ਟ੍ਰੈਫਿਕ ਆ, ਕੁਛ ਆ, ਇਹ ਆ ਉਹ ਡਿਫਰੈਂਟ ਹੈ। ਬਟ ਜੀ ਅਲਟੀਮੇਟਲੀ ਰਿਸਪੌਂਸਿਬਿਲਿਟੀ ਤੁਹਾਡੀ ਆ ਜਿਹਨੇ ਡਰਾਈਵ ਕਰਨਾ। ਜੇ ਤੁਸੀਂ ਨਹੀਂ ਉਹਨੂੰ ਤੁਸੀਂ ਅੱਗੇ ਨਹੀਂ ਕਰਦੇ, ਤੁਸੀਂ ਅੱਗੇ ਨਹੀਂ ਉਹਨੂੰ ਕਹਿੰਦੇ ਡਿਸਪੈਚਰ ਨੂੰ, ਤੇ ਦੈਨ ਆਬਵੀਅਸਲੀ ਉਹਨੇ ਕਹਿਣਾ ਵੀ ਠੀਕ ਹੈ, ਜੇ ਚੱਲੀ ਜਾਂਦਾ ਤਾਂ ਚੱਲੀ ਜਾਣਾ। ਜੀ, ਸੋ ਬਿਲਕੁਲ। ਪਰ ਜੋ ਇਹ ਰਿਪੋਰਟ ਆਈ ਹੈ ਨਾ ਵਾਲ ਸਟਰੀਟ ਜਰਨਲ ਦੀ ਅੱਜ ਐਮਾਜ਼ੋਨ ਕੰਪਨੀ ਪ੍ਰਤੀ, ਇਹ ਕੰਪਨੀ ਦੇ ਰੈਪੂਟੇਸ਼ਨ ਨੂੰ ਕਾਫੀ ਖਰਾਬ ਕਰੂਗੀ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਡਾਟਾ ਕੀ ਹੈਗਾ। ਕਿੰਨੇ 75 ਬੰਦੇ ਇਹਨਾਂ ਦੇ ਮਾਰੇ ਆ ਜੋ ਇਹਨਾਂ ਦੇ ਟਰੱਕਾਂ ਦੇ ਕੰਮ। ਤੇ ਨਾਲੇ ਦੂਸਰੀ ਰਮਨ ਜੀ ਗੱਲ ਇਹ ਹੈ ਵੀ ਜਿਹੜੇ ਟਰੱਕ ਡਰਾਈਵਰ ਨੂੰ 2 ਮਹੀਨੇ ਪਹਿਲਾਂ ਟਿਕਟ ਮਿਲੀ ਸੀ ਵੀ ਤੁਸੀਂ ਬ੍ਰੇਕਾਂ ਫਿਕਸ ਕਰੋ, ਤੇ ਉਹ ਕੰਪਨੀ ਜਾਂ ਜਿਹੜਾ ਡਰਾਈਵਰ ਚੜ੍ਹਦਾ ਉਹ ਦੇਖਦਾ ਨਹੀਂ ਵੀ ਇੱਥੇ ਟਿਕਟ ਮਿਲੀ ਆ ਜਾਂ ਇਹਨੂੰ ਫਿਕਸ ਕਰੀਏ ਜਾਂ ਨਾ ਕਰੀਏ। ਜੀ ਜੀ, ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਹੈ ਜੀ, ਬਹੁਤ ਜ਼ਿਆਦਾ। ਹੁਣ ਆਪ ਤੁਹਾਡੇ ਸਾਹਮਣੇ ਆ, ਬਲਜਿੰਦਰ ਬਾਬੂ ਵੀ ਕਹਿੰਦੇ ਵੀ ਮੇਰੇ ਨਾਲ ਮੋਸਟਲੀ ਜਿਹੜੇ ਲੋਕਲ ਡਰਾਈਵਰ ਆ ਆਵਰਲੀ ਪੇ ਕਰਦੇ, ਮੇਰੇ ਨਾਲ ਦਾ ਡਰਾਈਵਰ 18 ਘੰਟੇ ਡਰਾਈਵ ਕਰ ਰਿਹਾ। ਸੋ ਹੁਣ ਤੁਸੀਂ ਉਹ ਗਲਤੀ ਕਰੋਗੇ ਤਾਂ ਫਿਰ ਤੁਹਾਡੇ ਕੋਲ ਗਲਤੀ ਕਰਾਉਣ ਵਾਲੇ ਨੇ ਤਾਂ ਕਰਾਈ ਜਾਣੀ ਹੈ ਕਿ ਤੁਸੀਂ ਕਰ ਰਹੇ ਆ। ਜੀ, ਆਪਣੇ ਨਾਲ ਕੁਝ ਕਾਲਰ ਜੁੜੇ, ਉਹਨਾਂ ਦੇ ਆਪਾਂ ਵਿਚਾਰ ਲੈਂਦੇ ਆ ਜੀ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200। ਜਸਬੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਇੱਕ ਕੁਐਸਚਨ ਹੈ, ਜਿੱਦਾਂ ਲਾਇਸੈਂਸ ਲੈਣ ਜਾਂਦੇ DMV ਡਰਾਈਵ ਟੈਸਟ ਪਹਿਲੀ ਵਾਰੀ, ਤੇ ਤੁਹਾਨੂੰ ਕੋਈ ਆਟੋਮੈਟਿਕ ਟਰੱਕ ਲਿਜਾ ਸਕਦੇ ਆ ਸਪੋਜ਼ ਟੂ ਹੈਵ ਦਾ ਸਿਕਸ ਜੀ ਉਹਦੇ 'ਚ ਤਾਂ ਕੋਈ ਨਹੀਂ ਗਾ, ਕਿਉਂਕਿ ਹੁਣ ਆਟੋਮੈਟਿਕ ਟਰੱਕ ਚੱਲਦੇ ਹੈਗੇ ਤੇ ਆਟੋਮੈਟਿਕ ਲੈ ਕੇ ਜਾ ਸਕਦੇ ਆ। ਮੇਰੇ ਖਿਆਲ ਤੇ ਉਹਦੇ 'ਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਵੈਸੇ ਆਟੋਮੈਟਿਕ ਟਰੱਕ ਬਹੁਤ ਵਧੀਆ ਹੀ, ਜਿਹੜੀ ਰਿਪੇਅਰ ਲੋਕਾਂ ਦੀ ਬਹੁਤ ਬਚਾਉਂਦੇ ਕੰਪਨੀਆਂ ਦੀ ਬੜੀਆਂ। ਜਿੱਦਾਂ ਆਮ ਤੁਸੀਂ ਨਵਾਂ ਡਰਾਈਵਰ ਰੱਖੋ, ਤੁਹਾਡੇ ਟਰਾਂਸਮਿਸ਼ਨ ਕਲਚ ਕਲੁਚ ਲੂਹੇ ਦਾ ਪਹਿਲਾਂ ਦੋ ਝੰਗੇ ਰਿਹਾ, ਪਰ ਇਹ ਆਟੋਮੈਟਿਕ ਟਰੱਕ 'ਚ ਇਹ ਪ੍ਰੋਬਲਮ ਨਹੀਂ ਆਉਂਦੀ ਕੋਈ ਦਿੰਦੇ ਗਏ ਨਵੇਂ ਬੰਦੇ। ਹਰ ਚੀਜ਼ ਦੇ ਬੈਨੀਫਿਟ ਵੀ ਆ, ਨੁਕਸਾਨ ਵੀ ਆ ਤੇ ਬੈਨੀਫਿਟ ਵੀ ਹੈਗੇ। ਜੀ, ਧੰਨਵਾਦ ਜੀ। ਥੈਂਕ ਯੂ ਜਸਬੀਰ ਜੀ। ਅਗਲੇ ਕਾਲਰ ਸੁਖਚੈਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਸਾਰੇ ਰੇਡੀਓ ਪੰਜਾਬੀ ਸੁਣਨ ਵਾਲਿਆਂ ਨੂੰ, ਸਰੋਤਿਆਂ ਦਾ ਨੂੰ ਵੀ ਸਤਿ ਸ੍ਰੀ ਅਕਾਲ। ਤੇ ਮੈਂ ਤਾਂ ਸਿਰਫ ਇੱਕ ਮੈਸੇਜ ਦੇਣ ਵਾਸਤੇ ਹੀ ਰੇਡੀਓ ਨਾਲ ਕੰਟੈਕਟ ਕੀਤਾ ਕਿ ਮੈਸੇਜ ਮੇਰਾ ਇਹ ਆ ਕਿ ਮੈਂ ਇੱਕ ਦਿਨ ਰਮਨ ਭਾਜੀ ਨਾਲ ਗੱਲ ਕੀਤੀ ਸੀ ਬਾਏ ਫੋਨ ਤੇ, ਵੀ ਜਿਹੜਾ ਪੰਜਾਬੀ ਰੇਡੀਓ ਜਿਹੜਾ ਟਰੱਕਿੰਗ ਇੰਡਸਟਰੀ ਵਾਸਤੇ ਤਾਂ ਜਾਂ ਨੋਰਮਲ ਵੀ ਜਿਹੜੀ ਕਮਿਊਨਿਟੀ ਵਾਸਤੇ ਹੋਰ ਵੀ ਅਪਡੇਟ ਦਿੰਦਾ, ਉਹ ਪੰਜਾਬੀ ਰੇਡੀਓ ਇੱਕ ਨਾ ਚੌਕੀਦਾਰ ਦਾ ਤੌਰ ਤੇ ਕੰਮ ਕਰ ਰਿਹਾ। ਵੀ ਚੌਕੀਦਾਰ ਦਾ ਕੰਮ ਕੀ ਹੁੰਦਾ, ਕਹਿੰਦਾ ਜਾਗਦੇ ਰਹੋ। ਉਹਦੇ 'ਚ ਗੱਲ ਕੀ ਆ ਵੀ ਜਿਹੜਾ ਬੰਦਾ ਜਾਗਦਾ ਰਹਿੰਦਾ ਉਹ ਬਚ ਜਾਂਦਾ, ਤੇ ਜਿਹੜਾ ਬੰਦਾ ਸੌਂ ਜਾਂਦਾ ਉਹਦੇ ਘਰੇ ਚੋਰੀ ਹੋ ਜਾਂਦੀ ਹੈ। ਮੇਰਾ ਨਿੱਜੀ ਐਕਸਪੀਰੀਅੰਸ ਆ।
ਤੇ ਮੇਰਾ ਹੁਣ ਮੈਸੇਜ ਇਹ ਆ ਵੀ ਜੇ ਪੰਜਾਬੀ ਰੇਡੀਓ ਜਿਹੜਾ ਕੰਮ ਕਰ ਰਿਹਾ ਤੁਸੀਂ ਆਪਣਾ ਕੰਮ ਕਰੀ ਚੱਲੋ। ਤੁਸੀਂ ਨਾ ਸੋਚੋ ਵੀ ਤੁਸੀਂ ਚੰਗਾ ਕਰ ਰਹੇ ਹੋ ਕਿ ਮਾੜਾ। ਮੇਰੇ ਮੁਤਾਬਕ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਹੁਣ ਮੇਰਾ ਸੁਜੈਸ਼ਨ ਹੈ ਇੱਕ ਮੇਰੇ ਆਪਣੇ ਪ੍ਰਤੀ ਜੇ ਗੱਲ ਕਰਾਂ, ਮੇਰੇ ਕੋਲ ਤਾਂ ਸਿਰਫ ਇੰਨਾ ਵੀ ਅੱਜ ਤੱਕ ਨਾ ਮੈਨੂੰ ਕੋਈ ਚਲਾ ਸਕਿਆ 11 ਘੰਟੇ ਤੋਂ ਬਾਅਦ, ਨਾ ਕੋਈ ਕੰਪਨੀ ਚਲਾ ਸਕੀ ਆ, ਨਾ ਮੈਨੂੰ ਕੋਈ ਡਿਸਪੈਚਰ ਚਲਾ ਸਕਿਆ। ਜਦੋਂ ਡਰਾਈਵਰ ਖੁਦ ਚੱਲਦਾ ਉਹ ਡਰਾਈਵਰ ਗਲਤ ਹੋ ਜਾਂਦਾ ਲਾ ਦੇ ਮੁਤਾਬਕ। ਜਿਵੇਂ ਮੈਂ ਪਿੱਛੇ ਵੀ ਸ਼ਾਇਦ ਗੱਲ ਕੀਤੀ ਸੀਗੀ ਵੀ ਜੇ ਤੁਸੀਂ ਇਸ ਕੰਟਰੀ ਦੇ ਵਿੱਚ ਲਾ ਦੇ ਮੁਤਾਬਕ ਕੰਮ ਕਰਦੇ ਹੋ ਤਾਂ ਤੁਸੀਂ ਡਿੱਗ ਵੀ ਪੈਂਦੇ ਹੋ, ਤੁਹਾਨੂੰ ਫਿਰ ਵੀ ਸਟੈਂਡ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਪਰੰਤੂ ਜੇ ਤੁਸੀਂ ਲਾ ਤੋਂ ਅੰਗੇਂਸਟ ਕੰਮ ਕਰੋਗੇ ਕਿਸੇ ਵੀ ਟੌਪਿਕ ਦਾ ਹੈਗਾ ਤੇ ਫਿਰ ਉਹ ਗੌਰਮੈਂਟ ਤੁਹਾਨੂੰ ਉੱਠਣ ਦਾ ਵੀ ਸ਼ਾਇਦ ਚਾਂਸ ਨਾ ਦੇਵੇ। ਤੇ ਦੂਜੀ ਗੱਲ ਇਹ ਆ ਵੀ ਜੇ ਮੈਂ ਆਪਣੀ ਰੈਫਰੈਂਸ ਪਾਵਾਂ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਨਾ ਤਾਂ ਮੈਨੂੰ ਕਿਸੇ ਨੇ ਚਲਾਇਆ, ਨਾ ਮੈਨੂੰ ਕੋਈ ਮੈਨੂੰ ਕਿਹਾ ਜਾਂਦਾ ਵੀ ਤੂੰ ਐਂ ਕਰ ਲੈ ਜਾਂ ਐਂ ਕਰ ਲੈ। ਮੈਂ ਕਿਸੇ ਦਾ ਚਲੋ ਨਾਮ ਨਹੀਂ ਲੈਂਦਾ, ਪਰੰਤੂ ਮੈਂ ਆਪਣੇ ਇੱਕ ਸਟੈਂਡ ਤੇ ਖੜਾ ਵੀ ਮੈਂ ਨਹੀਂ ਕਰ ਸਕਦਾ। ਮੈਂ ਜਦੋਂ ਇੱਥੇ ਆਇਆ ਇੱਕ ਗ੍ਰੀਨ ਕਾਰਡ ਹੋਲਡਰ ਆਇਆ ਸੀ, ਅੱਜ ਮੈਂ ਅਮਰੀਕਾ ਦਾ ਸਿਟੀਜ਼ਨ ਹਾਂ। ਤੇ ਜਦੋਂ ਮੈਂ ਸਿਟੀਜ਼ਨਸ਼ਿਪ ਦੀ ਆਪਾਂ ਔਥ ਸੈਰੀਮਨੀ ਦੇ ਵਿੱਚ ਜਾਂਦੇ ਹਾਂ, ਮੈਂ ਸਹੁੰ ਚੁੱਕੀ ਸੀਗੀ ਵੀ ਮੈਂ ਇਸ ਦੇਸ਼ ਦੇ ਲਾ ਐਂਡ ਆਰਡਰ ਨੂੰ ਫੋਲੋ ਕਰੂੰਗਾ। ਉਹ ਜ਼ਰੂਰੀ ਨਹੀਂ ਹੈਗਾ ਵੀ ਲਾ ਐਂਡ ਆਰਡਰ ਫੋਲੋ ਮੈਂ ਕਰਨੇ ਆ, ਮੈਂ ਸਿਟੀਜ਼ਨ ਹੋ ਕੇ ਫੋਲੋ ਕਰਨੇ ਆ। ਉਹ ਪਹਿਲਾਂ ਵੀ ਜਿਹੜਾ ਵੀ ਬੰਦਾ ਇਸ ਕੰਟਰੀ ਦੇ ਵਿੱਚ ਰਹਿ ਰਿਹਾ ਉਹ ਹਰੇਕ ਬੰਦਾ ਇਸ ਦੇਸ਼ ਦਾ ਨਾਗਰਿਕ ਆ, ਉਹਨੂੰ ਚਾਹੀਦਾ ਵੀ ਇਸ ਦੇਸ਼ ਦਾ ਲਾ ਐਂਡ ਆਰਡਰ ਫੋਲੋ ਕਰੇ। ਤੇ ਖਾਸ ਕਰਕੇ ਟਰੈਕਿੰਗ ਦੇ ਵਿੱਚ ਜਿਹੜਾ ਕੁਛ ਟਰੈਕਿੰਗ ਦੇ ਵਿੱਚ ਹੋ ਰਿਹਾ, ਮੈਂ ਉਸ ਟੌਪਿਕ ਤੇ ਨਹੀਂ ਗੱਲ ਕਰਨਾ ਚਾਹੁੰਦਾ। ਬਸ ਤੁਸੀਂ ਆਪਣੇ ਆਪ ਨੂੰ ਫੋਲੋ ਕਰੋ, ਕਿਉਂਕਿ ਗਲਤ ਕਹਿੰਦੇ ਹੁੰਦੇ ਨਾ ਤਾੜੀ ਕਿੱਥੇ ਵਾ, ਇੱਕ ਪੰਜਾਬੀ ਦੀ ਕਹਾਵਤ ਹੈ ਤਾੜੀ ਵੀ ਦੋ ਹੱਥਾਂ ਨਾਲ ਵੱਜਦੀ ਹੁੰਦੀ ਆ। ਇਸ ਲਈ ਜੇ ਇੱਕ ਹੱਥ ਨਾਲ ਕਦੇ ਨਹੀਂ ਤਾੜੀ ਵੱਜਦੀ, ਇੱਕ ਦੂਜੇ ਤੇ ਬਲੇਮ ਲਾਉਂਦੇ ਆ ਮੋਸਟਲੀ। ਮੈਂ ਨਹੀਂ ਕਰਦਾ, ਉਹ ਕਰਾਉਂਦਾ, ਉਹ ਨਹੀਂ ਕਰਦਾ, ਮੈਂ ਕਰਾਉਂਦਾ। ਪਰੰਤੂ ਮੈਂ ਆਪਣੇ ਆਪ ਨੂੰ ਕਹਿੰਦਾ ਮੇਰੇ ਤੋਂ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਮੈਂ ਨਹੀਂ ਕਰਦਾ। ਕਹਿੰਦਾ ਮਤਲਬ ਉਹੀ ਆ ਵੀ ਤਾੜੀ ਮੈਂ ਇੱਕ ਹੱਥ ਪਾਸੇ ਕਰ ਲੈਂਦਾ ਵੀ ਮੈਂ ਤਾੜੀ ਵੱਜਣ ਨਹੀਂ ਦੇਣੀ। ਥੈਂਕ ਯੂ ਸੁਖਚੈਨ ਜੀ, ਬੜੀ ਮਿਹਰਬਾਨੀ ਜੀ। ਥੈਂਕ ਯੂ, ਮਿਹਰਬਾਨੀ ਸੁਖਚੈਨ ਜੀ। ਇੱਥੇ ਦੱਸ ਜਾਈਏ, ਜਦੋਂ ਆਪਾਂ ਨਾ ਪਿਛਲੇ 2 ਸਾਲਾਂ ਦੇ ਦੌਰਾਨ ਕਰੋਨਾ ਵਾਇਰਸ ਦੇ ਪ੍ਰੋਗਰਾਮ ਕੀਤੇ ਤੇ ਸਾਡੇ ਉਲਟ WhatsApp ਦੇ ਉੱਤੇ ਬਹੁਤ ਗਰੁੱਪਾਂ 'ਚ ਇਹ ਜੀ ਦੋਨੇ ਜਣੇ ਬੈਠੇ ਡਰਾਉਂਦੇ ਰਹਿੰਦੇ ਆ। ਹਾਲਾਂਕਿ ਸਾਨੂੰ ਦੋਨਾਂ ਨੂੰ ਕਰੋਨਾ ਹੋਇਆ ਸੀ। ਜਿਨ੍ਹਾਂ ਨੂੰ ਕਰੋਨਾ ਹੋਇਆ ਤੇ ਜਿਨ੍ਹਾਂ ਦੇ ਘਰ ਦੇ ਗਏ ਆ ਨਾ ਉਹਨਾਂ ਨੂੰ ਪਤਾ। 2 ਸਾਲਾਂ ਤੋਂ ਰਮਨ ਭਾਜੀ ਤੇ ਅਸੀਂ ਰੌਲਾ ਪਾਉਂਦੇ ਰਹੇ ਭਾਈ ਆਪਣੇ ਬਿਜ਼ਨਸ ਥੋੜਾ ਸਹਿਜੇ ਚਲੋ। 2,75,000 ਦੇ ਟਰੱਕ ਲੈ ਵੀ ਬਹੁਤ ਮਹਿੰਗੇ ਆ, ਹਜੇ ਥੋੜਾ ਹੌਲੀ ਚੱਲੋ। ਹੁਣ ਉਹੀ ਟਰੱਕ ਲੱਖ ਡਾਲਰ ਥੱਲੇ ਹੋਏ। ਹੁਣ ਉਹ ਸਾਰੇ ਕਹਿੰਦੇ ਨਹੀਂ ਤੁਸੀਂ ਠੀਕ ਕਹਿੰਦੇ ਸੀ। ਜੀ ਥੈਂਕ ਯੂ। ਤੇ ਆਪਣੇ ਅਗਲੇ ਕਾਲਰ ਨੇ ਜੋਤ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤਿੰਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਉਹ ਪਿੱਛੇ ਜੇ ਨਾ ਆਪਣੇ ਹੈਗੇ ਆ ਕੌਣ ਗਰੇਵਾਲ ਹੈਗੇ ਆ, ਸਨੀ ਗਰੇਵਾਲ, ਤੇ ਉਹਨਾਂ ਨੇ ਕਿਹਾ ਸੀ ਵੀ ਸਕੇਲ ਦੇ ਉੱਤੇ ਪੋਲਿਊਸ਼ਨ ਚੈੱਕ ਕਰਨ ਦਾ ਆਟੋਮੈਟਿਕ ਸਿਸਟਮ ਲਾ ਰਹੇ ਆ ਜੀ। ਤੇ ਲਾਸਟ ਵੀਕ ਮੈਨੂੰ ਪੁੱਲ ਕੀਤਾ ਸੀਗਾ ਗ੍ਰੇਪ ਪੁਆਇੰਟ ਵਾਲੀ ਸਕੇਲ ਦੇ ਉੱਤੇ ਨਾਰਥ ਟਾਈਪ 5 ਤੇ ਮੈਂ ਉਹ ਤੇ ਕੁਐਸਚਨ ਪੁੱਟ ਆਫ ਕੀਤਾ ਆਫੀਸਰ ਨੂੰ। ਮੈਂ ਕਿਹਾ ਉਹਨੇ ਮੇਰਾ ਸਾਰਾ ਕੁਝ ਚੈੱਕ ਕਰਕੇ ਮੈਨੂੰ ਕਹਿੰਦਾ ਹੈਵ ਐਨੀ ਕੁਐਸਚਨ। ਮੈਂ ਕਿਹਾ ਯਸ ਵਨ ਆਫ ਕੁਐਸਚਨ। ਕਹਿੰਦਾ ਕੀ? ਮੈਂ ਕਿਹਾ ਵੀ ਮੈਂ ਸੁਣਿਆ ਤੁਹਾਡੀਆਂ ਸਕੇਲਾਂ ਦੇ ਉੱਤੇ ਵੀ ਆ ਜਿਹੜਾ ਸਮੋਕ ਚੈੱਕ ਦਾ FMCSA ਦਾ ਲੱਗ ਰਿਹਾ, ਕੋਈ ਹੈ ਤੁਹਾਡੀ ਨੌਲੇਜ 'ਚ? ਕਹਿੰਦਾ ਨੋ। ਇਹ ਕਹਿੰਦਾ ਸਾਡਾ ਡਿਪਾਰਟਮੈਂਟ ਕੋਈ ਨਹੀਂਗਾ, ਇਹ ਹੈਗਾ ਇਹ ਰਿਸੋਰਸ ਬੋਰਡ ਵਾਲਿਆਂ ਦਾ। ਉਹ ਕਿਤੇ ਕਰਨਗੇ ਤੇ ਕੱਢ ਕੇ ਘਰ ਵਾਲਿਆਂ ਦਾ। ਅੱਛਾ ਦੂਜੀ ਇਹ ਹੈ ਵੀ ਤੁਹਾਨੂੰ ਥੈਂਕ ਯੂ ਕਰਨਾ ਚਾਹੁੰਦਾ। 3 ਹਫ਼ਤੇ ਮੈਂ ਤੁਹਾਨੂੰ ਕਾਲ ਕੀਤੀ ਸੀ, ਮੇਰਾ ਕਾਰਬ ਦੀ ਪ੍ਰੋਬਲਮ ਸੀ, ਮੈਂ ਇਹਨੂੰ ਪਤਾ ਨਹੀਂ ਸੀ ਇਹਦੇ ਬਾਰੇ, ਤੇ ਮੈਂ ਨੈਕਸਟ ਡੇ ਫਿਰ ਉਹ ਅਪਲਾਈ ਕਰਕੇ ਲੈ ਲਿਆ ਸੀਗਾ। ਥੈਂਕ ਯੂ ਹੈ ਜੀ ਤੁਹਾਡਾ। ਧੰਨਵਾਦ। ਥੈਂਕ ਯੂ। ਸੋ ਸਨੀ ਭਾਜੀ ਵੀ ਕਾਲ ਕਰ ਲਓਗੇ, ਹੋ ਸਕਦਾ ਉਸ ਜਿਹੜੀ ਸਕੇਲ ਆ ਉੱਥੇ ਨਾ ਲੱਗੀ ਹੋਵੇ। ਸੋ ਇਹ ਰਮਨ ਭਾਜੀ ਨੂੰ ਜ਼ਿਆਦਾ ਨੌਲੇਜ ਹੈ। ਟਰੱਕਿੰਗ ਤਾਂ ਇਹ ਆ ਵੀ CHP ਵਾਲੇ ਜੇ ਤੁਸੀਂ ਇੱਕ ਬੰਦੇ ਨੂੰ ਕੁਐਸਚਨ ਪੁੱਛੋਗੇ ਉਹਨੂੰ ਉਹਦਾ ਆਨਸਰ ਨਹੀਂ ਪਤਾ ਹੋਣਾ, ਦੂਜੇ ਨੇ ਉਹਦਾ ਡਿਫਰੈਂਟ ਆਨਸਰ ਦੇਣਾ। ਇਹ ਥੋੜਾ ਹੈ ਤਾਂ ਕੰਪਲਿਕੇਟਡ ਕੰਮ। ਪਹਿਲੀ ਗੱਲ ਹੈ ਕਿ ਡੈਫੀਨੇਟਲੀ ਇਹ FMCSA ਦਾ ਅਧਿਕਾਰ ਖੇਤਰ ਨਹੀਂ ਹੈਗਾ। ਸੋ ਇਹ ਕੈਲੀਫੋਰਨੀਆ 에ਅਰ ਰਿਸੋਰਸ ਬੋਰਡ ਜਿਹੜਾ ਹੈਗਾ ਉਹਦਾ ਅਧਿਕਾਰ ਖੇਤਰ ਹੈਗਾ। ਸੋ ਇਹ ਜਿਹੜੀਆਂ ਹੈਗੀਆਂ ਜਿਹੜੀਆਂ ਸਕੈਨਿੰਗ ਹੈਗੀ ਆ ਇਹ January 1st 2023 ਤੋਂ ਸ਼ੁਰੂ ਹੋਣੀ ਹੈਗੀ ਆ। ਸੋ ਹਾਲ ਦੀ ਘੜੀ ਜਿਹੜਾ ਹੁਣ ਲੱਗ ਰਹੇ ਹੈਗੇ ਆ, ਕਿਤੇ ਇੰਸਟਾਲ ਹੋ ਰਹੇ ਆ, ਕਿਤੇ ਨਹੀਂ ਹੋ ਰਹੇ, ਕਿਤੇ ਕੁਝ ਕੀਤਾ ਜਾ ਰਿਹਾ, ਕਿਤੇ ਕੁਝ ਨਹੀਂ ਕੀਤਾ ਜਾ ਰਿਹਾ, ਉਹ ਚੱਲ ਰਿਹਾ ਹੈਗਾ ਕੰਮ। ਪੋਰਟੇਬਲ ਜਿਹੜਾ ਹੈਗਾ ਆ ਉਹ ਉਹਨਾਂ ਦਾ ਜਿਹੜਾ ਉਹ ਕਰ ਰਹੇ ਹੈਗੇ ਆ। ਬਟ ਡੈਫੀਨੇਟਲੀ ਇਹ January 1st 2023 ਤੋਂ ਲੀਗਲੀ ਸ਼ੁਰੂ ਹੋਣਾ ਆ। ਅਜੇ ਜੇ ਕਿਤੇ ਤੁਸੀਂ ਪੁੱਛਦੇ ਆ ਸ਼ਾਇਦ ਹੋ ਸਕਦਾ ਉਹਨਾਂ ਨੂੰ ਨਾ ਪਤਾ ਹੋਵੇ, ਪਰ ਜੇ ਤੁਸੀਂ CHP ਨੂੰ ਇਹ ਕੁਐਸਚਨ ਪੁੱਛੋਗੇ ਤੇ CHP ਕੋਲ ਇਹਦਾ ਜਵਾਬ ਨਹੀਂ ਹੋਊਗਾ। CHP ਜਿਹੜੀ ਆ ਉਹ ਡੈਫੀਨੇਟਲੀ ਇਹਦੇ ਬਾਰੇ 'ਚ ਨਹੀਂ ਜਾਣਦੀ ਹੈਗੀ, ਜਾਂ ਜਿਹੜਾ ਆਫਿਸਰ ਨੂੰ ਤੁਸੀਂ ਪੁੱਛਿਆ ਸ਼ਾਇਦ ਉਹ ਨਹੀਂ ਜਾਣਦਾ ਹੈਗਾ। ਆਪਾਂ ਨੂੰ ਇੱਕ ਰਸ਼ੀਅਨ ਕੁਐਸਚਨ ਆ ਰਿਹਾ ਹੈਗਾ ਫਰੇਟ ਕਾਰਡ ਦਾ, ਔਰ ਇਹ ਨਵਰੋਜ਼ ਸੰਧੂ ਹੁਣੀ ਪੁੱਛਦੇ ਆ। ਫਰੇਟ ਗਾਰਡ ਦਾ ਡੈਫੀਨੇਟਲੀ ਬਹੁਤ ਵੱਡਾ ਇਸ਼ੂ ਚੱਲ ਰਿਹਾ ਹੈਗਾ ਇੰਡਸਟਰੀ ਦੇ ਵਿੱਚ। ਫਰੇਟ ਗਾਰਡ ਇੱਕ ਇਸ ਤਰ੍ਹਾਂ ਦੀ ਵੈਬਸਾਈਟ ਹੈਗੀ ਆ ਜਿੱਥੇ ਕਿ ਜਿਹੜੇ ਬ੍ਰੋਕਰਸ ਹੈਗੇ ਆ ਉਹ ਰਿਪੋਰਟਿੰਗ ਕਰਦੇ ਹੈਗੇ ਆ ਇਸ ਚੀਜ਼ ਦੀ।
ਤੇ ਰਿਪੋਰਟਿੰਗ ਕਰਨ ਤੋਂ ਬਾਅਦ ਤੁਹਾਨੂੰ 72 ਆਵਰਸ ਦਿੱਤੇ ਜਾਂਦੇ ਆ ਉਹਦੇ ਰਿਸਪੌਂਸ ਦੇ ਲਈ। ਤੇ ਮੈਜੋਰਟੀ ਟਾਈਮ ਜਿਹੜਾ ਤੁਸੀਂ ਰਿਸਪੌਂਸ ਕਰਦੇ ਹੋ, ਕਦੀ ਤੁਹਾਡਾ ਰਿਸਪੌਂਸ ਜਿਹੜਾ ਉਹ ਕੈਲਕੂਲੇਟਲੀ 72 ਘੰਟੇ 'ਚ ਰਿਸਪੌਂਸ ਲੈਂਦੇ ਨਹੀਂ। ਤੇ ਵਾਂਸ ਤੁਹਾਡਾ ਜਿਹੜਾ ਆ ਉਹ ਮਤਲਬ ਕਿ ਤੁਸੀਂ ਉਹਨਾਂ ਨੇ ਡਿਨਾਈ ਕਰਤਾ ਜਾਂ ਕੁਝ ਵੀ ਕਰਤਾ, ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਉਹ ਫਰੇਟ ਗਾਰਡ ਦੇ ਉੱਤੇ ਤੁਹਾਡਾ ਉਹ ਰਿਵਿਊ ਇੱਕ ਹਿਸਾਬ ਦਾ ਪੈ ਜਾਂਦਾ। ਤੇ ਜਦੋਂ ਰਿਵਿਊ ਪੈ ਜਾਂਦਾ ਤੇ ਮੋਸਟਲੀ ਬ੍ਰੋਕਰ ਜਿਹੜੇ ਉਹ ਫਰੇਟ ਗਾਰਡ ਨੂੰ ਫੋਲੋ ਕਰਦੇ ਆ। ਸੋ ਜਦੋਂ ਫਰੇਟ ਗਾਰਡ ਤੇ ਦੇਖਦੇ ਤੁਹਾਡਾ ਰਿਵਿਊ ਵੀ ਤੁਸੀਂ ਕਿਸੇ ਦੇ ਲੋਡ ਹੋਲਡ ਕੀਤਾ, ਕਿਸੇ ਦਾ ਤੁਸੀਂ ਲੋਡ ਖਰਾਬ ਕੀਤਾ, ਉਹ ਕੀਤਾ, ਉਹ ਫਿਰ ਤੁਹਾਨੂੰ ਲੋਡ ਨਹੀਂ ਦਿੰਦੇ। ਸੋ ਬਹੁਤ ਜ਼ਿਆਦਾ ਵੱਡਾ ਇਸ਼ੂ ਹੈਗਾ, ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈਗੀ ਆ। ਔਰ ਜਿਹੜੀ ਇਹ ਸਾਈਟ ਹੈਗੀ ਆ ਫਰੇਟ ਗਾਰਡ ਦੀ, ਇਹਦੇ ਉੱਤੇ ਸਪੈਸੀਫਿਕਲੀ ਲਿਖਿਆ ਵੀ ਜੇ ਤੁਸੀਂ ਟਰੱਕਰ ਆ, ਜੇ ਤੁਸੀਂ ਆ ਸਾਰੀਆਂ ਉੱਤੇ ਲਿਖਿਆ ਲਿਸਟ ਬਣਾਈ ਆ, ਜੇ ਤੁਸੀਂ ਆਹ ਹੈਗੇ ਆ ਤੇ ਸਾਨੂੰ ਕਾਲ ਹੀ ਨਾ ਕਰੋ। ਮਤਲਬ ਅਸੀਂ ਨੋ ਕਾਲ, ਨੋ, ਅਸੀਂ ਕੋਈ ਗੱਲ ਨਹੀਂ ਕਰਨੀ ਹੈਗੀ, ਨੋ ਕੋਈ ਮਤਲਬ ਕਿ ਬਹੁਤ ਜ਼ਿਆਦਾ ਸਟੂਪਿਡ ਜਿਹੜਾ ਕੰਮ ਹੈਗਾ ਇਹਨਾਂ ਦਾ ਹੈਗਾ। ਮੈਂ ਕਹੂੰਗਾ ਕਿ ਤੇ ਕਾਫੀ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਜਾਣੇ ਅਣਜਾਣੇ ਦੇ ਵਿੱਚ ਕੋਈ ਬ੍ਰੋਕਰੇਜ 'ਚ ਬੈਠਾ ਤੁਹਾਡਾ ਰਿਵਿਊ ਪਾ ਜਾਂਦਾ ਤੇ ਉਹ ਬਹੁਤ ਤੰਗ ਹੁੰਦੀਆਂ ਕੰਪਨੀਆਂ ਉਸ ਤੋਂ ਬਾਅਦ। ਜੀ ਸੋ ਬਿਲਕੁਲ ਸਾਡੇ ਇੱਕ ਸਰੋਤੇ ਫੇਸਬੁੱਕ ਤੇ ਲਵਪ੍ਰੀਤ ਸਿੰਘ ਨੰਬਰ ਪੁੱਛਦੇ ਆ 408 272 5200। ਇਸ ਟਾਈਮ ਦੇ ਉੱਤੇ ਆਪਣਾ ਲਾਈਵ ਪ੍ਰੋਗਰਾਮ ਚੱਲ ਰਿਹਾ ਕੈਲੀਫੋਰਨੀਆ ਦੇ ਸਮੇਂ ਮੁਤਾਬਕ 9:39 ਹੋਏ ਆ ਤੇ 22 ਮਿੰਟ ਅਸੀਂ ਹੋਰ ਇਹ ਪ੍ਰੋਗਰਾਮ ਨੂੰ ਕੰਟੀਨਿਊ ਰੱਖਾਂਗੇ ਜੀ। ਤੇ ਆਪਣੇ ਨਾਲ ਕੁਝ ਜਿਹੜੇ ਕਾਲਰ ਜਿਹੜੇ ਉਹਨਾਂ ਦੇ ਵੀ ਆਪਾਂ ਗੱਲਾਂ ਸੁਣਦੇ ਆ ਜੀ। ਅਮਰੀਕ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਆਪਾਂ ਗੱਲ ਕਰ ਰਹੇ ਸੀ ਪਹਿਲਾਂ ਜਿੱਦਾਂ ਕੈਰੀਅਰ ਸੇਫਟੀ ਤੇ ਐਮਾਜ਼ੋਨ ਦੀ, ਜਿਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਸਿਸਟਮ ਸੈਟਅਪ ਹੈਗਾ ਆ, ਜਿੱਦਾਂ ਕਿ ਸ਼ਿਪਰ ਆਪਣੀ ਲਾਇਬਿਲਿਟੀ ਖਤਮ ਕਰ ਲੈ, ਲੋਡ ਬ੍ਰੋਕਰ ਨੂੰ ਦੇ ਦਿੰਦਾ ਆ, ਬ੍ਰੋਕਰ ਅੱਗੇ ਆਪਣੀ ਲਾਇਬਿਲਿਟੀ ਖਤਮ ਕਰਕੇ ਸਭ ਕੁਝ ਕੈਰੀਅਰ ਦੇ ਉੱਤੇ ਪਾਉਂਦਾ ਆ। ਤੇ ਇਸ ਸਿਸਟਮ ਦੇ ਵਿੱਚ ਹੀ ਯਾਨੀ ਕਿ FMCSA ਨੂੰ ਦੇਖਣਾ ਚਾਹੀਦਾ ਜੋ ਸ਼ਾਰਟ ਕਮਿੰਗ ਆ। ਹਰੇਕ ਕੇਸ ਕੋਰਟ ਦੇ ਵਿੱਚ ਜਾ ਕੇ ਤਾਂ ਫੈਸਲਾ ਨਹੀਂ ਹੋ ਸਕਦਾ। ਜਿਹੜਾ ਫਰੇਟ ਹੈਗਾ ਆ, ਜਿੱਦਾਂ ਕੈਰੀਅਰ ਦੀ ਲਾਇਬਿਲਿਟੀ ਫਿਕਸ ਹੁੰਦੀ ਆ, ਉਦਾਂ ਹੀ ਬ੍ਰੋਕਰ ਦੀ ਤੇ ਸ਼ਿਪਰ ਦੀ ਵੀ ਲਾਇਬਿਲਿਟੀ ਫਿਕਸ ਹੋਣੀ ਚਾਹੀਦੀ ਆ ਤੇ ਉਹਨਾਂ ਨੂੰ ਵੀ ਇੰਸ਼ੋਰੈਂਸ ਰਿਕੁਆਇਰਮੈਂਟਸ ਹੋਣੀਆਂ ਚਾਹੀਦੀਆਂ। ਜਦ ਏਦਾਂ ਹੋਏਗਾ, ਸ਼ਿਪਰ ਦੀ ਰਿਸਪੌਂਸਿਬਿਲਿਟੀ ਹੋਏਗੀ ਫਰੇਟ ਦੇ ਵਾਸਤੇ, ਤਾਂ ਉਹ ਇਹ ਨਹੀਂ ਦੇਖੇਗਾ ਕਿ ਕਿਹੜਾ ਮਿਨੀਮਮ ਬਿਡ ਕਰਕੇ ਲੈ ਰਿਹਾ ਆ। ਉਹ ਫਿਰ ਇਹ ਵੀ ਕੋਸ਼ਿਸ਼ ਕਰੂਗਾ ਕਿ ਰਿਲਾਇਬਲ ਤੇ ਸੇਫ ਕੈਰੀਅਰ ਨੂੰ ਉਹ ਆਪਣਾ ਲੋਡ ਚੁਕਾਵੇ। ਪ੍ਰੈਜ਼ੈਂਟ ਸਿਸਟਮ ਦੇ ਵਿੱਚ ਸ਼ਿਪਰ ਤੇ ਬ੍ਰੋਕਰ ਆਪਣੀ ਲਾਇਬਿਲਿਟੀ ਖਤਮ ਕਰਕੇ ਸਭ ਕੁਝ ਕੈਰੀਅਰ ਦੇ ਉੱਤੇ ਪਾਉਂਦੇ ਆ ਤੇ ਉਹਦਾ ਰਿਜ਼ਲਟ ਜਿਹੜਾ ਆ ਉਹ ਐਮਾਜ਼ੋਨ ਤੇ ਆ ਜਿਹੜੇ ਇੰਡੀਪੈਂਡੈਂਟ ਕਹਿ ਲਓ ਜਿਹੜੇ ਕੈਰੀਅਰ ਕੰਮ ਕਰ ਰਹੇ ਆ, ਇਹ ਤੁਹਾਡੇ ਸਾਹਮਣੇ ਹੈ ਜੀ। ਧੰਨਵਾਦ ਜੀ। ਡੈਫੀਨੇਟਲੀ ਜਦੋਂ ਵੀ ਤੁਸੀਂ ਲੋਡ ਲੈਣੇ ਹੈਗੇ ਆ, ਲੋਡ ਕਰਦੇ ਹੈਗੇ ਆ, ਤੇ ਰਿਸਪੌਂਸਿਬਿਲਿਟੀ ਤੇ ਡੈਫੀਨੇਟਲੀ ਜਿਹਨੇ ਲੋਡ ਕੈਰੀ ਕਰਨਾ ਹੈਗਾ ਉਹਦੀ ਹੀ ਹੋ ਜਾਣੀ ਆ। ਪਰ ਜਿਹਨੇ ਲੋਡ ਕੈਰੀ ਕਰਨਾ ਹੈਗਾ ਉਹਦੇ ਲਈ ਵੀ ਬਹੁਤ ਜ਼ਰੂਰੀ ਹੈਗਾ ਕਿ ਉਹਦੇ ਡਰਾਈਵਰਸ, ਉਹਦੇ ਸਾਰੇ ਜਣੇ ਜਿਹੜੇ ਆ ਉਹ ਬਹੁਤ ਜਿਹੜਾ ਆ ਡੀਟੇਲ ਦੇ ਵਿੱਚ ਉਹਨਾਂ ਦੀ ਉਹ ਹੋਣੀ ਚਾਹੀਦੀ ਆ, ਟ੍ਰੇਨਿੰਗ ਹੋਣੀ ਚਾਹੀਦੀ ਆ। ਸੋ ਤਾਂ ਕਿ ਉਹ ਜਦੋਂ ਲੋਡ ਪਿਕ ਕਰਦੇ ਆ, ਲੋਡ ਡ੍ਰੌਪ ਕਰਦੇ ਆ, ਵਿਜੀਲੈਂਟ ਹੋਣੇ ਚਾਹੀਦੇ ਆ, ਸਾਰਾ ਕੁਛ ਉਹਨਾਂ ਨੂੰ ਸਮਝ ਆਉਣੀ ਚਾਹੀਦੀ ਆ। ਮੈਜੋਰਟੀ ਟਾਈਮ ਇਸ਼ੂ ਇਹ ਖੜਾ ਹੋ ਜਾਂਦਾ ਕਿ ਜਦੋਂ ਤੁਸੀਂ ਡਰਾਈਵਰ ਲੋਡ ਚੱਕਦੇ ਹੈਗੇ ਆ, ਟੈਂਪਰੇਚਰ ਚੈੱਕ ਨਹੀਂ ਕਰਦੇ, ਕਈ ਚੀਜ਼ਾਂ ਚੈੱਕ ਨਹੀਂ ਹੁੰਦੀਆਂ। ਸੋ ਉਹਦੇ ਕਰਕੇ ਜਿਹੜੇ ਆ ਮੁੜ ਕੇ ਕਲੇਮਸ ਪੈਂਦੇ ਹੈਗੇ ਆ। ਸੋ ਰਿਸਪੌਂਸਿਬਿਲਿਟੀ ਤਾਂ ਦੇਖੋ, ਜਦੋਂ ਤੁਹਾਨੂੰ ਕੋਈ ਚੀਜ਼ ਕੋਈ ਫੜਾਉਂਦਾ ਆ, ਤੁਹਾਡੇ ਹੱਥ 'ਚ ਕੋਈ ਚੀਜ਼ ਦਿੰਦਾ ਤਾਂ ਰਿਸਪੌਂਸਿਬਿਲਿਟੀ ਤਾਂ ਉਹਨੇ ਨਾਲ ਦੇਣੀ ਆ, ਠੀਕ ਹੈ ਨਾ। ਜਿਹੜੀ ਵੀ ਜੇ ਕੈਰੀਅਰ ਸਮਾਨ ਚੱਕਦਾ ਹੈਗਾ ਤੇ ਕੈਰੀਅਰ ਦੀ ਰਿਸਪੌਂਸਿਬਿਲਿਟੀ ਤਾਂ ਹੈਗੀ ਆ। ਸੋ ਉਹਦੇ 'ਚ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਬ੍ਰੋਕਰ ਜਿਹੜਾ ਸ਼ਿਪਰ ਹੈਗਾ ਉਹ ਬ੍ਰੋਕਰ ਦੀ ਰਿਸਪੌਂਸਿਬਿਲਿਟੀ ਲਾਉਂਦਾ, ਬ੍ਰੋਕਰ ਜਿਹੜਾ ਆ ਉਹ ਅੱਗੇ ਕੈਰੀਅਰ ਦੀ ਰਿਸਪੌਂਸਿਬਿਲਿਟੀ ਲਾਉਂਦਾ ਆ। ਹੁਣ ਜੇ ਕੈਰੀਅਰ ਅਣਗਹਿਲੀ ਕਰਦਾ ਹੈ ਤਾਂ ਡੈਫੀਨੇਟਲੀ ਉਹਦੇ 'ਚ ਪ੍ਰੋਬਲਮਸ ਜਿਹੜੀਆਂ ਆਉਣੀਆਂ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਤਜਿੰਦਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਰਮਨ ਭਾਜੀ, ਮੇਰਾ ਤੁਹਾਡੇ ਕੋਲੋਂ ਨਾ ਇੱਕ ਕੁਐਸਚਨ ਆ। ਮੈਂ ਨਾ CHB ਵਾਲੇ ਨੂੰ ਵਾਰ-ਵਾਰ ਘੁਮਾ ਕੇ ਪੁੱਛਿਆ ਜੀ, ਮੇਰੀ ਹੋਈ ਸੀਗੀ ਇੰਸਪੈਕਸ਼ਨ, ਮੈਨੂੰ ਉਹਨਾਂ ਨੇ ਨਾ ਡਰੱਗ ਤੇ ਅਲਕੋਹਲ ਵਾਲੇ ਚੋਂ ਫੇਲ ਕਰਤਾ। ਉਹਦੀ ਵਜ੍ਹਾ ਇਹ ਸੀ ਵੀ ਮੇਰਾ ਡਰੱਗ ਟੈਸਟ ਰੈਂਡਮਲੀ ਹੁੰਦਾ ਸੀਗਾ, ਜਿੱਦਾਂ ਮੈਂ 27 ਸਾਲ ਤੋਂ ਟਰੱਕ ਚਲਾਉਣਾ, ਠੀਕ ਹੈ, ਤੇ ਮੈਂ ਕਲੀਅਰ ਹਾਊਸ ਦੇ ਵਿੱਚ ਵੀ ਇਨਰੋਲ ਹੈਗਾ। ਉਹਨਾਂ ਨੇ ਮੇਰਾ ਡਰੱਗ ਟੈਸਟ ਰੈਂਡਮਲੀ ਕਰਾਇਆ, ਪਰ ਉਹਦੇ ਵਿੱਚ ਮੇਰਾ ਅਲਕੋਹਲ ਟੈਸਟ ਉਹਨਾਂ ਨੇ ਨਹੀਂ ਕਰਾਇਆ। ਪਰ ਜਦੋਂ ਉਹ ਆਉਂਦੇ ਆ, ਉਹ MIS ਰਿਪੋਰਟ ਦੇਖਦੇ ਆ। MIS ਰਿਪੋਰਟ ਦੇ ਵਿੱਚ ਮੇਰਾ ਅਲਕੋਹਲ ਟੈਸਟ ਨਹੀਂ ਹੋਇਆ ਸੀਗਾ, ਡਰੱਗ ਟੈਸਟ ਹੋਇਆ ਸੀ। ਫਿਰ ਉਹ ਜਿਹੜੇ ਗਰੁੱਪ 'ਚ ਤੁਸੀਂ ਹੁੰਦੇ, ਜਿਹੜਾ ਕੰਸਟੋਰੀਅਮ ਬਣਾ ਦਿੰਦੇ ਆ ਤੁਸੀਂ ਡਰੱਗ ਵਾਲਿਆਂ ਦੇ, ਜਦੋਂ ਜਾਂਦੇ ਡਰੱਗ ਜਿਹੜੀ ਵੀ ਕੰਪਨੀ ਆ, ਉਹਨਾਂ ਨੂੰ ਰਿਕੁਆਇਰਮੈਂਟ ਬਾਈ FMCSA ਆ ਵੀ ਉਹਨਾਂ ਦੀ 50% ਉਸ ਗਰੁੱਪ ਦੇ ਵਿੱਚੋਂ ਡਰੱਗ ਟੈਸਟ ਹੋਇਆ ਹੋਣਾ ਚਾਹੀਦਾ, 10% ਅਲਕੋਹਲ ਟੈਸਟ
ਹੋਇਆ ਹੋਣਾ ਚਾਹੀਦਾ, ਪਰ ਜਿਹੜੀ ਕੰਪਨੀ ਨਾਲ ਮੈਂ ਸੀ ਉਹਨਾਂ ਦਾ ਇਹ ਨਹੀਂ ਹੋਇਆ ਆ। ਹੁਣ ਗਾਂ ਵਾਲਾ ਕੁਐਸਚਨ ਹੈ, ਮੇਰੀ ਗਲਤੀ ਤਾਂ ਇਹਦੇ ਵਿੱਚ ਕੋਈ ਹੈ ਨਹੀਂ ਗੀ, ਕਿਉਂਕਿ ਉਹ FMCSA ਦੇ ਵਿੱਚ ਰਜਿਸਟਰਡ ਆ ਉਹ ਕੰਪਨੀ। ਜਦ ਮੈਂ ਉਹਨਾਂ ਨੂੰ ਕਹਿਣਾ ਹੈ ਵੀ ਮੈਂ ਹੁਣ ਕਰਾ ਲੈਣਾ ਡਰੱਗ ਟੈਸਟ, ਕਿਉਂਕਿ ਮੈਂ ਤਾਂ ਕੁਝ ਖਾਂਦਾ ਪੀਂਦਾ ਹੀ ਨਹੀਂ, ਭਾਵੇਂ ਮੇਰਾ ਰੋਜ਼ ਕਰਾ ਲਓ। ਉਹ ਕਹਿੰਦੇ ਜੇ ਤੂੰ ਆਪ ਕਰਵਾਵੇਂ ਤਾਂ ਵੀ ਤੇਰੀ ਨੂੰ ਵਾਇਲੇਸ਼ਨ ਆ, ਰੈਂਡਮਲੀ ਆਉਣਾ ਚਾਹੀਦਾ, ਉਹਨਾਂ ਦਾ 10% ਹੋਣਾ ਚਾਹੀਦਾ। ਹੁਣ ਮੈਂ ਉਹਨੂੰ ਇਹ ਵੀ ਪੁੱਛਿਆ ਵੀ ਮੈਂ ਉਸ ਕੰਪਨੀ ਦਾ ਕਿੱਦਾਂ 50%, ਮੈਂ ਕਿੱਦਾਂ ਕਹਿ ਦੇਵਾਂ ਵੀ 50% ਕਰੋ ਤੁਸੀਂ? ਉਹ ਕਹਿੰਦੇ ਹਾਂ ਇਦਾਂ ਵੀ ਹੋ ਸਕਦਾ। ਯਾਨੀ ਮੈਂ ਸਾਰੇ ਤਰ੍ਹਾਂ ਦੇ ਕੁਐਸਚਨ ਕਮੇ, ਹੁਣ ਮੈਂ ਇਸ ਸਿਚੁਏਸ਼ਨ ਚੋਂ ਨਿਕਲਣ ਲਈ ਕੀ ਕਰ ਸਕਦਾ? ਜੇ ਤੁਹਾਡਾ ਡਰੱਗ ਟੈਸਟ ਫੇਲ ਹੋਇਆ ਹੈਗਾ, ਤੁਸੀਂ ਅਪੀਲ ਕਰ ਸਕਦੇ ਹੈਗੇ ਆ, ਉਹਨੂੰ ਅਪੀਲ ਕਰ ਸਕਦੇ ਹੈਗੇ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੁੰਦਾ ਕਿ ਤੁਹਾਨੂੰ ਜੇ ਸਿੰਪਲੀ ਤੁਹਾਡੀ ਅਪੀਲ ਨਹੀਂ ਭਾਜੀ ਤੁਸੀਂ ਮੇਰੀ ਗੱਲ ਸਮਝੇ ਨਹੀਂ, ਮੈਂ ਡਰੱਗ ਟੈਸਟ ਚੋਂ ਫੇਲ ਨਹੀਂ ਹੋਇਆ। ਜਿਸ ਕੰਪਨੀ ਦੇ ਨਾਲ ਮੈਂ ਹੈਗਾ ਆ ਡਰੱਗ ਫ੍ਰੀ USA ਹਨਾ, ਉਹਨਾਂ ਨੇ ਰੈਂਡਮਲੀ 50% ਮੇਰੇ ਗਰੁੱਪ ਦੇ ਕੰਸਟੇਰੀਅਮ ਦੇ 50% ਡਰੱਗ ਟੈਸਟ ਨਹੀਂ ਕੀਤੇ, 10% ਅਲਕੋਹਲ ਟੈਸਟ ਨਹੀਂ ਕੀਤੇ ਈਅਰਲੀ। ਪਰ ਜੇ ਮੈਂ ਉਹਨਾਂ ਨੂੰ ਇਹ ਕਹਿਣਾ ਆ ਵੀ ਮੇਰਾ ਤੁਸੀਂ ਘਰ ਲਓ, ਮੈਂ ਤਾਂ ਨਹੀਂ ਨਾ ਗਲਤ, ਮੈਂ ਡਰੱਗ ਟੈਸਟ ਤਾਂ ਪਾਸ ਕਰਕੇ ਅਲਕੋਹਲ ਟੈਸਟ ਮੇਰਾ ਹੋਇਆ ਹੀ ਨਹੀਂ। ਜੇ ਮੈਂ ਉਹਨੂੰ ਕਹਿੰਦਾ ਸੀ ਵੀ ਮੈਂ ਹੁਣ ਜਾ ਕੇ ਕਰਾ ਲਿਆ ਨਾ, ਉਹ ਕਹਿੰਦੇ ਜੇ ਤੂੰ ਕਰਾਇਆ ਆਪ ਆਪਣੀ ਮਰਜ਼ੀ ਨਾਲ ਤੇ ਉਹ ਰੈਂਡਮ ਨਹੀਂ ਹੈ, ਨਹੀਂ ਉਹ ਰੈਂਡਮ ਨਹੀਂ ਹੈਗਾ। ਤੁਹਾਡੀ ਜਿਹੜੀ ਕੰਪਨੀ ਆ ਉਹਨੇ ਤੁਹਾਨੂੰ ਰੈਂਡਮ ਦੇ ਵਿੱਚ ਐਨਰੋਲ ਨਹੀਂ ਕੀਤਾ? ਰੈਂਡਮ ਦੇ ਵਿੱਚ ਐਨਰੋਲ ਕੀਤਾ ਹੈ ਮੈਨੂੰ ਭਾਜੀ। ਮੇਰਾ ਉਹਨਾਂ ਨੇ ਰੈਂਡਮਲੀ ਜਿਹੜਾ ਟੈਸਟ ਕਰਾਇਆ ਸੀ, ਡਰੱਗ ਟੈਸਟ ਕਰਾਇਆ ਸੀ, ਅਲਕੋਹਲ ਟੈਸਟ ਮੇਰਾ ਨਹੀਂ ਕਰਾਇਆ। ਉਹਦੇ ਲਈ ਜੇ ਤੁਹਾਡਾ ਨਹੀਂ ਆਇਆ ਤੇ ਨਹੀਂ ਕਰਾਉਣਾ ਉਹਨਾਂ ਨੇ। ਜੇ ਤੁਹਾਡਾ ਉਹਦੇ ਚ ਤਾਂ ਉਹਨਾਂ ਦਾ ਇਹ ਹੈ ਨਾ, ਜੇ ਤਾਂ ਤੁਹਾਡਾ ਨਹੀਂ ਭਾਜੀ ਤੁਸੀਂ ਗੱਲ ਮੇਰੀ ਸਮਝਿਆ ਨਹੀਂ। ਪਰ ਇਸ ਸਿਚੁਏਸ਼ਨ ਚੋਂ ਨਿਕਲਣ ਲਈ ਉਸ ਕੰਪਨੀ ਦੇ 50% ਡਰੱਗ ਟੈਸਟ ਤੇ 10% ਅਲਕੋਹਲ ਟੈਸਟ ਹੋਏ ਹੋਣੇ ਚਾਹੀਦੇ ਆ। ਇਹਨਾਂ ਦੇ ਕਿੰਨੇ ਹੋਏ ਸੀ? ਭਾਜੀ ਮੈਂ ਇਹੋ ਹੀ ਬਿਜ਼ਨਸ ਕਰਦਾ ਆ। ਮੈਂ ਤੁਹਾਡੀ ਗੱਲ ਸਮਝ ਗਿਆ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜੇ ਤੁਹਾਡਾ ਰੈਂਡਮ ਦੇ ਵਿੱਚ ਤੁਹਾਡਾ ਨਾਂ ਨਹੀਂ ਆਇਆ ਤੇ ਤੁਹਾਡਾ ਰੈਂਡਮ ਨਹੀਂ ਹੋਣਾ। ਰੈਂਡਮ ਸਿਰਫ ਤਾਂ ਹੋਣਾ ਜੇ ਤੁਹਾਡਾ ਨਾਂ ਪੁੱਲ ਆਊਟ ਹੁੰਦਾ ਉਹਦੇ ਵਿੱਚ। ਜੇ ਤੁਸੀਂ ਜਿਹੜਾ ਰੈਂਡਮ ਐਨਰੋਲਮੈਂਟ ਆ ਉਹ ਤੁਹਾਡਾ ਪ੍ਰੂਫ ਆ ਕਿ ਤੁਸੀਂ ਰੈਂਡਮ ਚ ਐਨਰੋਲ ਕੀਤੇ ਆ। ਪਰ ਇਹ ਜ਼ਰੂਰੀ ਨਹੀਂਗਾ ਕਿ 50% ਦੇ ਵਿੱਚ ਤੁਹਾਡਾ ਨਾਂ ਆ ਜਾਵੇ ਜਾਂ 10% ਦੇ ਵਿੱਚ ਤੁਹਾਡਾ ਨਾਂ ਆ ਜਾਵੇ। ਇਹ ਜ਼ਰੂਰੀ ਨਹੀਂ ਹੈਗਾ। ਹੋ ਸਕਦਾ ਤੁਹਾਡਾ 2 ਸਾਲ 3 ਸਾਲ ਨਾਂ ਨਾ ਆਵੇ, ਹੋ ਸਕਦਾ ਤੁਹਾਡਾ 1 ਸਾਲ ਦੇ ਵਿੱਚ 4 ਵਾਰੀ ਆ ਜਾਵੇ। ਹਾਂਜੀ ਇਹ ਗੱਲ ਮੈਂ ਤੁਹਾਡੀ ਸਮਝ ਗਿਆ ਜੀ। ਪਰ ਮੇਰੀ ਕੰਪਨੀ ਦੀ ਫੋਲਟ ਆ ਜਿਨ੍ਹਾਂ ਨੇ ਇਹ ਰੈਂਡਮਲੀ ਲੋਕਾਂ ਦੇ ਜਿਹੜੇ ਗਰੁੱਪ ਚ ਮੈਂ ਆ ਉਹਨਾਂ ਦੇ 50% ਤੇ 10% ਨਹੀਂ ਕੀਤੇ। ਫਾਲਟ ਕੰਪਨੀ ਦੀ ਆ, ਵਾਇਲੇਟ ਮੈਂ ਹੋ ਗਿਆ ਉਹਦੇ ਵਿੱਚ। ਨਹੀਂ ਤੁਸੀਂ ਇਦਾਂ ਨਹੀਂ ਕਹਿ ਸਕਦੇ ਹੈਗੇ ਕਿ ਉਹਨਾਂ ਨੇ ਨਹੀਂ ਕੀਤੇ। ਉਹ ਤੁਹਾਡਾ ਜੇ ਨਹੀਂ ਨਿਕਲਿਆ ਉਹਦੇ ਚ ਕੰਪਨੀ ਦਾ ਕਸੂਰ ਨਹੀਂ ਹੈਗਾ। ਇਹ ਜਿਹੜਾ ਸਾਇੰਟੀਫਿਕਲੀ ਕੰਪਿਊਟਰ ਪਿਕ ਕਰਦਾ ਆ ਨਾਂ ਜਿਹੜੇ ਆ, ਇਹ ਕੰਪਨੀ ਨਹੀਂ ਪਿਕ ਕਰਦੀ ਹੈਗੀ। ਸੋ ਹਰ ਇੱਕ ਜਿਹੜੀ ਕੰਪਨੀ ਜਿਹੜੀ ਰੈਂਡਮ ਕਰਦੀ ਆ। ਸੋ ਰਮਨ ਜੀ ਹੁਣ ਇਹਨਾਂ ਦਾ ਮਸਲਾ ਇਹਨਾਂ ਦੀ ਪ੍ਰੋਬਲਮ ਦੱਸੋ ਹੁਣ ਕਿੱਦਾਂ ਸੋਲਵ ਹੋਊਗੀ? ਕਿੱਦਾਂ ਹੋਣੀ ਵੀ ਕਹਿੰਦੇ ਵੀ ਕੁਝ ਵੀ ਖਾਦਾ ਪੀਤਾ ਨਹੀਂ ਪਰ ਉਹਦੇ ਵਿੱਚ ਉਹ ਫੇਲ ਹੋ ਗਏ। ਕੀ ਮਸਲਾ ਹੁਣ ਕਿੱਥੇ? ਫੇਲ ਕਿਸ ਚੀਜ਼ ਚ ਹੋ ਗਏ? ਮਤਲਬ ਕਿਸ ਚੀਜ਼ ਚ ਫੇਲ ਹੋ ਗਏ? ਨਹੀਂ ਭਾਜੀ ਤੁਸੀਂ ਮੇਰਾ ਕੁਐਸਚਨ ਨੂੰ ਸਮਝੇ ਨਹੀਂ ਹੈਗੇ। ਮੇਰਾ ਕੁਐਸਚਨ ਇਹ ਆ ਵੀ ਮੇਰੇ ਜਿਸ ਕੰਪਨੀ ਚ ਮੈਂ ਹੈਗਾ ਆ ਉਹ ਕੰਪਨੀ ਫੇਲ ਹੋ ਗਈ। ਉਹ ਕੰਪਨੀ ਨੇ ਰਿਕੁਆਇਰਮੈਂਟ ਫੁਲਫਿਲਮੈਂਟ ਨਹੀਂ ਕੀਤੀ। ਜਦੋਂ ਉਹ MIS ਰਿਪੋਰਟ ਦੇਖਦੇ ਆ, ਤੁਹਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਉਹ ਫੁਲਫਿਲ ਨਹੀਂ ਕੀਤੀ? ਉਹਨਾਂ ਨੇ ਜਿਹੜੀ MIS ਰਿਪੋਰਟ ਮੰਗਵਾਈ ਮੇਰੇ ਕੋਲੋਂ, ਉਹਦੇ ਵਿੱਚ ਮੇਰੇ ਗਰੁੱਪ ਦੇ ਵਿੱਚ 352 ਪੀਪਲ ਸੀਗੇ। ਉਹਨਾਂ ਦੇ ਵਿੱਚੋਂ ਉਹਨਾਂ ਨੇ ਓਨਲੀ 145 ਪੀਪਲਸ ਦੇ ਕੀਤੇ ਸੀਗੇ ਦੂਸਰੇ ਈਅਰਲੀ ਹਨਾ ਡਰੱਗ ਟੈਸਟ, ਤੇ ਉਹਨਾਂ ਨੇ ਸਿਰਫ 13 ਕੀਤੇ ਸੀ ਅਲਕੋਹਲ ਟੈਸਟ। ਠੀਕ ਹੈ ਜੀ। ਸੋ ਉਹ ਰਿਕੁਆਇਰਮੈਂਟ ਤੁਸੀਂ ਕਹਿੰਦੇ ਵੀ ਉਹ ਫੁਲਫਿਲ ਜਿਹੜੀ ਉਹ ਨਹੀਂ ਹੋਈ। ਉਹ ਤਾਂ ਉਹ ਕੰਪਨੀ ਦਾ ਫਾਲਟ ਹੈਗਾ ਨਾ। ਉਹਨੂੰ ਕਰ ਸਕਦੇ, ਪਰ ਤੁਹਾਡੇ ਲਈ ਤੁਸੀਂ ਐਨਰੋਲ ਕੀਤੇ ਆ ਉਹ ਚ ਤੁਹਾਡਾ ਫਾਲਟ ਤਾਂ ਹੈ ਨਹੀਂਗਾ। ਹਾਂ ਤੁਹਾਡਾ ਟੈਸਟ ਹੋਇਆ, ਤੁਸੀਂ ਮਤਲਬ ਉਹ ਰਿਕੁਆਇਰਮੈਂਟ ਦੀ ਕੋਈ ਉਹਦੇ ਵਿੱਚ ਏਦਾਂ ਕਰਿਓ। ਵੈਸੇ ਬੈਟਰ ਹੋਊਗਾ ਤਜਿੰਦਰ ਜੀ ਵੀ ਤੁਸੀਂ ਬਾਅਦ ਚ ਆਫਟਰ ਮੈਨੂੰ ਕਾਲ ਕਰ ਲਿਓ। ਹਾਂਜੀ ਸੋ ਰਮਨ ਨੇ ਭਾਜੀ ਦਾ ਨੰਬਰ ਦੇ ਦਾਂਗੇ, ਬਾਅਦ ਚ ਤੁਸੀਂ ਡਿਟੇਲ ਚ ਕਾਲ ਕਰ ਲਿਓ। ਡਿਟੇਲ ਦੇ ਵਿੱਚ ਜਿਹੜੀ ਕਾਲ ਕਰ ਲਿਓ, ਫਿਰ ਮਸਲਾ ਜਿਹੜਾ ਸਹੀ ਤਰੀਕੇ ਦੇ ਨਾਲ ਪਤਾ ਲੱਗ ਜਾਊ, ਸੁਲਝ ਜੂਗਾ। ਤੇ ਜਿਹੜੇ ਸਰੋਤੇ ਹੋਲਡ ਤੇ ਆ, ਹੋਲਡ ਤੇ ਬਣੇ ਰਹੋ। ਆਪਾਂ ਤੁਹਾਡੇ ਸਾਰਿਆਂ ਨਾਲ ਵਾਰੀ ਸਿਰ ਕਰਦੇ ਹਾਂ ਗੱਲ। ਕਈ ਜਣੇ ਕਾਲ ਜਿਹੜੀਆਂ ਉਹ ਡ੍ਰੌਪ ਕਰ ਗਏ। ਤੇ ਥੈਂਕ ਯੂ ਤਜਿੰਦਰ ਜੀ। ਤੁਸੀਂ ਬਾਅਦ ਚ ਕਾਲ ਕਰਕੇ ਇਹਨਾਂ ਦਾ ਨੰਬਰ ਲੈ ਲਿਓ ਤੇ ਤੁਸੀਂ ਡਾਇਰੈਕਟ ਇਹਨਾਂ ਦੇ ਨਾਲ ਬਾਅਦ ਚ ਕੰਟੈਕਟ ਕਰ ਲਿਓ। ਤੇ ਅਗਲੇ ਜਿਹੜੇ ਕਾਲਰ ਨੇ ਸੁਖਚੈਨ।
ਹਾਂਜੀ, ਫਿਰ ਮੈਂ ਦੁਬਾਰਾ ਤੋਂ ਪੰਜਾਬੀ ਰੇਡੀਓ ਨਾਲ ਜੁੜਿਆ ਤੇ ਮੈਂ ਪਿੱਛੇ ਬਾਈ ਜੀ ਕਹਿ ਰਹੇ ਡਰੱਗ ਐਂਡ ਅਲਕੋਹਲ ਬਾਰੇ ਗੱਲ ਕਰ ਰਹੇ ਸੀਗੇ ਜੀ। ਇਹਦੇ ਬਾਰੇ ਜਿੰਨੀ ਕੁ ਮੈਨੂੰ ਜਾਣਕਾਰੀ ਆ ਮੈਂ ਉਹ ਇੱਕ ਆਪਣੇ ਟਰੱਕ ਡਰਾਈਵਰ ਵੀਰਾਂ ਨਾਲ ਸਾਰਿਆਂ ਨਾਲ ਸ਼ੇਅਰ ਕਰ ਦਿੰਦਾ, ਕਿਉਂਕਿ ਮੋਸਟਲੀ ਆਪਣੇ ਪੰਜਾਬੀ ਕਮਿਊਨਿਟੀ 'ਚ ਕੀ ਆ ਰਿਹਾ ਵੀ ਆਪਾਂ ਕਹਿ ਦਿੰਦੇ ਮੈਂ ਤਾਂ ਕੁਝ ਖਾਂਦਾ ਪੀਂਦਾ ਨਹੀਂ, ਜਿਵੇਂ ਬਾਈ ਜੀ ਨੇ ਵੀ ਜੁੱਜ ਕੀਤਾ। ਕਈ ਵਾਰ ਕੀ ਹੁੰਦਾ ਵੀ ਮੈਂ ਇੱਕ ਫੈਡਰਲ ਦੇ ਲਾਅ ਮੁਤਾਬਕ ਮੈਂ ਵੀ ਜੇ ਗੱਲ ਕਰਾਂ ਮੈਂ ਵੀ ਕੁਝ ਖਾਂਦਾ ਪੀਂਦਾ ਨਹੀਂ, ਪਰੰਤੂ ਜੇ ਕਿਸੇ ਡਾਕਟਰ ਤੋਂ ਤੁਹਾਡੀ ਕੋਈ ਮੈਡੀਸਨ ਚੱਲ ਰਹੀ ਆ ਜਾਂ ਕਈ ਵਾਰ ਕਿਸੇ ਕਾਰਨ ਆਪਾਂ ਵੈਸੇ ਹੀ ਰੋਡ ਤੇ ਹੈਗੇ ਆਪਣਾ ਸਿਰ ਦੁਖਣ ਲੱਗ ਗਿਆ, ਆਪਾਂ ਉੱਥੋਂ ਪੰਪ ਤੋਂ ਕਿਸੇ ਵੀ ਤੋਂ ਆਪਾਂ ਦਵਾਈ ਚੱਕੀ ਤੇ ਆਪਾਂ ਅੰਦਰ ਸਿੱਟ ਲਈ, ਉਹ ਵੀ ਤੁਹਾਡੇ ਡਰੱਗ ਐਂਡ ਅਲਕੋਹਲ ਦੇ ਵਿੱਚ ਨੈਗੇਟਿਵ ਪੁਆਇੰਟ ਬਣ ਜਾਂਦੇ ਹੁੰਦੇ ਆ, ਕਿਉਂਕਿ ਉਹ ਦਵਾਈ ਤੁਸੀਂ ਬਿਨਾਂ ਡਾਕਟਰ ਦੀ ਸਲਾਹ ਤੋਂ ਲਈ ਆ। ਇਸ ਕੰਡੀਸ਼ਨ 'ਚ ਕੀ ਹੁੰਦਾ ਵੀ ਜੇ ਡਰੱਗ ਟੈਸਟ ਨੈਗੇਟਿਵ ਆ ਜਾਂਦਾ ਹੁੰਦਾ, ਮੇਰਾ ਵੀ ਕਿਸੇ ਟਾਈਮ ਤੇ ਆ ਗਿਆ ਸੀਗਾ, ਫੇਲ ਹੋ ਗਿਆ ਸੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਦੋਂ ਜਿਹੜੀ ਕੰਪਨੀ 'ਚ ਵੀ ਅਸੀਂ ਕੰਮ ਕਰਦੇ ਹਾਂ ਉਸ ਕੰਪਨੀ ਨੂੰ ਰਾਈਟ ਪਹਿਲਾਂ ਇਹ ਬਣਦਾ ਕਿ ਮੈਂ ਉਸ ਕੰਪਨੀ ਦਾ ਇੰਪਲਾਈ ਹਾਂ, ਪਹਿਲਾਂ ਮੈਨੂੰ ਇਨਫੋਰਮ ਕੀਤਾ ਜਾਵੇ ਵੀ ਤੁਹਾਡਾ ਡਰੱਗ ਟੈਸਟ ਨੈਗੇਟਿਵ ਆਇਆ, ਕੀ ਤੁਸੀਂ ਇਹਦੇ ਬਾਰੇ ਕੋਈ ਐਕਸਪਲੇਨੇਸ਼ਨ ਦੇਣੀ ਆ। ਜੇ ਮੈਂ ਨਹੀਂ ਦਿੰਦਾ ਤਾਂ ਉਹ ਡਰੱਗ ਟੈਸਟ ਨੈਗੇਟਿਵ ਹੀ ਰਹੇਗਾ। ਜੇ ਮੈਂ ਉਹਦੇ ਵਿੱਚ ਐਕਸਪਲੇਨ ਕਰ ਦਿੰਦਾ ਵਾਟ ਹੈਪਨ ਵਿਦ ਇਹਦੇ ਦਿਨਾਂ ਦੇ ਵਿੱਚ ਕੀ ਹੋ ਗਿਆ ਜਾਂ ਕੀ ਮੈਂ ਕੋਈ ਮੈਡੀਸਨ ਬਿਨਾਂ ਕੋਈ ਡਾਕਟਰ ਦੇ ਜਾਂ ਡਾਕਟਰ ਦੀ ਸਲਾਹ ਨਾਲ ਲਈ ਸੀ, ਫਿਰ ਉਹ ਕੰਪਨੀ ਤੁਹਾਨੂੰ ਦੁਬਾਰਾ ਡਰੱਗ ਟੈਸਟ ਕਰਨ ਲਈ ਕਹਿੰਦੀ ਹੈ, ਚਾਹੇ ਉਹ ਰੈਂਡਮਲੀ ਆ ਚਾਹੇ ਆਪਾਂ ਕੰਪਨੀ ਜੁਆਇਨ ਕਰਦੇ ਹਾਂ। ਉਦੋਂ ਬਾਅਦ ਗੱਲ ਇੱਥੇ ਵੀ ਨਹੀਂ ਰੁਕਦੀ, ਉਦੋਂ ਬਾਅਦ ਕੀ ਹੁੰਦਾ ਜਿਹੜੀ ਲੈਬੋਰਟਰੀ 'ਚ ਉਹ ਡਰੱਗ ਟੈਸਟ ਹੋਇਆ ਹੁੰਦਾ ਜਾਂ ਜਿਹੜੇ ਡਾਕਟਰ ਨੇ ਉਹ ਡਰੱਗ ਟੈਸਟ ਵੈਰੀਫਾਈ ਕੀਤਾ ਹੁੰਦਾ ਵੀ ਇਹ ਡਰੱਗ ਟੈਸਟ ਨੈਗੇਟਿਵ ਆ, ਉਹ ਡਾਕਟਰ ਦੀ ਵੀ ਤੁਹਾਨੂੰ ਐਜ ਏ ਪੇਸ਼ੈਂਟ ਕੌਣ ਹੁੰਦਾ, ਟਰੱਕ ਡਰਾਈਵਰ ਜਿਹਦਾ ਡਰੱਗ ਟੈਸਟ ਹੋਣਾ ਹੁੰਦਾ, ਉਹਨੂੰ ਡਾਇਰੈਕਟ ਕਾਲ ਆਏਗੀ ਐਜ ਬਾਈ ਲਾ ਵੀ ਤੇਰੀ ਆਹ ਡਰੱਗ ਟੈਸਟ ਇੰਨੇ ਤਰੀਕ ਨੂੰ ਇਸ ਕੰਪਨੀ 'ਚ ਕਰਵਾਇਆ ਗਿਆ ਸੀ ਵੀ ਇਹਦੇ ਵਿੱਚ ਆਹ ਪ੍ਰੋਬਲਮ ਹੈ, ਤੂੰ ਇਹਦੇ ਬਾਰੇ ਕੀ ਕਲੈਰੀਫਿਕੇਸ਼ਨ ਦਿੰਦੇ ਹੋ। ਜੇ ਤੁਸੀਂ ਕਲੈਰੀਫਿਕੇਸ਼ਨ ਦੇ ਦਿੰਦੇ ਹੋ ਫਿਰ ਉਹ ਜਿਹੜਾ ਡਾਕਟਰ ਹੁੰਦਾ, ਕੰਪਨੀ ਨਹੀਂ ਡਾਕਟਰ ਤੁਹਾਡੇ ਕੋਲੋਂ ਉਹ ਪਾਰਟੀਕੂਲਰ ਤੁਸੀਂ ਕਿਹੜੀ ਚੀਜ਼ ਰੋਡ ਤੇ ਖਾ ਲਈ ਜਾਂ ਕਿਹੜੀ ਤੁਹਾਡੀ ਕੋਈ ਮੈਡੀਸਨ ਕਿਸੇ ਵੀ ਡਾਕਟਰ ਤੋਂ ਚੱਲ ਰਹੀ ਆ, ਤੁਹਾਡੇ ਤੋਂ ਪਰਚੀਆਂ ਕਿਹੜੀ ਪ੍ਰੈਜੈਂਟ ਚੱਲ ਰਹੀ ਆ, ਪੋਸੀਬਿਲਿਟੀ ਹੋ ਸਕਦੀ ਆ ਪ੍ਰੈਜੈਂਟ ਵੀ ਚੱਲ ਰਹੀ ਹੁੰਦੀ ਆ। ਆਪਾਂ ਗੱਲ ਕਰ ਰਹੇ ਹਾਂ ਵੀ ਨਾ ਖਾਣ ਪੀਣ ਦਾ ਮਤਲਬ ਉਹ ਡਿਫਰੈਂਟ ਹੈ, ਪਰੰਤੂ ਆਪਾਂ ਕਈ ਵਾਰ ਕੋਈ ਮੈਡੀਸਨ ਵੀ ਲੈ ਜਾਂਦੇ ਹਾਂ। ਥੈਂਕ ਯੂ। ਹਾਂਜੀ ਸੁਖਚੈਨ ਜੀ ਨੇ ਬਿਲਕੁਲ ਇਹ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਆ ਉਹ ਡਰੱਗ ਅਲਕੋਹਲ ਦੇ ਵਿੱਚ ਉਹ ਫਿਰ ਉਹ ਟੈਸਟ ਦੇ ਹਿਸਾਬ ਨਾਲ ਨੈਗੇਟਿਵ ਕਹਿ ਲਓ ਜਾਂ ਪੋਜ਼ਿਟਿਵ ਜਿੱਦਾਂ ਤੁਸੀਂ ਕਹਿੰਦੇ ਆ ਵੀ ਉਹ ਆ ਜਾਂਦੀਆਂ, ਸੋ ਜ਼ਰੂਰ ਉਸ ਦਾ ਵੀ ਰਾਜਕਰਨ ਇਹਦੇ ਵਿੱਚ ਨਾ ਇਹਦੇ ਵਿੱਚ ਹੁੰਦਾ ਹੈ ਕਿ ਜਦੋਂ ਤੁਹਾਡਾ ਟੈਸਟ ਪੋਜ਼ਿਟਿਵ ਆਉਂਦਾ ਹੈ ਨਾ ਤੇ ਪੋਜ਼ਿਟਿਵ ਆ ਜਾਂਦਾ, ਜਦੋਂ ਭਾਜੀ ਜਿਹੜੀ ਨੈਗੇਟਿਵ ਕਹਿ ਰਹੇ ਸੀ ਨੈਗੇਟਿਵ ਦਾ ਨਹੀਂ ਹੁੰਦਾ ਕੁਝ ਵੀ, ਪੋਜ਼ਿਟਿਵ ਤੇ ਜਦੋਂ ਪੋਜ਼ਿਟਿਵ ਆ ਜਾਂਦਾ ਟੈਸਟ ਤੇ ਤੁਸੀਂ ਕੰਟੈਸਟ ਕਰ ਸਕਦੇ ਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਟੈਸਟ ਜਿਹੜਾ ਉਹ ਗਲਤ ਆ, ਪੋਜ਼ਿਟਿਵ ਆ ਗਿਆ ਹੈਗਾ, ਤੁਸੀਂ ਕੰਟੈਸਟ ਕਰ ਸਕਦੇ ਹੈਗੇ ਆ। ਤੁਸੀਂ MRO ਜਿਹੜਾ ਤੁਹਾਡਾ ਹੈਗਾ ਹੈ ਮੈਡੀਕਲ ਰਿਵਿਊ ਆਫਿਸਰ ਆ, MRO ਨੂੰ ਤੁਸੀਂ ਕੰਟੈਕਟ ਕਰ ਸਕਦੇ ਆ। ਤੁਹਾਡੇ ਪੇਪਰਾਂ ਤੇ ਜਦੋਂ ਤੁਹਾਨੂੰ ਪੇਪਰ ਡਰੱਗ ਟੈਸਟ ਤੇ ਤੁਸੀਂ ਆਉਣੇ ਜਿਹੜਾ ਪੇਪਰ ਦਿੰਦੇ ਹੋ ਉਹਦੇ ਉੱਤੇ ਤੁਹਾਡਾ ਲੈਬ ਦਾ ਐਡਰੈਸ, ਲੈਬ ਦਾ ਸਾਰਾ ਕੁਝ, MRO ਦਾ ਨਾਂ, ਐਡਰੈਸ ਸਾਰਾ ਕੁਝ ਉਹ ਹੁੰਦਾ ਆ। ਸੋ ਤੁਸੀਂ ਡਾਇਰੈਕਟਲੀ MRO ਨਾਲ ਕੰਟੈਕਟ ਕਰ ਸਕਦੇ। MRO ਵੀ ਤੁਹਾਨੂੰ ਕਾਲ ਕਰ ਸਕਦਾ ਆ ਔਰ ਜੇ ਤੁਹਾਨੂੰ ਲੱਗਦਾ ਹੈ ਕਿ ਗਲਤ ਹੋਇਆ ਹੈਗਾ ਜਾਂ ਕਿਸੇ ਮੈਡੀਸਨ ਤੁਸੀਂ ਲੈ ਰਹੇ ਹੈਗੇ ਉਹਦੇ ਕਰਕੇ ਹੋਇਆ ਹੈਗਾ, ਤੁਸੀਂ ਡੀਟੇਲ ਜਿਹੜੀ MRO ਨੂੰ ਦਿਓ ਤੇ ਡੀਟੇਲ ਦੇਖ ਕੇ MRO ਜਿਹੜਾ ਆ ਉਹ ਤੁਹਾਡਾ ਉਹ ਰੈਕਡ ਜਿਹੜਾ ਉਹ ਕਲੈਰੀਫਾਈ ਕਰ ਦਿੰਦਾ ਤੇ ਪਲੱਸ ਤੁਹਾਨੂੰ ਜਿਹੜਾ ਜਿਹੜਾ ਤੁਹਾਡਾ ਡਰੱਗ ਟੈਸਟ ਹੈਗਾ ਉਹ ਦੁਬਾਰਾ ਹੋ ਸਕਦਾ ਹੈ। ਸੋ ਇਹਦੇ ਵਿੱਚ ਇਹ ਕਈ ਵਾਰੀ ਹੁੰਦਾ ਕਿ ਪੋਜ਼ਿਟਿਵ ਆਉਣ ਦੇ ਨਾਲ ਤੁਹਾਡੀ ਸਿਚੁਏਸ਼ਨ ਬੜੀ ਜਿਹੜੀ ਆ ਉਹ ਗਲਤ ਹੋ ਜਾਂਦੀ ਆ, ਪਰ ਡੈਫੀਨੇਟਲੀ ਰੈਮੀਫਿਕੇਸ਼ਨ ਹੈਗੀਆਂ ਉਹਦੇ ਜਿਹੜੇ ਤਰੀਕੇ ਹੈਗੇ ਆ ਕਿ ਕਿਸ ਤਰ੍ਹਾਂ ਉਹਨੂੰ ਕਰਨਾ ਹੈਗਾ। ਧੰਨਵਾਦ ਜੀ, ਥੈਂਕ ਯੂ ਜੀ, ਮਿਹਰਬਾਨੀ। ਆਪਣੇ ਅਗਲੇ ਕਾਲਰ ਨੇ ਲਵਪ੍ਰੀਤ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਅਕਾਲ ਸ਼੍ਰੀ ਅਕਾਲ ਜੀ। ਸਰ ਮੈਂ ਗੱਲ ਕਰਨਾ ਚਾਹੁੰਦਾ ਸੀਗਾ ਜੀ, ਜਿੱਦਾਂ ਕਹਿੰਦੇ ਵੀ ਡਰਾਈਵਰ ਦੋ ਬੁੱਕਾਂ ਚਲਾਉਂਦੇ ਆ ਜੀ, ਆਪਾਂ ਕਈ ਵਾਰੀ ਕਹੀਦਾ ਵੀ ਨਹੀਂ ਚਲਾਉਣਾ ਸਰ, ਉਹ ਅੱਗੇ ਕੋਰਸ ਕਰਦੇ ਆ ਵੀ ਅੱਗੇ ਅਪੋਇੰਟਮੈਂਟ ਆ ਲਾ ਦਿਓ, ਪਰ ਫਿਰ ਆਪਾਂ ਕਹਿੰਦੇ ਜੀ ਅਪੋਇੰਟਮੈਂਟ ਦਾ ਆਪਾਂ ਲੇਟ ਕਰਾ ਲਓ, ਫਿਰ ਕਹਿਣਗੇ ਤੁਹਾਨੂੰ 2 ਦਿਨ ਬਹਿਣੇ ਪੈਣਾ ਉੱਥੇ, ਫਿਰ ਉਹ 2 ਦਿਨ ਦਾ ਬਹਿਣ ਦਾ ਨਾ ਕੋਈ ਪੈਸਾ ਦਿੰਦੇ ਆ ਜੀ, ਉਹਦੇ ਕਰਕੇ ਡਰਾਈਵਰ ਨੂੰ ਤਾਂ ਔਖਾ ਹੁੰਦਾ ਹੀ ਹੈ ਜੀ। ਨਹੀਂ ਜੀ, ਕੰਪਨੀ ਚੇਂਜ ਕਰੋ, ਸੌਖਾ ਕੰਮ ਹੈ ਜੀ। ਮੈਂ ਤਾਂ ਨਹੀਂ ਕਦੀ ਵੀ ਇਹੋ ਜਿਹੀ ਕੰਪਨੀ 'ਚ ਕੰਮ ਕਰੂੰ। ਨਹੀਂ ਫਿਰ ਕੰਪਨੀ ਦੇਖੋ, ਇਹ ਤਾਂ ਇਸ ਚੀਜ਼ ਦਾ ਤਾਂ ਸਿੰਪਲ ਜਿਹਾ ਜਵਾਬ ਹੈਗਾ, ਜੇ ਤੁਹਾਨੂੰ ਕੋਈ ਕੰਪਨੀ ਜਿਹੜੀ ਆ ਉਹ ਇਸ ਕੰਮ ਲਈ ਕਹਿੰਦੀ ਆ ਜਾਂ ਇਹ ਕੰਮ ਕਰਨ ਨੂੰ ਕਹਿੰਦੀ ਆ ਤੇ ਅਸੀਂ ਇਸੇ ਕਰਕੇ ਨਾਪਤਾ ਦੀ ਮੈਂਬਰਸ਼ਿਪ ਫ੍ਰੀ ਰੱਖੀ ਆ ਡਰਾਈਵਰ ਦੀ ਕਿ ਤੁਸੀਂ ਮੈਂਬਰ ਬਣੋ। ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ, ਤੁਹਾਨੂੰ ਇਸ ਤਰ੍ਹਾਂ ਕੰਪਨੀਆਂ ਤੰਗ ਕਰ ਰਹੀਆਂ, ਤੁਸੀਂ ਜ਼ਰੂਰ ਸਾਨੂੰ ਦੱਸੋ, ਅਸੀਂ ਕੰਪਨੀ ਨਾਲ ਗੱਲ ਕਰ ਸਕਦੇ ਭਾਈ ਕਿਉਂ ਪ੍ਰੈਸ਼ਰਾਈਜ਼ ਕਰਦੇ, ਜਾਂ ਅਸੀਂ ਤੁਹਾਨੂੰ ਉਹਨਾਂ ਕੰਪਨੀਆਂ ਦੇ ਵਿੱਚ ਲਵਾ ਸਕਦੇ ਜਿੱਥੇ ਕਿ ਇਹ ਪ੍ਰੈਸ਼ਰ ਨਹੀਂ ਹੈਗਾ। ਠੀਕ ਹੈ ਜੀ।
ਧੰਨਵਾਦ। ਸੋ ਇਹਦੇ ਸੰਬੰਧ ਚ ਰਮਨ ਜੀ ਆਪਾਂ ਪਿਛਲੇ ਦਿਨਾਂ 'ਚ ਖਬਰ ਵੀ ਸਾਂਝੀ ਕੀਤੀ ਸੀ, 2 ਸੈਨੇਟਰਸ ਇੱਕ ਬਿੱਲ ਵੀ ਲੈ ਕੇ ਆ ਰਹੇ ਆ ਓਵਰ ਟਾਈਮ ਦਾ ਜਾਂ ਕੁਛ, ਹਨਾ। ਸ਼ਾਇਦ ਹੁਣ ਮੈਨੂੰ ਨਾਂ ਭੁੱਲ ਗਿਆ ਸੈਨੇਟਰਸ ਦੇ, 2 ਜਣੇ ਲੈ ਕੇ ਆ ਰਹੇ ਐਲੈਕਸ ਪਡੀਆ ਇੱਕ ਤਾਂ ਆਪਣੇ ਇੱਥੇ ਦੇ ਸੀਗੇ, ਹਾਂਜੀ ਆਪਣੇ ਕੈਲੀਫੋਰਨੀਆ ਵਾਲੇ ਐਲੈਕਸ ਈਸਟ ਕੋਸਟ ਦੀ ਕੋਈ ਸੀਗੇ ਜਿਹੜੇ ਉਧਰਲੇ। ਜੀ, ਤੇ ਥੈਂਕ ਯੂ ਲਵਪ੍ਰੀਤ ਜੀ। ਸੋ ਜੇ ਕੋਈ ਤੁਹਾਨੂੰ ਪੁੱਛ ਕਰਦਾ ਗੈਰ ਕਾਨੂੰਨੀ ਕੰਮ ਕਰਨ ਦੇ ਲਈ, ਉਹਨੂੰ ਕੋਰਾ ਜਵਾਬ ਦਿਓ, ਸ਼ੀਸ਼ਾ ਦਿਖਾਓ ਤੇ ਉੱਥੋਂ ਬਦਲ ਕੇ ਜਿਹੜਾ ਆ ਹੋਰ ਪਾਸੇ ਵੱਲ ਨੂੰ ਜਿਹੜਾ ਉਹ ਲੱਭੋ। ਆਪਾਂ ਕਿੰਨਾ ਕੁ ਚਿਰ, ਕਿਉਂਕਿ ਇੱਦਾਂ ਤਾਂ ਫਿਰ ਸਾਰੇ ਜਾਣੇ ਸਾਰਿਆਂ ਤੋਂ ਗਲਤ ਕੰਮ ਹੀ ਜਿਹੜਾ ਉਹ ਕਰਾਈ ਜਾਣਗੇ ਤੇ ਕਿਤੇ ਲੀਕ ਜਿਹੜੀ ਉਹ ਆਪਾਂ ਨੂੰ ਵੀ ਖਿੱਚਣੀ ਪੈਣੀ ਆ। ਅਜੀਤ, ਸਤਿ ਸ਼੍ਰੀ ਅਕਾਲ। ਅਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹ ਦੱਸਣਾ ਚਾਹੁੰਦਾ ਸੀ ਜੀ, ਐਮਾਜ਼ੋਨ ਦੀ ਗੱਲ ਚੱਲ ਰਹੀ ਸੀ ਅੱਜ, ਤੇ ਉਹ ਨਾ ਜੀ ਜਿਹੜੇ ਬੈਠੇ ਨੇ ਉੱਥੇ ਕੰਪਿਊਟਰਾਂ ਤੇ, ਉਹ ਮਾਈਲੇਜ ਦੇ ਹਿਸਾਬ ਨਾਲ ਉਹਨਾਂ ਨੂੰ ਟਾਈਮ ਦੇ ਦਿੰਦੇ ਨੇ। ਜਿਵੇਂ ਐਗਜ਼ਾਮਪਲ ਹੈ, ਯੂਟਾ ਦੀ ਜਿਹੜੀ ਸਪੀਡ ਲਿਮਿਟ ਹੈ ਉਹ 80 ਮਾਈਲਸ ਹੈ ਟਰੱਕ ਦੀ ਵੀ, ਜਾਂ ਟੈਕਸਸ ਦੇ ਵਿੱਚ ਵੀ ਹੈਗੀ, ਜਾਂ ਵਾਇਓਮਿੰਗ। ਉਹ ਉਹਦੇ ਨਾਲ ਕੈਲਕੂਲੇਟ ਕਰਕੇ ਜਿਵੇਂ 800 ਮਾਈਲ ਹੋਏ ਤੇ ਉਹਨਾਂ ਨੇ 10 ਘੰਟੇ ਅੱਧੇ ਘੰਟੇ ਦੀ ਬ੍ਰੇਕ ਤੇ ਉਹਨਾਂ ਨੇ 11 ਘੰਟੇ 15 ਸੈਕਿੰਡ ਦੇ ਦੇਣੇ ਆ ਵੀ ਉੱਥੇ ਲੈ ਜਾ ਤੂੰ ਟਰੱਕ ਨੂੰ ਇੰਨੇ ਚਿਰ 'ਚ। ਤੇ ਉਹਨਾਂ ਦਾ ਕੀ ਹੁੰਦਾ, ਉਹ ਲੋਡ ਬੁੱਕ ਕਰ ਲੈਂਦੇ ਨੇ ਤੇ ਉੱਥੇ ਟਾਈਮ ਤੇ ਲੈਣ ਵਾਸਤੇ ਜਿਹੜਾ ਹੈਗਾ, ਉਹਨਾਂ ਨੂੰ ਜਿਹੜੇ ਬੈਠੇ ਨੇ ਉੱਤੇ ਉਹਨਾਂ ਨੂੰ ਨਹੀਂ ਪਤਾ ਵੀ ਟਰੱਕ ਇੰਨੀ ਸਪੀਡ 'ਚ ਨਹੀਂ ਚੱਲਦਾ। ਉਹਨਾਂ ਨੇ ਸਪੀਡ ਕੀਤੀ ਹੋਈ ਹੈ, ਪਰ ਟਰੱਕ ਦੇ ਪਿੱਛੇ ਵੇਟ ਵੀ ਹੁੰਦਾ, ਉਹਨੂੰ ਹਿੱਲਾਂ ਵੀ ਹੁੰਦੀਆਂ ਨੇ ਤੇ ਬ੍ਰੇਕ ਵੀ ਲੈਣੀ ਹੁੰਦੀ ਹੈ, ਡੀਜ਼ਲ ਵੀ ਲੈਣਾ ਹੁੰਦਾ। ਬਸ ਮੈਂ ਇਹੀ ਦੱਸਣਾ ਚਾਹੁੰਦਾ ਸੀ, ਜਿਹੜੇ ਉਹ ਕੰਪਿਊਟਰ ਲੈ ਕੇ ਬੈਠੇ ਨੇ, ਉਹ ਕਾਰ ਦੀ ਸਪੀਡ ਦੇਖ ਕੇ ਟਰੱਕ ਦੀ ਸਪੀਡ ਨਾਲ ਮੈਚ ਕਰਕੇ ਤੇ ਉਹਨਾਂ ਨੂੰ ਟਾਈਮ ਦੇ ਦਿੰਦੇ ਨੇ। ਜੀ, ਥੈਂਕ ਯੂ ਜੀ। ਦੇਖੋ ਜੀ, ਕੋਈ ਵੀ, ਮੈਂ ਇੱਕ ਗੱਲ ਕਰਦਾ, ਕੋਈ ਵੀ ਰਿਸਪਾਂਸਿਬਲ ਕੰਪਨੀ ਜਿਹੜੀ ਹੈ ਇਹ ਕੰਮ ਨਹੀਂ ਕਰ ਸਕਦੀ ਹੈਗੀ, ਕਿਉਂਕਿ FMCSA ਦੇ ਅਕੋਰਡਿੰਗਲੀ ਜਿਹੜੀ ਸਪੀਡ ਲਿਮਿਟ ਹੈਗੀ ਆ, ਜਿਹੜੀ ਐਵਰੇਜ ਸਪੀਡ ਹੈਗੀ ਆ, ਉਹ ਹੀ ਜਿਹੜੀ ਉਹਨੂੰ ਮਿਥਿਆ ਜਾਂਦਾ, ਗਿਣਿਆ ਜਾਂਦਾ। ਬਿਲਕੁਲ ਇਸ ਤਰ੍ਹਾਂ ਨਹੀਂ ਹੈਗਾ ਕਿ ਕੋਈ ਏਡਾ ਬੇਵਕੂਫ ਨਹੀਂ ਹੈਗਾ ਕਿ ਕੋਈ ਕਾਰ ਦੀ ਸਪੀਡ ਤੇ ਟਰੱਕ ਨੂੰ ਚਲਾਉਣ ਨੂੰ ਕਹਿ ਦੂਗਾ। ਮੈਂ ਇਹ ਨਹੀਂ ਗੱਲ ਕਰ ਰਿਹਾ ਕਿ ਇਹ ਗਲਤ ਹੈਗੀ ਤੁਹਾਡੀ ਗੱਲ, ਮੈਂ ਇਹ ਚੀਜ਼ ਨਹੀਂ ਕਰ ਰਿਹਾ, ਪਰ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਕਿ ਕੋਈ ਕਾਰ ਦੀ ਸਪੀਡ ਤੇ ਟਰੱਕ, ਜੇ ਹੁਣ 80 ਦੀ ਸਪੀਡ ਲਿਖੀ ਆ ਫਰੀਵੇ ਦੀ, ਤੇ ਤੁਹਾਨੂੰ ਪਤਾ ਹੈ ਵੀ ਕਦੀ ਵੀ ਤੁਹਾਡੀ ਐਵਰੇਜ ਸਪੀਡ ਜਿਹੜੀ 80 ਦੀ ਨਹੀਂ ਹੋ ਸਕਦੀ। ਐਵਰੇਜ ਸਪੀਡ ਤੁਹਾਡੀ 60-65 ਦੀ ਨਿਕਲਣੀ ਆ। ਚਾਹੇ ਤੁਸੀਂ 80 ਤੇ ਜਾ ਰਹੇ ਆ, ਕਿਤੇ ਤੁਸੀਂ 80 ਤੇ, ਕਿਤੇ ਘੱਟ, ਕਿਤੇ ਵੱਧ, ਕਿਤੇ ਰੁਕੇ, ਕਿਤੇ ਤੇਲ। ਸੋ ਤੁਹਾਡੀ ਐਵਰੇਜ ਰੋਡ ਕੰਡੀਸ਼ਨ ਵੀ ਰਮਨ ਜੀ ਕਾਫੀ ਚੇਂਜ ਹੋ ਜਾਂਦੀ ਹੈ, ਕਈ ਵਾਰ ਕਿਤੇ ਐਕਸੀਡੈਂਟ, ਮੀਂਹ ਪੈ ਰਿਹਾ, ਕੁਝ ਹੋ ਰਿਹਾ। ਜਿਹੜੀਆਂ ਏਡੀਆਂ ਵੱਡੀਆਂ ਕੰਪਨੀਆਂ ਹੈਗੀਆਂ ਇਦਾਂ ਦੀ ਰੂਲ ਬਣਾਉਂਦੀਆਂ ਹੈਗੀਆਂ। ਹਾਂ, ਡੈਫੀਨੇਟਲੀ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਜਿਹੜੇ ਕੰਪਿਊਟਰ ਦੇ ਪਿੱਛੇ ਬੈਠੇ ਹੈਗੇ ਆ, ਉੱਥੇ ਰਨ ਕਰਕੇ ਇਹ ਕਰਕੇ ਉਹ ਕਰੀ ਜਾਂਦੇ ਆ। ਈਵਨ ਐਮਾਜ਼ੋਨ ਦੇ ਵਿੱਚ ਜ਼ਿਆਦਾ ਕੰਮ ਕੰਪਿਊਟਰ ਹੀ ਕਰਦਾ ਆ, ਬੰਦੇ ਵੀ ਨਹੀਂ ਕਰਦੇ ਹੈਗੇ। ਸੋ ਇਸ ਕਰਕੇ ਉਹਨੂੰ ਜਿੱਦਾਂ ਪ੍ਰੋਗਰਾਮ ਕੀਤਾ ਹੈਗਾ ਉਦਾਂ ਉਹ ਕੰਮ ਕਰੀ ਜਾਂਦਾ। ਜੀ ਜੀ, ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਸਨੀ ਗਰੇਵਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਮੈਂ ਥੋੜਾ ਮਿਸ ਕਰ ਗਿਆ। ਮੈਂ ਇੱਕ ਬਾਈ ਜੀ ਦੀ ਕਾਲ ਸੁਣੀ ਸੀ, ਜਿਹੜੇ ਕਹਿੰਦੇ ਮੈਂ ਕਿਹਾ ਸੀਗਾ, ਉਹ ਮੀਟਿੰਗ ਬਾਈ ਜੀ ਹੋਈ ਸੀਗੀ 2023 ਤੋਂ ਸਕੇਲਾਂ ਤੇ ਜਿਹੜੀ ਆਪਣੀ ਪੋਰਟ ਆਫ ਐਂਟਰੀ ਹੈ ਕੈਲੀਫੋਰਨੀਆ ਦੀ, ਉੱਥੇ ਲੱਗਣੇ ਨੇ। ਤੇ ਰਮਨ ਬਾਈ ਜੀ ਨੂੰ ਮੈਂ ਫੋਟੋ, ਜਿਹੜੀ ਲੈਟਰ ਆਈ ਆ ਮੁੰਡੇ ਨੂੰ ਜਿਹਦਾ ਟਰੱਕ ਬੰਦ ਹੋਇਆ, ਉਹ ਰਮਨ ਬਾਈ ਨੂੰ ਵੀ ਭੇਜੀ ਆ ਤੇ ਰਾਜਗਨਵੀਰ ਵੀਰੇ ਤੈਨੂੰ ਵੀ ਭੇਜੀ ਆ, ਚੈੱਕ ਕਰ ਲਿਓ। ਉਹਨਾਂ ਨੇ ਕੀ ਕੀਤਾ, ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ, ਰਮਨ ਬਾਈ ਜੀ ਮੈਂ ਅਪਡੇਟ ਕਰ ਦਿੰਦਾ, ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਕਿਤੇ ਉਹ ਖਨੀ ਮੈਨੂੰ ਲੱਗਦਾ ਬ੍ਰਿਜ ਤੇ ਜਾਂ ਕਿਤੇ ਲਾ ਕੇ ਖੜ ਗਏ, ਉਹਨਾਂ ਨੇ ਉੱਥੋਂ ਸਕੈਨ ਕੀਤਾ ਜੀ। ਉਹਨਾਂ ਨੇ ਜਿਵੇਂ ਤੁਰੇ ਜਾਂਦਾ ਟਰੱਕ ਨਹੀਂ ਰੋਕਿਆ। ਉਹ ਮੁੰਡਾ ਮੇਰਾ ਫਰੈਂਡ ਆ, ਆਪਣਾ ਵਧੀਆ ਫਰੈਂਡ ਆ ਮੁੰਡਾ, ਉਹਦੇ ਸਕੇ ਭਰਾ ਨੂੰ ਰੋਕਿਆ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ। ਉਹਨਾਂ ਨੇ ਉਹਦਾ ਟਰੱਕ ਕਿਤੇ ਜਾਂਦਾ ਸਟਰੀਟ ਤੇ ਸਕੈਨ ਕੀਤਾ ਤੇ ਉਹਨੂੰ ਉੱਥੇ ਮੁੜ ਕੇ ਲੈਟਰ ਆਈ ਆ ਘਰੇ, ਉਹਨੇ ਉਹਦਾ ਟਰੱਕ ਵੇਚਿਆ। ਮੇਰੇ ਖਿਆਲ ਸੈਨ ਬਰਨਾਰਡੀਨੋ ਕਾਉਂਟੀ ਆ ਜਿਹੜੀ ਇਸ ਵੇਲੇ ਸਾਰਿਆਂ ਨੂੰ ਜ਼ਿਆਦਾ ਜਿਹੜੀ ਸਕੈਨਿੰਗ ਹੈ। ਜਿੰਨੀਆਂ ਚਿੱਠੀਆਂ ਮੈਂ ਮੇਰੇ ਖਿਆਲ ਦਾ ਆਪਾਂ ਦੇਖੀਆਂ ਸਾਰੀਆਂ ਸੈਨ ਬਰਨਾਰਡੀਨੋ ਦੀਆਂ ਦੇਖੀਆਂ। ਉਹ ਸਟਰੀਟਾਂ ਤੇ ਕਰਦੇ ਆ ਬਾਈ ਜੀ, ਮੈਨੂੰ ਲੱਗਦਾ ਨਾ ਜਿਵੇਂ ਆਪਣਾ ਓਵਰ ਬ੍ਰਿਜ ਆਉਂਦਾ ਜਾਂ ਕਿਤੇ ਲਾ ਕੇ ਤੇ ਖੜ ਜਾਂਦੇ ਆ, ਤੇ ਉੱਥੇ ਫਿਰ ਜਿਹੜੇ ਟਰੱਕ ਦੀ ਪਲੇਟ ਲੈ ਲੈਂਦੇ ਨੇ ਤੇ ਉਹਨੂੰ ਫਿਰ ਲੈਟਰ ਪਾਉਂਦੇ। ਉਹ ਮੁੰਡੇ ਦਾ ਟਰੱਕ ਬਾਈਪਾਸ ਕਰਾਇਆ ਹੋਇਆ ਸੀਗਾ, ਤੇ ਕਿਉਂਕਿ ਉਹਦੇ ਡੈਫ ਨੂੰ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਸੀ। ਹੁਣ ਉਹਦਾ ਵੀ ਕੀ ਕਸੂਰ ਆ, ਹਨਾ। ਤਾਂ ਉਹਨੇ ਦੁਖੀ ਹੋ ਕੇ ਬਾਈਪਾਸ ਕਰਾਤਾ। ਹੁਣ ਉਹਨੂੰ ਵਿਚਾਰੇ ਨੂੰ ਵੇਚਣਾ ਪਿਆ, ਉਹਨੇ ਵੇਚਤਾ ਆਲਰੇਡੀ ਟਰੱਕ। ਤੋ ਆਪਣੇ ਜਿਵੇਂ ਮੈਨੂੰ ਤਾਂ ਲੱਗਿਆ ਜਿਵੇਂ ਖਾਨੀ ਬਾਈ ਜੀ ਕਹਿੰਦੇ ਵੀ ਖਾਨੀ ਅਸੀਂ ਮੈਂ ਡਰਾਉਣ ਨੂੰ ਕਾਲਾਂ ਕਰਦਾ, ਮੈਂ ਤਾਂ ਆਪ ਓਨਰ ਆਪਰੇਟਰ ਸਟਾਫ ਇਸ ਲਾਸ ਤੋਂ ਦੁਖੀ ਆ, ਹਨਾ। ਆਪਾਂ ਜਦੋਂ ਮੀਟਿੰਗ ਕੀਤੀ ਸੀਗੀ, ਉਹਨਾਂ ਨੇ ਕਾਰ ਵਾਲਿਆਂ ਨੇ ਸਾਫ਼ ਕਿਹਾ ਸੀਗਾ ਵੀ ਸਾਡੇ ਕੋਲ ਇੰਨੀ ਐਨਫੋਰਸਮੈਂਟ ਨਹੀਂ ਹੈਗੀ, ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਬਾਕੀ ਚਲਾਈ ਜਾਂਦੇ ਨੇ, ਜਿਹੜਾ ਫੜਿਆ ਗਿਆ। ਉਹ ਕਹਿੰਦੇ, ਉਹਨਾਂ ਨੇ ਉਹ ਰਮਨ ਬਾਈ ਜੀ ਤਾਂ ਚਲੋ ਮੀਟਿੰਗ 'ਚ ਸੀਗੇ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਕੈਮਰੇ ਲਾ ਦੇਣੇ ਆ ਤੇ ਤੁਹਾਡੇ ਟਰੱਕ ਦੀ ਪਲੇਟਾਂ ਦੀ ਫੋਟੋ ਖਿੱਚੀ ਜਾਇਆ ਕਰਨੀ ਆ, ਤੇ ਜਿਹੜੇ ਸੈਂਸਰ ਨੇ
ਤੇ ਜਿਹੜੇ ਸੈਂਸਰ ਨੇ ਉਹਨਾਂ ਨੇ ਸਾਡਾ ਧੂੰਆਂ ਕਰ ਲਿਆ ਕਰਨਾ। ਮੈਨੂੰ ਲੱਗਦਾ ਮੈਂ ਤੁਹਾਨੂੰ ਸਾਰੀ ਡੀਟੇਲ ਭੇਜੀ ਆ, 10 ਪੁਆਇੰਟ ਕੁਛ ਮਾਈਕਰੋਨ ਧੂੰਆਂ ਉਹਨਾਂ ਨੇ ਮੈਜਰ ਕੀਤਾ ਸੀ ਉਹ ਮੁੰਡੇ ਦਾ। ਜੀ ਇਹ ਮੇਰੇ ਖਿਆਲ ਆਪਾਂ 21 ਚ ਜਾਂ 20 ਚ ਜਾਂ 21 ਚ ਸੀਗੀ ਮੀਟਿੰਗ, ਹੈ ਨਾ? ਇਹ ਆਪਣੇ 21 ਚ ਸੀਗੀ ਬਾਈ ਜੀ, 21 ਦੇ ਮੈਨੂੰ ਲੱਗਦਾ ਸਟਾਰਟਿੰਗ ਚ ਸੀਗੀ। 30 ਦਿਨ ਆਪਾਂ ਨੂੰ ਇਹ ਵੀ ਆਪਾਂ ਨੂੰ ਇੱਕ ਵਾਰੀ ਫਿਰ ਆਪਾਂ ਸਰੋਤਿਆਂ ਨੂੰ ਅਪਡੇਟ ਕਰ ਦਈਏ ਤੇ ਦੇਖਣ ਵਾਲਿਆਂ ਨੂੰ 30 ਦਿਨ ਤੁਹਾਨੂੰ ਦੇਣੇ ਆ ਉਹਨਾਂ ਨੇ, ਜਿਹੜੀ ਤੁਹਾਡੀ ਉਹਨਾਂ ਨੇ ਬਲੈਕ ਕਾਰਬਨ ਐਮਿਸ਼ਨ ਦੀ ਰੀਡਿੰਗ ਨੂੰ ਠੀਕ ਕਰਨ ਦੇ ਲਈ। ਜੇ ਨਹੀਂ ਕਰਦੇ ਤਾਂ $10,000 ਪਰ ਦਿਨ ਪਰ ਵਾਇਲੇਸ਼ਨ ਦੇ ਹਿਸਾਬ ਦੇ ਨਾਲ ਜੁਰਮਾਨਾ ਜਿਹੜਾ ਆ ਉਹਨਾਂ ਨੇ ਅਪ ਟੂ ਹਾਂਜੀ। ਸੋ ਮਤਲਬ ਮੈਕਸਿਮਮ ਜਿੱਦਾਂ ਆਪਾਂ ਕਹਿ ਲਈਏ $10,000 ਤੱਕ ਦਾ ਇੱਕ ਦਿਨ ਦਾ ਜੁਰਮਾਨਾ ਹੋ ਸਕਦਾ ਆ। ਸੋ ਤੇ ਉਹ 45 ਦਿਨਾਂ ਬਾਅਦ ਵੀ ਕਹਿੰਦੇ ਜੇ ਉਹ ਉਹਨਾਂ ਨੇ ਠੀਕ ਨਹੀਂ ਕਰਵਾਇਆ ਜਿਹਨੂੰ ਇਹਨਾਂ ਨੇ ਇਸ਼ੂ ਕੀਤੀ ਆ ਤੇ ਫਿਰ ਰਜਿਸਟ੍ਰੇਸ਼ਨ ਕੈਂਸਲ ਜਿਹੜੀ ਆ ਉਹ ਬਲੌਕ ਕੀਤੀ ਜਾ ਸਕਦੀ ਹੈ DMV ਤੇ। ਰਾਜਕਰਨ ਇੱਥੇ ਮੈਂ ਇੱਕ ਗੱਲ ਹੋਰ ਦੱਸ ਰਿਹਾ ਕਿ ਜੇ ਕਿਸੇ ਵੀ ਇਹ ਤਾਂ ਹੁਣ ਆਪਾਂ ਗੱਲ ਕਰ ਰਹੇ ਸਿੰਗਲ ਓਨਰ ਆਪਰੇਟਰ ਦੀ, ਜੇ ਕਿਸੇ ਫਲੀਟ ਦਾ ਟਰੱਕ ਏਦਾਂ ਸਕੈਨ ਹੋ ਜਾਂਦਾ ਆ ਔਰ ਉਹਨਾਂ ਨੇ ਇਹ ਕੰਮ ਕੀਤਾ ਹੈ, ਉਹਨਾਂ ਦੇ ਸਾਰੇ ਟਰੱਕਾਂ ਦੀ ਆਡਿਟ ਹੋ ਸਕਦਾ ਫਿਰ। ਸੋ ਜੇ ਉਹਨਾਂ ਨੇ ਜਿੰਨੇ ਟਰੱਕ ਕੀਤੇ ਹੈਗੇ ਆ, ਮੈਂ ਇੱਥੇ ਦੱਸ ਦਿਆਂ ਵੀ ਆਪਣੇ ਸੈਂਟਰਲ ਵੈਲੀ ਦੇ ਵਿੱਚ ਹੀ ਅਸੀਂ 6 ਟਰੱਕਾਂ ਵਾਲੀ 5 ਕਿ 6 ਟਰੱਕਾਂ ਵਾਲੀ ਕੰਪਨੀ ਆ, ਉਹਨਾਂ ਦੇ ਬਾਰੇ ਦੇ ਵਿੱਚ ਸਾਨੂੰ ਪਤਾ ਲੱਗਾ ਸੀਗਾ ਕਿ ਆਲਮੋਸਟ 5 ਲੱਖ ਦੇ ਕਰੀਬ ਉਹਨਾਂ ਦਾ ਜਿਹੜਾ ਜੁਰਮਾਨਾ ਕਰਕੇ ਉਹਨਾਂ ਨੂੰ ਭੇਜਤਾ। ਸੋ ਇਹ ਚੀਜ਼ ਸਾਡਾ ਮਕਸਦ ਨਹੀਂ ਗਾ ਯਾਰ ਕਿਸੇ ਨੂੰ ਡਰਾਉਣਾ, ਸਾਡਾ ਮਕਸਦ ਆ ਅਗਾਹ ਕਰਨਾ ਤੁਹਾਨੂੰ ਕਿ ਵੀਰੋ ਆਹ ਚੀਜ਼ ਭਰਾਵੋ ਹੋਣ ਲੱਗੀ ਆ, ਅਗਾਹ ਕਰਨ ਲੱਗੇ ਤੁਹਾਨੂੰ। ਜੇ ਤੁਸੀਂ ਏਦਾਂ ਦਾ ਕੁਝ ਤੁਹਾਡਾ ਹੈਗਾ ਪ੍ਰੋਬਲਮ ਹੈਗੀ ਆ, ਉਹਨੂੰ ਸੋਲਵ ਕਰੋ, ਉਹਨੂੰ ਠੀਕ ਕਰ ਲਓ, ਇੰਸਟੈਡ ਕਿ ਤੁਸੀਂ ਇਸ ਪ੍ਰੋਬਲਮ 'ਚ ਜਾ ਕੇ ਫਸ ਜਾਓ। ਸੋ ਪਲੀਜ਼ ਇਹ ਚੀਜ਼ ਜ਼ਰੂਰ ਧਿਆਨ ਰੱਖਿਆ ਕਰੋ ਜਦੋਂ ਵੀ ਤੁਸੀਂ ਕਹਿੰਦੇ ਆ ਕਰਦੇ ਆ। ਸਾਡਾ ਕੋਈ ਮਕਸਦ ਨਹੀਂਗਾ ਤੁਹਾਨੂੰ ਡਰਾਉਣਾ ਜਾਂ ਤੁਹਾਨੂੰ ਇਸ ਕੰਮ 'ਚੋਂ ਬਾਹਰ ਕੱਢਣਾ। ਜੀ ਰਮਨ ਬਾਈ ਜੀ ਇੱਕ ਹੋਰ ਸੁਣਿਆ ਸੀਗਾ, ਕਹਿੰਦੇ ਵੀ ਨਵੇਂ ਐਮਿਸ਼ਨ ਵਾਲੇ ਟਰੱਕ ਆ ਰਹੇ ਆ ਜੀ। ਹਾਂਜੀ 24 ਤੋਂ ਨਵੇਂ ਐਮਿਸ਼ਨ ਵਾਲੇ ਟਰੱਕ ਆ ਜਾਣੇ ਜੀ। 23 ਜਿਹੜਾ ਹੈਗਾ ਲਾਸਟ ਈਅਰ ਹੈਗਾ ਇਸ ਐਮਿਸ਼ਨ ਦਾ ਜਿਹੜਾ ਹੁਣ ਚੱਲ ਰਿਹਾ ਹੈਗਾ। 24 ਦੇ ਵਿੱਚ ਨਵੇਂ ਐਮਿਸ਼ਨ ਜਿਹੜੇ ਆ ਉਹ ਟਰੱਕ ਜਿਹੜੇ ਆ ਆਪਣੇ ਇੰਜਨ ਜਿਹੜੇ ਆ ਉਹ ਨਵੇਂ ਐਮਿਸ਼ਨ ਦੇ ਨਾਲ ਆਉਣੇ ਆ। ਤੇ ਉਸ ਤੋਂ ਬਾਅਦ 2027 ਦੇ ਵਿੱਚ ਜਿਹੜਾ ਆ ਉਹ ਫਿਰ ਚੇਂਜਸ ਆਉਣੀਆਂ, ਜਿਹਦੇ ਵਿੱਚ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੇ ਟਰੱਕ ਹੈਗੇ ਆ ਉਹ ਜੇ 10 ਮੀਲ ਪਰ ਗੈਲਨ ਤੋਂ ਘੱਟ ਐਵਰੇਜ ਦੇਣਗੇ ਤੇ ਉਹ ਟਰੱਕ ਜਿਹੜੇ ਇੱਥੇ ਨਹੀਂ ਵਿਕ ਸਕਦੇ। ਤੇ ਉਸ ਤੋਂ ਬਾਅਦ 2032 ਦੇ ਵਿੱਚ ਫਿਰ ਨੈਕਸਟ ਐਮਿਸ਼ਨ ਚੇਂਜਸ ਹੈਗੀਆਂ। ਸੋ ਇਹ ਔਨ ਦਾ ਰੋਲ ਹੈਗਾ, ਇਹ ਚੇਂਜਸ ਜਿਹੜੀਆਂ ਇਹ ਔਨ ਦਾ ਰੋਲ ਹੈਗੀਆਂ। ਇਹ ਬਹੁਤ ਪਹਿਲਾਂ ਦੀਆਂ ਅਪਰੂਵ ਹੋਈਆਂ ਆ, ਬਹੁਤ ਪਹਿਲਾਂ ਦੇ ਲਾਅ ਬਣੇ ਆ, ਸਿਰਫ ਡੈਡਲਾਈਨਸ ਆ ਰਹੀਆਂ ਅੱਗੇ। ਸੋ ਸਾਡਾ ਜਿਹੜਾ ਸਨੀ ਜਿਹੜੀ ਗੱਲ ਹੈਗੀ ਆ ਡੈਫੀਨੇਟਲੀ ਸਹੀ ਹੈਗੀ ਆ। ਮੇਰੀ ਆਪਣੇ ਮੈਨੂਫੈਕਚਰਰਸ ਦੇ ਨਾਲ ਗੱਲ ਹੋਈ ਸੀਗੀ। ਸੋ ਉਹਨਾਂ ਨੇ ਇਹ ਗੱਲ ਕਨਫਰਮ ਕੀਤੀ ਸੀਗੀ ਕਿਉਂਕਿ ਲਾਸਟ ਮੇਰੇ ਖਿਆਲ ਆਪਾਂ 2-3 ਹਫ਼ਤੇ ਪਹਿਲਾਂ ਆਪਾਂ ਇਹ ਅਪਡੇਟ ਵੀ ਕੀਤਾ ਸੀਗਾ ਕਿ ਜਿਹੜਾ ਇੰਜਨ ਮੈਨੂਫੈਕਚਰਰਸ ਆ ਉਹਨਾਂ ਨੇ ਲਾਅਸੂਟ ਕੀਤਾ ਸੀਗਾ 2 ਸਾਲ ਅੱਗੇ ਕਰਨ ਨੂੰ, ਟਾਈਮ ਥੋੜਾ ਹੋਰ ਦੇਣ ਨੂੰ, ਕਿਉਂਕਿ ਉਹਨਾਂ ਦੇ ਕੋਲ ਪੂਰਾ ਟਾਈਮ ਨਹੀਂ ਹੈਗਾ ਇੰਜਨ ਜਿਹੜਾ ਉਹ ਲਿਆਉਣ ਦੇ ਲਈ ਪੂਰਾ ਜਿਹੜਾ ਚਾਹੁੰਦੇ ਆ। ਸੋ ਪਰ ਕੈਲੀਫੋਰਨੀਆ ਨੇ ਨਹੀਂ ਮੰਨਿਆ ਸੀ। ਸੋ ਇਸ ਕਰਕੇ ਉਹਨਾਂ ਨੇ ਜਿਹੜਾ ਆ ਉਹ ਲਾਅਸੂਟ ਡਰਾਪ ਹੋ ਗਿਆ ਉਹਨਾਂ ਦਾ, ਤੇ ਜਿਹੜਾ 2024 ਵਾਲਾ ਨਿਊ ਐਮਿਸ਼ਨ ਵਾਲਾ ਇੰਜਨ ਹੈਗਾ ਉਹ ਉਦਾਂ ਹੀ ਬਰਕਰਾਰ ਆ। ਜੀ ਥੈਂਕ ਯੂ ਸਨੀ ਕਾਲ ਕਰਨ ਦੇ ਲਈ। ਆਈ ਥਿੰਕ ਇਹਦੇ ਵਿੱਚ ਜਦੋਂ ਇਹ ਟਿਕਟ ਘੱਲਦੇ ਆ ਇਹਨਾਂ ਨੂੰ ਚੱਜ ਨਾਲ ਲਿਖਣਾ ਵੀ ਚਾਹੀਦਾ ਹੈ ਵੀ ਭਾਈ ਕਿੱਥੋਂ ਇਹਨਾਂ ਨੇ ਡਿਟੈਕਟ ਕੀਤਾ, ਕਿੱਥੇ ਜਿਹੜਾ ਚੀਜ਼ ਲਾਈ ਸੀ। ਯੂਜਲੀ ਆਈ ਥਿੰਕ ਇਹ ਕਰਦੇ ਆ, ਪਰ ਇਹਨਾਂ ਨੇ ਕਾਊਂਟੀ ਲਿਖ ਕੇ ਜਿਹੜਾ ਸਾਰਾ ਬੁੱਤਾ ਜਿਹੜਾ ਉਸ ਹਿਸਾਬ ਨਾਲ ਸਾਧਿਆ ਆ ਵੀ ਕਿੱਥੇ ਕਿੱਥੇ ਜਿਹੜੀ ਉਹ ਸੈਂਸਰ ਲਗਾਏ ਗਏ, ਕਿਉਂਕਿ ਸ਼ੁੱਡ ਬੀ ਪਬਲਿਕ ਇਨਫੋਰਮੇਸ਼ਨ ਟੂ। ਦਵਿੰਦਰ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਮੈਂ ਦੱਸਣਾ ਸੀਗਾ ਸਾਡੇ 11 ਦੇ ਵਿੱਚ ਤਾਂ ਜਦੋਂ ਡਰਾਈਵ ਟੈਸਟ ਦੇਣ ਜਾਂਦੇ ਆ ਤੁਹਾਨੂੰ ਸਟੈਪ ਤੇ ਦੇਣਾ ਪੈਂਦਾ ਆ। ਤੁਸੀਂ ਆਟੋਮੈਟਿਕ ਟਰੱਕ ਨਹੀਂ ਦੇ ਸਕਦੇ ਡਰਾਈਵ ਟੈਸਟ, ਉਸ ਤੋਂ ਬਾਅਦ ਲਾਇਸੈਂਸ ਲੈ ਕੇ ਭਾਵੇਂ ਕਹਿੰਦੇ ਆਟੋਮੈਟਿਕ ਟਰੱਕ ਚਲਾਓ। ਠੀਕ ਆ ਜੀ, ਪਰ ਉਹ ਮੈਂ ਕਿਸੇ ਨੇ ਆਪਣੇ ਫੇਸਬੁੱਕ ਤੇ ਮੈਸੇਜ ਵੀ ਦਿੱਤਾ ਸੀਗਾ ਕਿ ਜੇ ਆਟੋਮੈਟਿਕ ਟਰੱਕ ਤੇ ਤੁਸੀਂ ਟੈਸਟ ਦਿੰਦੇ ਆ ਤੇ ਤੁਹਾਡੇ ਡਰਾਈਵਰ ਲਾਇਸੈਂਸ ਤੇ ਲਿਖ ਦਿੰਦੇ ਆ, ਨੋਟੀਫਿਕੇਸ਼ਨ ਪਾ ਦਿੰਦੇ ਆ ਕਿ ਇਹ ਆਟੋਮੈਟਿਕਲੀ ਹੈ। ਹਾਂਜੀ ਤੇ 11 ਦੇ ਵਿੱਚ ਤੁਹਾਨੂੰ ਟੈਸਟ ਦੇਣੀ ਨਹੀਂ ਦਿੰਦੇ ਆਟੋਮੈਟਿਕ ਤੇ, ਕਹਿੰਦੇ ਸਟੈਪ ਤੇ ਟੈਸਟ ਦਿਓ। ਠੀਕ ਹੈ ਜੀ, ਥੈਂਕ ਯੂ ਫॉर ਅਪਡੇਟ। ਕੱਲ ਮੈਨੀਟੋਬਾ ਵਾਲਿਆਂ ਦੀ ਵੀ ਕਾਲ ਆਈ ਸੀ, ਉਹ ਵੀ ਦੱਸਦੇ ਸੀ ਵਿਨੀਪੈਗ ਵਾਲੇ ਉਧਰਲੇ ਪਾਸੇ ਵਾਲੇ, ਉਹ ਵੀ ਕਹਿੰਦੇ ਵੀ ਸਾਡੇ ਤਾਂ ਟੈਸਟ ਹੁੰਦਾ ਹੀ ਜਿਹੜਾ ਸਟਿਕ ਸ਼ਿਫਟ ਤੇ ਆ, ਮੈਨੂਅਲ ਤੇ ਹੁੰਦਾ, ਦੂਜੇ ਤੇ ਹੁੰਦਾ ਹੀ ਨਹੀਂ ਆ ਆਟੋਮੈਟਿਕ ਤੇ। ਸੋ ਜਿਹਨੇ ਟੈਸਟ ਪਾਸ ਕਰਨਾ ਉਹਨੂੰ ਆਉਣਾ ਜਿਹੜਾ ਉਹ ਚਾਹੀਦਾ। ਉੱਦਾਂ ਕੋਈ ਮਾੜੀ ਚੀਜ਼ ਨਹੀਂ ਆ ਵੀ ਚਲੋ ਤੁਹਾਨੂੰ ਹਰ ਇੱਕ ਚੀਜ਼ ਆਟੋਮੈਟਿਕ ਤਾਂ ਸਾਰੇ ਇੱਕ ਜਾਣੇ ਨੇ ਚਲਾ ਹੀ ਲੈਣਾ। ਅਸਲੀ ਜਿਹੜਾ ਟੈਸਟ ਤਾਂ
ਕਹਿ ਲਓ ਵੀ ਔਖਾ ਇਸੇ ਦੇ ਵਿੱਚ ਹੀ ਹੁੰਦਾ ਹੈ। ਤੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਉਹ ਸਮਾਪਤ ਆ, ਤੇ ਬਾਕੀ ਅਗਲੀ ਦੀ ਵੀ ਕਾਲਸ ਆਪਾਂ ਇਦਾਂ ਹੀ ਜਿਹੜਾ ਲਵਾਂਗੇ। ਤੇ ਰਮਨ ਜੀ ਥੈਂਕ ਯੂ, ਮਿਹਰਬਾਨੀ ਹੈ ਜੀ ਫਿਰ ਤੁਹਾਡੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਪ੍ਰੋਗਰਾਮ ਨੂੰ ਇੱਥੇ ਹੀ ਆਪਾਂ ਹੁਣ ਸਮਾਪਤ ਕਰਦੇ ਹਾਂ ਤੇ ਇਜਾਜ਼ਤ ਲੈਂਦੇ ਹਾਂ। ਤੇ ਜਾਣ ਤੋਂ ਪਹਿਲਾਂ ਦੱਸ ਜਾਈਏ ਵੀ ਜਿੰਨੇ ਵੀ ਸਾਡੇ ਸੁਣਨ ਵਾਲੇ ਦੇਖਣ ਵਾਲੇ ਆ, ਤੁਸੀਂ ਪੰਜਾਬੀ ਰੇਡੀਓ USA ਦੇ ਅਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਬੈਲ ਵਾਲੀ ਜਿਹੜੀ ਉੱਥੇ ਘੰਟੀ ਦਾ ਨਿਸ਼ਾਨ ਬਣਿਆ ਉਸ ਨੂੰ ਕਲਿੱਕ ਕਰੋ, ਤਾਂ ਜੋ ਜਦੋਂ ਵੀ ਨਵੀਂ ਵੀਡੀਓ ਆਵੇ ਤੁਹਾਨੂੰ ਉਸ ਦੇ ਬਾਰੇ ਨਾਲ ਦੇ ਨਾਲ ਪਤਾ ਲੱਗ ਜਾਵੇ। ਬਾਕੀ ਫੇਸਬੁੱਕ ਫੈਨ ਪੇਜ ਨੂੰ ਜਿਹੜਾ ਫੋਲੋ ਕਰੋ, ਉਸ ਨੂੰ ਲਾਈਕ ਕਰੋ, ਤਾਂ ਜੋ ਉੱਥੇ ਵੀ ਜਿਹੜੀਆਂ ਅਪਡੇਟਸ ਆਉਂਦੀਆਂ ਆ, ਨਿਊਜ਼ ਆਉਂਦੀਆਂ ਆ, ਉਹ ਸਾਰੀਆਂ ਚੀਜ਼ਾਂ ਤੁਸੀਂ ਉੱਥੇ ਦੇਖ ਪੜ੍ਹ ਸੁਣ ਸਕਦੇ ਹੋਵੋ। ਤੇ ਐਪ ਡਾਊਨਲੋਡ ਕਰ ਲਓ, ਪੰਜਾਬੀ ਰੇਡੀਓ USA ਐਪ ਦਾ ਨਾਮ ਆ। ਦੁਨੀਆ ਦੇ ਵਿੱਚ ਕਿਸੇ ਵੀ ਹਿੱਸੇ ਦੇ ਵਿੱਚ ਤੁਸੀਂ ਜਾ ਕੇ ਐਪ ਦੇ ਨਾਲ ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜ ਸਕਦੇ ਆ। ਤੇ ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।